लो जी रिकॉर्डिंग होनी जी शुरू। शुरू हो गई है डॉक्टर साहब। हाँ जी हो गई है। अच्छा जी आज पहले बीबा जी ने क्या है कि ਜਿਹੜੀਆਂ ਪੰਜਾਬੀ ਪੋਇਟਰੀ ਦੀਆਂ ਬੇਸਿਕ ਫਾਰਮਸ ਨੇ ਉਹ ਮੈਂ ਕੁਝ ਦੱਸ ਦਿਆਂ ਇਸ ਤੋਂ ਪਹਿਲੇ ਕਿ ਅੱਜ ਦਾ ਅਸੀਂ ਸ਼ੁਰੂ ਕਰੀਏ। ਦੇਖੋ ਸਭ ਤੋਂ ਪਹਿਲੇ ਜਿਹੜਾ ਸ਼ਾਇਰ ਹੈ ਉਹ ਬਾਬਾ ਫਰੀਦ ਹੈ ਤੇ ਬਾਬਾ ਫਰੀਦ ਨੇ ਦੋਹੇ ਲਿਖੇ ਨੇ। ਦੋਹਾ ਮਤਲਬ ਦੋ ਮਿਸਰਿਆਂ ਦਾ ਬਣਿਆ ਹੋਇਆ। ਦੋਹੇ ਦਾ ਮਤਲਬ ਇਹ ਹੈ ਦੋ ਮਿਸਰਿਆਂ ਦਾ ਬਣਿਆ ਹੋਇਆ ਯਾਨੀ ਮਤਲਬ ਤੁਸੀਂ ਉਹਦੇ ਬਾਬਾ ਜੀ ਦਾ ਕੋਈ ਵੀ ਪੜ੍ਹ ਲਓ ਤੇ ਉਹ ਦੋ ਮਿਸਰਿਆਂ ਦੇ ਵਿੱਚ ਟੋਟਲ ਹੁੰਦਾ ਹੈ। ਉਸ ਤੋਂ ਬਾਅਦ कपलेट ਹਾਂਜੀ कपलेट हो गया ना। ਕਪਲੇਟ ਹੋ ਗਿਆ ਬਿਲਕੁਲ ਕਪਲੇਟ ਹੁੰਦਾ ਹੈ। ਤੇ ਦੂਜਾ ਅੱਗੇ ਹੈ ਦੂਜਾ ਜਿਹੜਾ ਵੱਡਾ ਸ਼ਾਇਰ ਆਉਂਦੇ ਨੇ ਉਹ ਬਾਬਾ ਗੁਰੂ ਨਾਨਕ ਨੇ ਤੇ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਕਈ ਫਾਰਮ ਜਿਹੜੀਆਂ ਨੇ ਉਹ ਯੂਜ਼ ਕੀਤੀਆਂ ਨੇ ਲੇਕਿਨ ਬਹੁਤੀਆਂ ਜਿਹੜੀਆਂ ਉਹਨਾਂ ਦੀਆਂ ਫਾਰਮਸ ਨੇ ਉਹ ਉਹ ਤਕਰੀਬਨ ਨਜ਼ਮ ਵਾਲੀਆਂ ਨੇ ਪਾਬੰਦ ਨਜ਼ਮ ਵਾਲੀਆਂ। ਉਸ ਤੋਂ ਬਾਅਦ ਸ਼ਾਹ ਹੁਸੈਨ ਆਉਂਦੇ ਨੇ। ਸ਼ਾਹ ਹੁਸੈਨ ਨੇ ਜਿਹੜੀ ਫਾਰਮ ਯੂਜ਼ ਕੀਤੀ ਉਹਨੂੰ ਕਾਫੀ ਕਿਹਾ ਗਿਆ ਤੇ ਕਾਫੀ ਦੀ ਇਹ ਹੁੰਦੀ ਹੈ ਕਿ ਜਿਹੜਾ ਪਹਿਲਾ ਮਿਸਰਾ ਹੁੰਦਾ ਹੈ ਉਹਨੂੰ ਅਸਥਾਈ ਕਹਿੰਦੇ ਨੇ। ਉਸ ਤੋਂ ਬਾਅਦ ਜਿੰਨੇ ਮਿਸਰੇ ਆਉਂਦੇ ਨੇ ਉਹ ਦੋ ਵੀ ਹੋ ਸਕਦੇ ਨੇ ਚਾਰ ਵੀ ਹੋ ਸਕਦੇ ਨੇ 10 ਵੀ ਹੋ ਸਕਦੇ ਨੇ 20 ਵੀ ਹੋ ਸਕਦੇ ਨੇ। ਉਹਨਾਂ ਦਾ ਇਹ ਹੈ ਕਿ ਹਰ ਉਹਨੂੰ ਅੰਤਰਾ ਕਹਿੰਦੇ ਨੇ ਤੇ ਹਰ ਮਿਸਰੇ ਤੋਂ ਬਾਅਦ ਅਸਥਾਈ ਬੜੀ ਜਾਣੀ ਹੈ। ਹਰ ਮਿਸਰੇ ਤੋਂ ਬਾਅਦ ਅਸਥਾਈ ਜਿਹੜੀ ਆ ਉਹ ਦੁਹਰਾਈ ਜਾਣੀ ਹੈ। ਰੱਬਾ ਵੇ ਮੇਰੇ ਹਾਲ ਦਾ ਮਹਿਰਮ ਤੂੰ ਇਹ ਹੋ ਗਈ ਅਸਥਾਈ। ਅੰਦਰ ਤੂੰ ਹੈ ਬਾਹਰ ਤੂੰ ਹੈ ਰੂਮ ਰੂਮ ਵਿੱਚ ਤੂੰ ਰੱਬਾ ਵੇ ਮੇਰੇ ਹਾਲ ਦਾ ਮਹਿਰਮ ਤੂੰ ਹੀ ਬਾਣਾ ਤੂੰ ਹੀ ਤਾਣਾ ਵਗੈਰਾ ਵਗੈਰਾ। ਫਿਰ ਅੱਗੇ ਆਏਗਾ ਰੱਬਾ ਵੇ ਮੇਰੇ ਹਾਲ ਦਾ ਮਹਿਰਮ ਤੂੰ। ਮਤਲਬ ਜਿਹੜੀ ਅਸਥਾਈ ਹੈ ਉਹ ਹਰ ਅੰਤਰੇ ਤੋਂ ਬਾਅਦ ਜਾਂ ਹਰ ਮਿਸਰੇ ਤੋਂ ਸ਼ੇਰ ਤੋਂ ਬਾਅਦ ਦੁਹਰਾਈ ਜਾਏਗੀ। ਇਹ ਤੇ ਆ ਗਈ ਕਾਫੀ ਦੀ ਫਾਰਮ। ਫਿਰ ਉਸ ਤੋਂ ਬਾਅਦ ਆਪਣਾ ਆਉਂਦੇ ਨੇ ਸੁਲਤਾਨ ਬਾਹੂ ਜੀ ਜਿਨ੍ਹਾਂ ਨੂੰ ਅਸੀਂ ਅੱਜ ਪੜ੍ਹ ਰਹੇ ਹਾਂ ਤੇ ਉਹਨਾਂ ਨੇ ਬੈਤ ਲਿਖੇ ਨੇ। ਉਹਨਾਂ ਦੀ ਜਿਹੜੀ ਫਾਰਮ ਹੈ ਉਹਨੂੰ ਬੈਤ ਕਿਹਾ ਜਾਂਦਾ ਹੈ ਤੇ ਬੈਤ ਇਹ ਹੈਗਾ ਕਿ ਚਾਰ ਮਿਸਰਿਆਂ ਦਾ ਬੈਤ ਹੁੰਦਾ ਹੈ ਤੇ ਚਾਰ ਮਿਸਰਿਆਂ ਦੇ ਵਿੱਚ ਪਤਾ ਨਹੀਂ ਕਾਫੀਆ ਰਦੀਫ ਤੁਸੀਂ ਸਮਝਦੇ ਹੋ ਕਾਫੀਆ ਕੀ ਹੁੰਦਾ ਤੇ ਰਦੀਫ ਕੀ ਹੁੰਦੀ ਹੈ? ਕਿਉਂ ਜੀ ਤੁਹਾਨੂੰ ਪਤਾ ਹੈ ਕਾਫੀਆ ਰਦੀਫ ਕੀ ਹੁੰਦਾ ਹੈ? नहीं ਅੱਛਾ ਰਦੀਫ ਜਿਹੜੀ ਹੁੰਦੀ ਹੈ ਜਿਵੇਂ ਗਜ਼ਲ ਚ ਹੈ ਨਾ ਰਦੀਫ ਜਿਹੜੀ ਹੈ ਉਹ ਆਖਰੀ ਹਰ ਲਾਈਨ ਦਾ ਆਖਰੀ ਲਫ਼ਜ਼ ਜਾਂ ਹਰ ਸ਼ੇਰ ਦਾ ਆਖਰੀ ਲਫ਼ਜ਼ ਇੱਕ ਹੀ ਹੋਏਗਾ ਤੇ ਕਾਫੀਆ ਇਹ ਹੈਗਾ ਕਿ ਇੱਕ ਵਜ਼ਨ ਦੇ ਉੱਤੇ। ਮਿਸਾਲ ਦੇ ਤੌਰ ਤੇ ਪਹਿਲੇ ਚ ਮਿਸਰੇ ਚ ਕਾਫੀ ਆਇਆ ਬੰਦਾ ਦੂਜੇ ਮਿਸਰੇ ਦੇ ਵਿੱਚ ਤੁਸੀਂ ਚੰਗਾ ਕਹਿ ਸਕਦੇ ਹੋ ਤੀਜੇ ਮਿਸਰੇ ਚ ਤੁਸੀਂ ਮੰਦਾ ਕਹਿ ਸਕਦੇ ਹੋ ਚੌਥੇ ਮਿਸਰੇ ਚ ਤੁਸੀਂ ਗੰਦਾ ਕਹਿ ਸਕਦੇ ਹੋ। ਮਤਲਬ ਉਹਨਾਂ ਦੀ ਜਿਹੜੀ ਸਾਊਂਡ ਹੈ ਉਹ ਇਕੁਅਲ ਹੋਣੀ ਚਾਹੀਦੀ ਹੈ ਇੱਕ ਦੂਜੇ ਦੀ ਤੇ ਇਹਨੂੰ ਕਹਿੰਦੇ ਨੇ ਕਾਫੀਆ ਤੇ ਰਦੀਫ। ਤੇ ਜਿਹੜਾ ਬੈਤ ਹੁੰਦਾ ਹੈ ਉਹਦੇ ਚ ਕਾਫੀਆ ਰਦੀਫ ਇੱਕ ਹੁੰਦਾ ਹੈ। ਇਹ ਤੁਸੀਂ ਅੱਜ ਵੇਖੋਗੇ ਉਹਨੂੰ ਤੇ ਮੇਰੇ ਖਿਆਲ ਇਹੋ ਹੀ ਮੋਟੀਆਂ ਫਾਰਮਸ ਨੇ ਕਲਾਸੀਕਲ ਸ਼ਾਇਰਾਂ ਦੀਆਂ। ਹਾਂ ਦੋਹੜਾ ਜਿਹੜਾ ਹੈ ਉਹ ਵੀ ਵੈਸੇ ਦੋਹੜੇ ਦਾ ਮਤਲਬ ਹੈ ਦੋ ਸ਼ੇਰਾਂ ਦਾ। ਇਸ ਲਈ ਦੋ ਸ਼ੇਰਾਂ ਦੇ ਦੋਹੜੇ ਵੀ ਹੈਗੇ ਨੇ ਲੇਕਿਨ ਬਹੁਤਾ ਦੋਹੜਾ ਜਿਹੜਾ ਹੈ ਉਹ ਚਾਰ ਲਾਈਨਾਂ ਦਾ ਹੁੰਦਾ ਹੈ। ਮਤਲਬ ਦੋ ਲਾਈਨਾਂ ਇੱਕ ਤੇ ਫਿਰ ਦੋ ਲਾਈਨਾਂ ਦੋ ਤੇ ਇਹ ਦੋਹੜਾ ਹੁੰਦਾ ਹੈ। ਅੱਛਾ ਫਿਰ ਇਹ ਹੈ ਇੱਕ ਹੋਰ ਫਾਰਮ ਹੈਗੀ ਹੈ ਡਿਉੜਾ। ਜੋੜਾ ਇਹ ਹੈਗਾ ਕਿ ਦੋੜੇ ਤੋਂ ਬਾਅਦ ਇੱਕ ਅੱਧਾ ਮਿਸਰਾ ਜਿਹੜਾ ਉਹ ਲਿਖਿਆ ਜਾਂਦਾ ਉਹਨੂੰ ਕਹਿੰਦੇ ਨੇ ਡਿਉੜਾ। ਤੇ ਇਹ ਫਾਰਮਸ ਹੈਗੀਆਂ ਨੇ ਮੋਟੀਆਂ ਹੋਰ ਜੇ ਤੁਹਾਨੂੰ ਕੋਈ ਯਾਦ ਆ ਰਹੀ ਹੈ ਤਾਂ ਪੁੱਛ ਲਓ ਮੈਂ ਦੱਸ ਦਿੰਦਾ।
ਪੰਜਾਬੀ ਵਿੱਚ ਵੈਸੇ ਗਜ਼ਲ ਵੀ ਲਿਖਦੇ ਨੇ ਲੋਕੀ। ਔਰ ਗਜ਼ਲ ਦੀ ਤਾਂ ਤੁਹਾਨੂੰ ਪਤਾ ਹੀ ਆ ਫਾਰਮ ਕੀ ਹੁੰਦੀ ਹੈ ਕਿ ਪਹਿਲਾ ਜਿਹੜਾ ਮਿਸਰਾ ਹੈ ਜਿਹਨੂੰ ਕਹਿੰਦੇ ਨੇ ਮਤਲਾ, ਮਤਲਾ ਯਾਨੀ ਜਿਹੜਾ ਜਿਹੜਾ ਉਗ ਰਿਹਾ ਹੈ, ਮਤਲਾ ਜਿਹੜਾ ਹੈ ਉਹਦੇ ਵਿੱਚ ਕਾਫੀਆ ਰਦੀਫ ਦੋਨੋਂ ਇੱਕ ਹੀ ਹੁੰਦੇ ਨੇ, ਤੇ ਬਾਕੀ ਜਿਹੜੇ ਸ਼ੇਰ ਨੇ ਗਜ਼ਲ ਦੇ ਉਹਨਾਂ ਵਿੱਚ ਕਾਫੀਆ ਇੱਕ ਹੁੰਦਾ ਹੈ ਤੇ ਰਦੀਫ ਦਾ ਹੋਣਾ ਕੋਈ ਜ਼ਰੂਰੀ ਨਹੀਂ ਹੈ। ਸ਼ੁਰੂ ਕਰੀਏ ਜੀ ਫਿਰ। हाँ जी। एक पिछों आवाज बड़ी आ रही डॉक्टर साहब। और मैं करना हूँ मैं मान नहीं है, नहीं है बाबा, है नहीं है भी, नहीं है ना। मैंने लब लैन जो पहले अतिया जो ये दरवाजा बंद कर देना, दरवाजा बंद कर दो। ये मैनू समझ नहीं आ रही कि मैं इनू किवें करा, शेयर स्क्रीन किवें करा, वो आ नहीं रही मेरे को सामने। अच्छा ऐ शायद आ जाएगी, हाँ लो आ गई जी, ठीक हो गया, ठीक है जी। अच्छा हाँ जी, जी ठीक है। हाँ जी चलो ठीक है। ये जी पहला बैच मैं पिछों सिलेक्शन की है, वैसे तो कोई 200 बैच ने लेकिन मैं सिलेक्शन की है। अल्फ अल्लाह चंबे दी बूटी मन विच मुर्शद लाई हू, नफी असबाद दा पानी मिलियोस, हर रगे हर जाई हू, अंदर बूटी मुश्क मुचाया, जां फुला पर आई हू, चिर जुग जीवे मुर्शद बाहू, जै बूटी मन लाई हू। अल्फ अल्लाह चंबे दी बूटी, अल्फ ते मतलब अल्फ ना शुरू हो रहा है। अल्फ अल्लाह जिहड़ा है वो इंज है जिवें कि एक चंबे दी बूटी हुंदी है, चंबे दा जिवें प्लांट हुंदा है जिहड़ा खुशबू दिंदा है, चंबे दी बूटी, बूटी मतलब बूटा, प्लांट। मन विच मुर्शिद लाए, ਉਹਨੂੰ ਮੁਰਸ਼ਿਦ ਨੇ ਮੇਰੇ ਮਨ ਵਿੱਚ ਲਾਇਆ। ਹੁਣ ਇਹਦੇ ਤੇ ਸਵਾਲ ਇਹ ਹੁੰਦਾ ਹੈ ਕਿ ਅਲਫ ਅੱਲਾ ਚੰਬੇ ਦੀ ਬੂਟੀ ਮਤਲਬ ਜਿਹੜੀ ਚੰਬਾ ਹੈ ਉਹ ਤੇ ਉਗਾਇਆ ਜਾਂਦਾ ਹੈ, ਆਪ ਉਗਾਇਆ ਜਾਂਦਾ ਹੈ ਤੇ ਉਹਦੇ ਉਗਾ ਕੇ ਤੇ ਫਿਰ ਉਹਦੇ ਖੁਸ਼ਬੂ ਲਿੱਤੀ ਜਾਂਦੀ ਹੈ। ਤੇ ਇਹਦਾ ਮਤਲਬ ਹੈ ਕਿ ਸੁਲਤਾਨ ਬਾਹੂ ਜਿਹੜੇ ਟ੍ਰੈਡੀਸ਼ਨਲ ਆਰਗੇਨਾਈਜ਼ਡ ਮਜ਼ਹਬ ਦੇ ਮੰਨਣ ਵਾਲੇ ਨੇ, ਉਹ ਜਿਵੇਂ ਅੱਲਾ ਨੂੰ ਕਹਿੰਦੇ ਨੇ ਕਿ ਉਹ ਇੱਕ ਆਪਣਾ ਮੈਟਾਫਿਜ਼ੀਕਲ ਹਸਤੀ ਹੈ, ਤੇ ਉਹ ਉਂਝ ਨਹੀਂ ਲੈ ਰਿਹਾ ਬਲਕਿ ਉਹ ਇੱਕ ਐਸੀ ਬੂਟੀ ਹੈ ਅੱਲਾ ਜਿਹੜੀ ਬੰਦੇ ਦੇ ਅੰਦਰ ਲੱਗਦੀ ਹੈ, ਯਾਨੀ ਉਹਦੀ ਕਾਂਸ਼ੀਅਸਨੈਸ ਆਉਂਦੀ ਆ ਉਹਨੂੰ। ਮਨ ਵਿੱਚ ਮੁਰਸ਼ਿਦ ਲਾਈ ਹੋ, ਤੇ ਮੁਰਸ਼ਿਦ ਨੇ ਯਾਨੀ ਮੇਰੇ ਆਗੂ ਨੇ, ਮੇਰੇ ਲੀਡਰ ਨੇ, ਮੇਰੀ ਰਹਿਨਮਾਈ ਕਰਨ ਵਾਲੇ ਨੇ, ਉਹ ਮੇਰੇ ਮਨ ਵਿੱਚ ਲਾਈ ਹੈ। ਅੱਛਾ ਹੁਣ ਇੱਥੇ ਮੁਰਸ਼ਿਦ ਵੀ ਮੈਨੇ ਤੁਸੀਂ ਕਈ ਤਰ੍ਹਾਂ ਕਰ ਸਕਦੇ ਹੋ। ਮੁਰਸ਼ਿਦ ਦਾ ਮਤਲਬ ਇਹ ਵੀ ਹੈਗਾ ਕਿ ਤੁਹਾਡਾ ਪੀਰ, ਜਿਹਦੀ ਟ੍ਰੈਡੀਸ਼ਨਲੀ ਇਹਦੀ ਕੀਤੀ ਜਾਏਗੀ, ਇੱਕ ਬੰਦਾ ਜਿਹਦੀ ਤੁਸੀਂ ਮੁਰੀਦੀ ਕਰਦੇ ਹੋ,
ਤੇ ਉਹ ਜਿਹੜਾ ਹੈ ਉਹ ਤੁਸੀਂ ਲੈ ਸਕਦੇ ਹੋ। ਤੇ ਮੁਰਸ਼ਿਦ ਦਾ ਦੂਸਰਾ ਮਤਲਬ ਜਿਹੜਾ ਹੈ ਉਹ ਤੁਸੀਂ ਜਿਵੇਂ ਗੁਰੂ ਨਾਨਕ ਜੀ ਆਪਣਾ ਗੁਰ ਦਾ ਮਤਲਬ ਲੈਂਦੇ ਨੇ, ਉਹ ਅਗਲੀ ਜਦੋਂ ਸੈਚਰਡੇ ਨੂੰ ਮੈਂ ਸ਼ੁਰੂ ਕਰਾਂਗਾ ਤਾਂ ਉੱਤੇ ਫਿਰ ਗੱਲ ਕਰਾਂਗਾ ਕਿ ਉਹ ਇੱਕ ਯੂਨੀਵਰਸਲ ਲਾ ਹੈ ਜਿਹੜਾ ਕਿ ਹਰ ਹਸਤੀ ਦੇ ਵਿੱਚ ਮੌਜੂਦ ਹੈ। ਅੱਛਾ, ਹੁਣ ਅਗਲਾ ਮਿਸਰਾ ਆ ਗਿਆ, ਨਫੀ ਇਸਬਾਤ ਦਾ ਪਾਣੀ ਮਿਲਿਓਸ। ਨਫੀ ਦਾ ਮਤਲਬ ਹੈਗਾ ਨਿਗੇਸ਼ਨ, ਇਸਬਾਤ ਦਾ ਮਤਲਬ ਹੈ ਐਕਸੈਪਟੈਂਸ। नफी नेगेटिव, इस्बात पॉजिटिव या एक्सेप्टेंस। पानी मिलियोस यानी नफी दा निगेशन दा ते नेगेटिव दा ते पॉजिटिव दा इनू पानी मिलिया है इस बूटी नू। हर रगे, हर रग विच, हर वेन विच, हर जाई, हर थां दे उत्ते उहदा पानी मिलिया। यानी इनू जिहड़ा पानी लगा है वो नफी इस्बात दा लगा है इस बूटी नू। ਉਸ ਤੋਂ ਬਾਅਦ ਕੀ ਹੋਇਆ ਹੈ ਕਿ ਅੰਦਰ ਬੂਟੀ ਮੁਸ਼ਕ ਮਚਾਇਆ। ਅੰਦਰ ਇਹ ਜਿਹੜੀ ਬੂਟੀ ਸੀ ਚੰਬੇ ਦੀ, ਇਹਦੀ ਖੁਸ਼ਬੂ, ਮੁਸ਼ਕ ਦਾ ਮਤਲਬ ਹੈ ਖੁਸ਼ਬੂ, ਇਹਦੀ ਖੁਸ਼ਬੂ ਖਿਲਰ ਗਈ। ਜਾਂ ਫੁੱਲਾਂ ਪਰ ਆਈ ਹੋ, ਤੇ ਮੇਰੀ ਆਪਣੀ ਜਾਨ ਜਿਹੜੀ ਸੀ ਉਹ ਵੀ ਇੰਜ ਹੋ ਗਈ ਜਿਵੇਂ ਕਿ ਉਹਨੂੰ ਉਹ ਫੁੱਲਾਂ ਮਗਰੀ ਹੋ ਗਈ। ਚਿਰ ਜੁਗ, ਚਿਰ ਮਤਲਬ ਬਹੁਤ ਲੰਮੇ ਪੀਰੀਅਡ ਤੱਕ, ਇਹਨੂੰ ਇਹ ਵੀ ਕਹਿ ਸਕਦੇ ਹੋ ਅਟਰਨਿਟੀ ਵੀ ਕਹਿ ਸਕਦੇ ਹੋ। ਚਿਰ ਜੁਗ ਜੀਵੇ ਮੁਰਸ਼ਿਦ ਬਾਹੂ, ਜੈ ਬੂਟੀ ਮਨ ਲਾਈ ਹੋ, ਕਿ ਜਿਹੜਾ ਮੁਰਸ਼ਿਦ ਹੈ ਉਹ ਅਟਰਨਲੀ ਜੀਵੇ, ਜ਼ਿੰਦਾ ਰਵੇ, ਜਿਨੇ ਇਹ ਮੇਰੇ ਦਿਲ ਦੇ ਵਿੱਚ ਇਹ ਬੂਟੀ ਲਾਈ ਆ। ਤੇ ਇਹ ਹੋ ਗਿਆ ਇਸ ਦਾ ਤਰਜਮਾ। ਅੱਛਾ, ਇਹ ਜਿਹੜਾ ਮੈਂ ਖਾਸ ਤੌਰ ਤੇ ਤੁਹਾਨੂੰ ਪੁਆਇੰਟ ਆਊਟ ਕਰਨਾ ਚਾਹੁੰਦਾ ਹਾਂ ਉਹ ਇਹ ਹੈ ਕਿ ਨਫੀ ਇਸਬਾਤ यानी पॉजिटिव और नेगेटिव, ये ਜਿਹੜਾ ਕਨਸੈਪਟ ਹੈ ਇਹ ਆਪਣਾ ਮਾਡਰਨ ਫਿਲਾਸਫੀ ਦੇ ਵਿੱਚ ਹੇਗਲ ਤੋਂ ਸ਼ੁਰੂ ਹੁੰਦਾ ਹੈ, ਕੋਈ ਸਮਝ ਲਓ 18ਵੀਂ ਸਦੀ ਚ। ਤੇ ਜਿਹੜੀ ਸੋਚ ਹੈ ਜਾਂ ਵਿਚਾਰ ਹੈ ਜਾਂ ਜੋ ਕੁਝ ਵੀ ਹੈ ਉਹ ਸਾਰਾ ਇਸ ਲਈ ਅੱਗੇ ਵੱਧਦਾ ਕਿ ਉਹਦੇ ਅੰਦਰ ਨੈਗੇਟਿਵ ਤੇ ਪੋਜ਼ਿਟਿਵ ਦੋਨੋਂ ਹੁੰਦੇ ਨੇ। ਉਹ ਨੈਗੇਟਿਵ ਤੇ ਪੋਜ਼ਿਟਿਵ ਇੱਕ ਦੂਜੇ ਨਾਲ ਖਹਿੰਦੇ ਨੇ, ਇੱਕ ਦੂਜੇ ਦੇ ਖਿਲਾਫ ਚੱਲਦੇ ਰਹਿੰਦੇ ਨੇ, ਤੇ ਫਿਰ ਉਹਨਾਂ ਦੇ ਸਟਰਗਲ ਦੇ ਨਤੀਜੇ ਦੇ ਤੌਰ ਤੇ ਇੱਕ ਤੀਸਰੀ ਸੂਰਤ ਨਿਕਲ ਆਉਂਦੀ ਹੈ ਜਿਹਨੂੰ ਉਹ ਸਿੰਥੇਸਿਸ ਕਹਿੰਦਾ ਹੈ। ਅੱਛਾ, ਇਹ ਜਿਹੜਾ ਤੁਸੀਂ ਦੇਖੋਗੇ ਕਿ ਇਹ ਆਪਣਾ ਜਿਹੜਾ ਕਲਾਸੀਕਲ ਪੋਇਟਸ ਨੇ ਪੰਜਾਬੀ ਦੇ, ਉਹਨਾਂ ਵਿੱਚੋਂ ਇੰਨਾ ਵਾਜ਼ੇ ਜਿਹੜਾ ਨਫੀ ਇਸਬਾਤ ਦਾ ਜ਼ਿਕਰ ਹੈ ਸਾਫ਼-ਸਾਫ਼ ਉਹ ਸੁਲਤਾਨ ਬਾਹੂ ਦੇ ਕਲਾਮ ਵਿੱਚ ਆਉਂਦਾ ਹੈ। ਇਸ ਤੋਂ ਬਾਅਦ ਉਹ ਸਚਲ ਸਰਮਸਤ ਦੇ ਕਲਾਮ ਵਿੱਚ ਵੀ ਆਉਂਦਾ ਹੈ। ਮਸਲਨ ਸਚਲ ਸਰਮਸਤ ਕਹਿੰਦਾ ਹੈ ਕਿ ਆਹੀਆਂ ਵਿੱਚੋਂ ਨਾਹੀਆਂ ਥੀਂਦੀਆਂ, ਨਾਹੀਆਂ ਵਿੱਚੋਂ ਆਹੀਆਂ, ਨੈਗੇਟਿਵ ਵਿੱਚੋਂ ਪੋਜ਼ਿਟਿਵ ਪੈਦਾ ਹੁੰਦਾ ਹੈ ਤੇ ਪੋਜ਼ਿਟਿਵ ਵਿੱਚੋਂ ਨੈਗੇਟਿਵ ਪੈਦਾ ਹੁੰਦਾ ਹੈ। ਤੇ ਇਹ ਜਿਹੜਾ ਨਫੀ ਇਸਬਾਤ ਯਾਨੀ ਡਾਇਲੈਕਟਿਕਸ ਜਿਹੜੀਆਂ ਨੇ ਉਹਨਾਂ ਦਾ ਇੱਥੇ ਜ਼ਿਕਰ ਹੋ ਰਿਹਾ ਹੈ। ਔਰ ਮੇਰਾ ਖਿਆਲ ਹੈ ਕਿ ਉਹਨਾਂ ਦੇ ਵੇਲੇ 'ਚ ਇਹਦਾ ਉਹ ਮਤਲਬ ਤਾਂ ਨਹੀਂ ਹੋਏਗਾ ਜਿਹੜਾ ਕਿ ਇਹ ਸਾਇੰਟੀਫਿਕ ਦੌਰ 'ਚ ਹੈ, ਲੇਕਿਨ ਇੰਟਿਊਟਿਵਲੀ ਪ੍ਰੋਬਬਲੀ ਇੰਟਿਊਟਿਵਲੀ ਜਿਹੜਾ ਹੈ ਉਹ ਸੁਲਤਾਨ ਬਾਹੂ ਹੋਰਾਂ ਨੂੰ ਇਸ ਡਾਇਲੈਕਟਿਕਸ ਦਾ ਅਹਿਸਾਸ ਸੀਗਾ। ਬਸ ਮੈਂ ਇੰਨੀ ਗੱਲ ਕਰਨਾ ਤੇ ਅੱਗੇ ਚੱਲਨੇ ਆ। ਅੱਛਾ, वैसे सुल्तान बाहू बहुत दिलचस्प और बहुत ही अंडररेटेड शायर है। मेरे ख्याल तो जिन्ना वड्डा शायर है ਉਹਨੂੰ ਉਨੀ ਨਹੀਂ ਮਿਲੀ, ਉਹਨੂੰ ਉਹਨਾਂ ਨਹੀਂ ਮੰਨਿਆ ਗਿਆ। ਤੇ ਸੁਲਤਾਨ ਬਾਹੂ ਦੇ ਬਹੁਤ ਸਾਰੇ ਬੈਤ ਜਿਹੜੇ ਨੇ ਉਹ ਲੋਕੀ ਆਪ ਹੀ ਬੁੱਲੇ ਸ਼ਾਹ ਦੇ ਨਾਲ ਲਾ ਦਿੰਦੇ ਨੇ, ਕਿਉਂਕਿ ਬੁੱਲੇ ਸ਼ਾਹ ਹੋਰ ਪਾਪੂਲਰ ਸ਼ਾਇਰ ਆ ਉੱਥੋਂ ਜ਼ਿਆਦਾ, ਤੇ ਉਹ ਬੁੱਲੇ ਸ਼ਾਹ ਦੇ ਨਾਲ ਲਾ ਦਿੰਦੇ ਨੇ। ਹਾਲਾਂਕਿ ਉਹ ਬੁੱਲੇ ਸ਼ਾਹ ਦੇ ਨਹੀਂ ਹੈਗੇ, ਉਹ ਸੁਲਤਾਨ ਬਾਹੂ ਦੇ ਨੇ। ਇਹ ਬਹੁਤ ਸਾਰੇ ਥਾਵਾਂ 'ਤੇ ਆਏਗਾ, ਜਦੋਂ ਅਸੀਂ ਬੁੱਲੇ ਸ਼ਾਹ ਪੜਾਂਗੇ ਨਾ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਲੋਕਾਂ ਨੇ ਸੁਲਤਾਨ ਬਾਹੂ ਦੀ ਜਿਹੜੇ ਬੈਤ ਨੇ ਉਹਨਾਂ ਨੂੰ ਬੁੱਲੇ ਸ਼ਾਹ ਦੇ ਨਾਲ ਲਾਇਆ। ਡਾਕਟਰ ਸਾਹਿਬ, ਮੈਂ ਇੱਕ ਇੱਥੇ ਗੱਲ ਕਰਨੀ ਸੀ ਕਿ ਜਿਹੜਾ ਅਸੀਂ ਸਕਰੀਨ ਦੇ ਉੱਤੇ
ਆਪਣੇ ਪੜ੍ਹ ਰਹੇ ਹਾਂ ਉਹਨਾਂ ਦਾ ਬੈਂਤ। ਹਾਂ ਔਰ ਮੈਂ ਇਹ ਕਿਤਾਬ 'ਚ ਦੇਖ ਰਿਹਾ ਸੀ, ਇਹ ਡਿਫਰੈਂਟ ਨੇ ਕਿਤਾਬ ਦੇ ਵਿੱਚ, ਤੇ ਜਿਹੜੇ ਤੁਸੀਂ ਦਿਖਾ ਰਹੇ ਹੋ ਇਹ ਮੇਰਾ ਖਿਆਲ ਮੋਡੀਫਾਈਡ ਵਰਜ਼ਨ ਆ ਜਾਂ ਕੀ ਆ? ਜਿੱਦਾਂ ਫॉर ਐਗਜ਼ਾਮਪਲ ਅਖੀਰਲੀ ਲਾਈਨ 'ਚ ਕਹਿੰਦੇ ਨੇ ਕਿ ਜੀਵੇ ਮੁਰਸ਼ਿਦ ਕਾਮਿਲ ਬਾਹੂ, ਦੀ ਬੂਟੀ ਮੁਰਸ਼ਿਦ ਮਨ ਮੇਰੇ ਵਿੱਚ ਲਾਈ ਹੂ, ਨਫੀ ਅਸਬਾਤ ਦਾ ਪਾਣੀ ਮਿਲੇ ਸੂ, ਨਹੀਂ ਹਰ ਰੰਗੇ। ਜਿਹੜਾ ਗੁਰਮੁਖੀ ਲਿਖਿਆ ਹੈ ਨਾ, ਹਾਂਜੀ, ਇਹ ਨਹੀਂ ਸਹੀ ਹੈਗਾ, ਇਹ ਨਹੀਂ ਠੀਕ। ਕਿਉਂਕਿ ਇਹ ਜਿਹੜਾ ਨਾ ਜਿਹੜੇ ਕਨਵਰਜਨ ਕੀਤੀ ਸੀ ਉਹ ਸਾਡੇ ਦੋਸਤ ਨੇ, ਉਹਨਾਂ ਨੇ ਮਸ਼ੀਨੀ ਕਨਵਰਜਨ ਕੀਤੀ ਸੀ ਗੁਰੂ ਦੇ ਨਾਲ। ਇਹਨੂੰ ਹੁਣ ਅਗਲੀ ਵਾਰੀ ਲਈ ਮੈਂ ਠੀਕ ਕਰਾਂਗਾ, ਲੇਕਿਨ ਅੱਜ ਤੇ ਹੁਣ ਮੈਂ ਠੀਕ ਨਹੀਂ ਕਰ ਸਕਦਾ। ਇਸ ਲਈ ਤੁਸੀਂ ਜਿਹੜਾ ਹੈਗਾ ਨਾ ਉਹ ਗੌਰ ਨਾਲ ਸੁਣਦੇ ਜਾਓ। ਠੀਕ ਹੈ ਜੀ। ਦੂਜਾ ਜੀ ਬੈਸ, ਅੱਲਾ ਪੜਿਓ ਹਾਫਿਜ਼ ਹੋਇਓ, ਨਾ ਗਿਆ ਹਜਾਬੋਂ ਪਰਦਾ ਹੂ, ਪੜ ਪੜ ਆਲਮ ਫਾਜ਼ਲ ਹੋਇਓ, भी तालब होयो जरदा हूँ, 100,000 किताबां पढ़िया, जालिम नफ्स न मरदा हूँ, बाज फकीरा किसे न मारिया, बाहू चोर अंदर दा हूँ। अल्लाह पढ़ियो हाफिज होयो, मतलब ये है कि तू अल्लाह दे नाम से पढ़ के, हाफिज जेड़े पूरे कुरान नू मैमोराइज करते हैं उन्होंने हाफिज कहते हैं। हाफिज भी तू हो गया। ना गया हजाबों पर्दा हो, हजाब का मतलब भी पर्दा होता है, यानी पर्दा ही होता है हजाब का मतलब। ते वो जड़ा हजाब सी वो तेरा मुखिया नहीं है कि तेन असलीयत का नहीं पता लगा, तेन हकीकत का नहीं पता लगा। तू कुरान नू रट लिया है, जबानी याद कर लिया है, पर तेनू अंदर की हकीकत का नहीं पता लगा। पढ़ पढ़ आलम फाजिल होयो, आलम का मतलब है स्कॉलर, ਤੇ ਫਾਜ਼ਲ ਦਾ ਮਤਲਬ ਵੀ ਹੈ ਸੁਪਰ ਸਕਾਲਰ, ਸਮਝ ਲਓ ਤੁਸੀਂ ਕਿ ਤੂੰ ਪੜ੍ਹ ਕੇ ਤੇ ਬੜਾ ਵੱਡਾ ਆਲਮ ਤੇ ਫਾਜ਼ਲ ਹੋ ਗਿਆ ਹੈ, ਬੜਾ ਆਪਣਾ ਤੂੰ ਆਲਮ ਤੇ ਇੰਟੈਲੈਕਚੁਅਲ ਬਣ ਗਿਆ ਹੈ। ਵੀ ਤਾਲਿਬ ਹੋਇਓ ਜ਼ਰਦਾ ਹੋ, ਵੀ ਦਾ ਮਤਲਬ ਹੈ ਅਜੇ ਵੀ। In spite of that, sir, ਉਹਦੇ ਬਾਵਜੂਦ ਵੀ ਜੀ, ਉਸ ਦੇ ਬਾਵਜੂਦ ਵੀ, ਉਸ ਦੇ ਹੁੰਦਿਆਂ ਵੀ, ਇਹ ਜਿਹੜੀ ਲਹਿੰਦੀ ਪੰਜਾਬੀ ਆ ਉਹਦੇ ਵਿੱਚ ਬਹੁਤ ਵਰਤਿਆ ਜਾਂਦਾ ਵੀ ਤਾਲਬ ਹੋਇਓ ਜ਼ਰਦਾ ਹੋ, ਫੇਰ ਵੀ ਨਾ ਪੜ੍ਹ ਲੈ ਕੇ ਫੇਰ ਵੀ ਤੂੰ ਜ਼ਰਦਾ ਯਾਨੀ ਸੋਨੇ ਦਾ, ਤੂੰ ਤਾਲਬ ਦਾ ਮਤਲਬ ਖਾਸ਼ਮੰਦ, ਮੰਗਣ ਵਾਲਾ, ਫੇਰ ਵੀ ਤੂੰ ਸੋਨੇ ਦਾ ਜਾਂ ਦੌਲਤ ਦਾ ਤੂੰ ਪੁਜਾਰੀ ਰਿਹਾ। 100,000 ਕਿਤਾਬਾਂ ਪੜ੍ਹਿਆ, ਜ਼ਾਲਮ ਨਫਸ ਨਾ ਮਰਦਾ ਹੋ, ਹਜ਼ਾਰਾਂ ਕਿਤਾਬਾਂ ਵੀ ਪੜ੍ਹ ਲਓ ਤੇ ਇਹ ਜਿਹੜੀ ਤੁਹਾਡੀ ਸੈਲਫ ਨਫਸ ਦਾ ਮਤਲਬ ਹੁੰਦਾ ਹੈ ਆਪਣੇ ਆਪ ਨੂੰ ਬਣਾਉਣਾ। ਹਾਂਜੀ, ਈਗੋ, ਹਾਂ ਬਿਲਕੁਲ ਈਗੋ। ਤੇ ਫਿਰ ਵੀ ਇਹ ਜਿਹੜੀ ਜ਼ਾਲਮ ਈਗੋ ਹੈ ਤੁਹਾਡੀ, ਇਹ ਨਹੀਂ ਮਰਦੀ। ਬਾਜ ਫਕੀਰਾਂ ਕਿਸੇ ਨਾ ਮਾਰਿਆ, ਬਾਹੂ ਚੋਰ ਅੰਦਰ ਦਾ ਹੋ, ਤੇ ਬਾਹੂ ਫਕੀਰਾਂ ਤੋਂ ਇਲਾਵਾ ਉਹਨਾਂ ਨੂੰ ਛੱਡ ਕੇ ਹੋਰ ਕਿਸੇ ਨੇ ਵੀ ਇਸ ਅੰਦਰ ਦੇ ਚੋਰ ਨੂੰ, ਯਾਨੀ ਇਹ ਜਿਹੜੀ ਈਗੋ ਹੈ ਇਹ ਬੰਦੇ ਦੇ ਅੰਦਰ ਦਾ ਚੋਰ ਹੈ ਤੇ ਇਹਨੂੰ ਕੋਈ ਹੋਰ ਨਹੀਂ ਮਾਰ ਸਕਿਆ, ਯਾਨੀ ਇਹਨੂੰ ਮਾਰਨ ਲਈ ਤੁਹਾਨੂੰ ਫਕੀਰ ਹੋਣਾ ਪੈਂਦਾ ਹੈ। ਅੱਛਾ ਜੀ, ਇਹ ਹੁਣ ਅੱਗੇ ਆ ਗਈ, ਇਹ ਤਨ ਰੱਬ ਸੱਚੇ ਦਾ ਹੁਜਰਾ, ਪਾ ਫਕੀਰਾ ਝਾਤੀ ਹੂ, ਨਾ ਕਰ ਮਿੰਨਤ ਖਾਜ ਖਿਜ਼ਰ ਦੀ, ਅੰਦਰ ਆਬ ਹਯਾਤੀ ਹੂ, ਸ਼ੌਕ ਦਾ ਦੀਵਾ ਬਾਲ ਹਨੇਰੇ, ਲੱਭੀ ਵਸਤ ਖੜਾਤੀ ਹੂ, ਮਰਨ ਥੀ ਅੱਗੇ ਮਰ ਰਹੇ ਬਾਹੂ, ਜਿਨਾ ਰਮਜ਼ ਪਛਾਤੀ ਹੋ। ਇਹ ਤਨ, ਇਹ ਜਿਸਮ ਜਿਹੜਾ ਤੇਰਾ ਹੈ, ਰੱਬ ਸੱਚੇ ਦਾ ਹੋ ਜਾ, ਇਹ ਖੁਦਾ ਦੀ, ਇਹ ਰੱਬ ਦੀ ਅਬੋਰਡ ਹੈ, ਇਹ ਰੱਬ ਦੀ ਘਰ ਹੈ। ਤੇਰਾ ਜਿਹੜਾ ਤਨ ਹੈ, ਤੇਰਾ ਜਿਹੜਾ ਜਿਸਮ ਹੈ, ਮਨ ਨਹੀਂ ਕਿਹਾ, ਤਨ ਕਿਹਾ ਹੈ। ਪਾ ਫਕੀਰਾ ਝਾਤੀ ਹੋ, ਫਕੀਰਾ ਤੂੰ ਉਹਨੂੰ ਝਾਤੀ ਪਾਉਣਾ ਜਿਹੜਾ ਹੁੰਦਾ, ਦੇਖ ਤੂੰ ਉਹਨੂੰ, ਉਸ ਤੇ ਨਜ਼ਰ ਪਾ, ਨਜ਼ਰ ਨਾ ਵੇਖ ਉਹਨੂੰ,
ना कर मिन्नत खाज खिजर दी। अच्छा, खाज खिजर दी ਤੈਨੂੰ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਹੈਗੀ, ਤੈਨੂੰ ਤਰਲੇ ਮਾਰਨ ਦੀ, ਤੈਨੂੰ ਉਹਦੇ ਕੋਲੋਂ ਬੈਗਿੰਗ ਕਰਨ ਦੀ ਕੋਈ ਲੋੜ ਨਹੀਂ ਹੈਗੀ। ਖਾਜ ਖਿਜ਼ਰ ਜਿਹੜਾ ਹੈ ਉਹਦੇ ਬਾਰੇ ਚ ਦੋ ਮਿਥਸ ਨੇ। ਇੱਕ ਤੇ ਹੈ ਕਿ ਉਹ ਦਰਿਆਵਾਂ ਦੇ ਕੰਢੇ ਕੰਢੇ ਚੱਲਦਾ ਹੈ ਤੇ ਉਹ ਲੋਕ ਜਿਨ੍ਹਾਂ ਨੂੰ ਰਸਤਾ ਭੁੱਲ ਜਾਂਦਾ ਹੈ ਉਹਨਾਂ ਨੂੰ ਸਿੱਧਾ ਰਸਤਾ ਦਿਖਾਉਂਦਾ ਹੈ। ਤੇ ਦੂਜਾ ਇਹ ਹੈ ਕਿ ਉਹਦੇ ਕੋਲ ਐਸਾ ਪਾਣੀ ਹੈ ਜਿਹੜਾ ਕਿ ਪੀ ਲਓ ਤੇ ਫਿਰ ਤੁਸੀਂ ਮਰ ਨਹੀਂ ਸਕਦੇ ਕਦੀ ਵੀ, ਤੁਸੀਂ ਇਟਰਨਿਟੀ ਤੱਕ ਜੀਵੋਗੇ। ਜਿਸ ਤਰ੍ਹਾਂ ਗਾਲਬ ਦਾ ਉਹ ਸ਼ੇਰ ਹੈਗਾ, ਕਿਆ ਖਿਜ਼ਰ ਨੇ ਸਿਕੰਦਰ ਸੇ। ਅੱਛਾ, ਇਹ ਖਿਜ਼ਰ ਦੀ ਇਹ ਜਿਹੜੀ ਆਬੇ ਹਯਾਤ ਜਿਹੜੀ ਇਟਰਨਿਟੀ ਦਾ ਵਾਟਰ ਹੈ, ਉਹ ਨਾ ਕਰ ਮਿੰਨਤ ਖਾਜ ਖਿਜ਼ਰ ਦੀ ਅੰਦਰ ਆਵ। ਮਤਲਬ ਖਾਜਾ ਖਿਜ਼ਰ ਦੀ ਤੂੰ ਕੋਈ ਮਿਹਨਤ ਨਾ ਕਰ, ਤੂੰ ਉਹਦੀ ਬੈਗਿੰਗ ਨਾ ਕਰ, ਤੇਰੇ ਅੰਦਰ ਹੀ ਉਹ ਜਿਹੜਾ ਇਟਰਨਲ ਵਾਟਰ ਹੈ ਉਹ ਹੈਗਾ। ਸ਼ੌਕ ਦਾ ਦੀਵਾ ਬਾਲ ਹਨੇਰੇ, ਇਹ ਜਿਹੜਾ ਤੇਰਾ ਅੰਦਰ ਹੈ ਇਹਦੇ ਵਿੱਚ ਹਨੇਰਾ ਹੈ, ਇਹਦੇ ਵਿੱਚ ਸ਼ੌਕ ਦਾ ਦੀਵਾ ਬਾਲ, ਇਸ਼ਕ ਦਾ ਦੀਵਾ ਬਾਲ। ਲੱਭੀ ਵਸਤ ਖੜਾਤੀ ਹੋ, ਤੇ ਤਾਂ ਤੈਨੂੰ ਵਸਤ ਦਾ ਮਤਲਬ ਹੈ ਕਮੋਡਿਟੀ, ਚੀਜ਼। ਖੜਾਤੀ ਦਾ ਮਤਲਬ ਹੈ ਗਵਾਚੀ ਹੋਈ, ਲਾਸਟ। ਤੇ ਇਹ ਜੇ ਤੂੰ ਅੰਦਰ ਆਪਣੇ ਸ਼ੌਕ ਦਾ ਦੀਵਾ ਬਾਲ ਲਵੇਂ ਤੇ ਤੈਨੂੰ ਜਿਹੜੀ ਲਾਸਟ ਕਮੋਡਿਟੀਜ਼ ਨੇ, ਜਿਹੜੀਆਂ ਲਾਸਟ ਥਿੰਗਸ ਨੇ, ਉਹ ਫੇਰ ਤੋਂ ਲੱਭ ਜਾਣਗੀਆਂ। ਮਰਨ ਥੀ ਅੱਗੇ ਮਰ ਰਹੇ ਬਾਹੂ, ਜਿਨ੍ਹਾਂ ਰਮਜ਼ ਪਛਾਤੀ ਹੋ। ਜਿਨ੍ਹਾਂ ਨੂੰ ਇਹ ਰਮਜ਼ ਸਮਝ ਆ ਗਈ ਜਿਹਦਾ ਉੱਤੇ ਜ਼ਿਕਰ ਹੋਇਆ ਹੈ, ਜਿਹੜੇ ਇਹ ਰਮਜ਼ ਸਮਝ ਲੈਣ ਉਹ ਮਰਨ ਤੋਂ ਪਹਿਲੇ ਹੀ ਮਰ ਜਾਂਦੇ ਨੇ। ਮਤਲਬ ਇਹ ਹੈ ਕਿ ਉਹ ਮਰਨ ਤੋਂ ਪਹਿਲੇ ਮਰਨ ਦਾ ਮਤਲਬ ਸਿੰਪਲ ਇਹ ਹੈਗਾ ਕਿ ਉਹ ਆਪਣੀ ਈਗੋ ਨੂੰ ਮਾਰ ਕੇ ਤੇ ਉਹ ਉਹਨਾਂ ਦਾ ਦੂਸਰਾ ਜੀਵਨ ਹੋ ਜਾਂਦਾ ਹੈ। ਅੱਛਾ, ਇਹ ਹੁਣ ਜਿਹੜਾ ਇਹ ਤਨ ਰੱਬ ਸੱਚੇ ਦਾ ਹੁਜਰਾ, ਇਹ ਮੈਂ ਤੁਹਾਨੂੰ ਪਹਿਲੇ ਵੀ ਮੇਰਾ ਖਿਆਲ ਹੈ ਕਿ ਮੈਂ ਜ਼ਿਕਰ ਕਰ ਚੁੱਕਿਆ ਹਾਂ, ਔਰ ਨੂਰ ਸਾਹਿਬ ਨੂੰ ਤਾਂ ਪਤਾ ਹੋਏਗਾ ਕਿ ਇਹ ਜਿਹੜਾ ਤੰਤਰਵਾਦ ਸੀ ਤੇ ਯੋਗ ਸੀ, ਇਹਨਾਂ ਦੋਹਾਂ ਫਲਸਫਿਆਂ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਬੰਦੇ ਦਾ ਜਿਸਮ ਜਿਹੜਾ ਹੈ ਉਹ ਯੂਨੀਵਰਸ ਦਾ ਸੈਂਟਰ ਹੈ, ਔਰ ਬੰਦਾ ਆਪਣੇ ਤਨ ਦੇ ਅੰਦਰ, ਤੰਤਰਵਾਦ ਦਾ ਮਤਲਬ ਹੀ ਹੈਗਾ ਤਨਵਾਦ, ਤੇ ਬੰਦਾ ਜੇ ਆਪਣੇ ਤਨ ਦੀਆਂ ਸ਼ਕਤੀਆਂ ਨੂੰ ਜਗਾ ਲਵੇ ਤੇ ਉਹ ਬਾਕੀ ਸਾਰੇ ਸੰਸਾਰ ਨੂੰ ਕੰਟਰੋਲ ਕਰ ਸਕਦਾ ਹੈ। ਲਿਹਾਜ਼ਾ ਇਹ ਜਿਹੜਾ ਬੈਤ ਹੈ ਇਹਦੇ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਆਪਣਾ ਸੁਲਤਾਨ ਬਾਹੂਰੀ ਨੇ ਉਹ ਇੰਸਪਾਇਰਡ ਜ਼ਿਆਦਾਤਰ ਯੋਗ ਦੇ ਫਲਸਫੇ ਤੋਂ ਨੇ, ਤੰਤਰਵਾਦ ਤੋਂ ਜ਼ਿਆਦਾ ਪ੍ਰਭਾਵਿਤ ਨੇ, ਜਿਹੜਾ ਕਿ ਪੰਜਾਬ ਦਾ ਪੁਰਾਣਾ ਫਲਸਫਾ ਹੈ। ਔਰ ਉਹਨਾਂ ਦੀ ਇਹ ਜਿਹੜੀ ਫਲਸਫਾ ਹੈ, ਇਹਨੂੰ ਮਿਡਲ ਈਸਟਰਨ ਜਾਂ ਕਿਸੇ ਹੋਰ ਫਲਸਫੇ ਵਿੱਚ ਨਹੀਂ ਲੱਭਿਆ ਜਾ ਸਕਦਾ। ਇਹਨੂੰ ਤੁਸੀਂ ਸਿਰਫ ਯੋਗ ਔਰ ਯੋਗ ਵਿੱਚ ਹੀ ਲੱਭ ਸਕਦੇ ਹੋ। ਤੇ ਇਹ ਹੈਗਾ ਕਿ ਤਨ ਜਿਹੜਾ ਹੈ ਨਾ ਬੰਦੇ ਦਾ, ਉਹ ਰੱਬ ਦਾ ਹੁਜਰਾ ਹੈ, ਰੱਬ ਉਹਦੇ ਅੰਦਰ ਰਹਿੰਦਾ ਹੈ। ਅੱਛਾ ਜੀ, ਅਗਲਾ ਆ ਗਿਆ 5। ਡਾਕਟਰ ਸਾਹਿਬ ਇੱਕ ਦੱਸੋ ਕਿ ਆਪਾਂ ਇਹ ਬੜਾ ਕੈਰੈਕਟਰਿਸਟਿਕ ਸਾਰਿਆਂ ਸ਼ੇਅਰਾਂ ਦੇ ਵਿੱਚ ਹੂ ਆਈ ਜਾ ਰਿਹਾ, ਉਹਦੀ ਕੋਈ ਖਾਸ ਇੰਪੋਰਟੈਂਸ ਹੈ? ਮੈਨੂੰ ਨਹੀਂ ਪਤਾ ਉਹਦੀ ਕੀ ਇੰਪੋਰਟੈਂਸ ਹੈ, ਪਰ ਇਹ ਸੁਲਤਾਨ ਵਡਿਆਈ ਹੋ, ਚਾਈ ਹੋ, ਕਮਾਈ ਹੋ, ਹੂ ਦਾ ਮਤਲਬ ਇਹ ਹੀ ਹੈ ਕਿ ਜਿਹੜੀ ਅੰਦਰੋਂ ਹੂਕ ਨਿਕਲਦੀ ਹੈ। ਮਤਲਬ ਕੋਈ ਹੋਰ ਕਿਸੇ ਨੇ ਵਰਤਿਆ ਨਹੀਂ ਹੈ ਇਹਨੂੰ। ਹਾਂਜੀ, ਇਸ ਤਰ੍ਹਾਂ ਸਿਰਫ ਇਵੇਂ ਜਿਹੜਾ ਹੈ ਉਹ ਸਿਰਫ ਸੁਲਤਾਨ ਬਾਹੂ ਉਹਨਾਂ ਹੀ ਵਰਤਿਆ ਹੈ। ਅੱਛਾ ਜੀ, ਪੜ ਆਲਮ ਕਰਨ ਤਕੱਬਰ, ਮੁੱਲਾ ਕਰਨ ਵਡਿਆਈ ਹੋ। ਗਲੀਆਂ ਦੇ ਵਿੱਚ ਫਿਰਨ ਨਮਾਣੇ, ਬਗਲ ਕਿਤਾਬਾਂ ਚਾਈ ਹੋ। ਜਿੱਥੇ ਵੇਖਣ ਚੰਗਾ ਚੋਖਾ, ਪੜਨ ਕਲਾਮ ਸਵਾਈ ਹੋ। ਦੋਹੀ ਜਹਾਨੀ ਮੁੱਠੇ ਬਾਹੂ, ਖਾਦੀ ਵੇਚ ਕਮਾਈ ਹੋ। ਪੜ ਆਲਮ ਕਰਨ ਤਕੱਬਰ, ਆਲਮ ਜਿਹੜੇ ਨੇ, ਸਕਾਲਰ ਜਿਹੜੇ ਨੇ, ਟ੍ਰੈਡੀਸ਼ਨਲ ਸਕਾਲਰ ਜਿਹੜੇ ਨੇ, ਉਹ ਪੜ ਕੇ ਤੇ ਤਕੱਬਰ ਕਰਦੇ ਨੇ। ਤਕੱਬਰ ਦਾ ਮਤਲਬ ਹੈ ਐਰੋਗੈਂਸ ਸ਼ੋ ਕਰਦੇ ਨੇ। ਮੁੱਲਾ ਕਰਨ ਵਡਿਆਈ ਹੋ, ਤੇ ਮੁੱਲਾ ਵੀ ਜਿਹੜੇ ਨੇ ਉਹ ਆਪਣੇ ਆਪ ਨੂੰ ਵਡਿਆਉਂਦੇ ਨੇ, ਆਪਣੇ ਆਪ ਨੂੰ ਉੱਚਾ ਵਿਖਾਉਂਦੇ ਨੇ।
ਗਲੀਆਂ ਦੇ ਵਿੱਚ ਫਿਰਨ ਨਿਮਾਣੇ, ਇਹ ਵਿਚਾਰੇ ਜਿਹੜੇ ਨੇ, ਨਿਮਾਣੇ ਦਾ ਮਤਲਬ ਵਿਚਾਰੇ, ਇਹ ਵਿਚਾਰੇ ਜਿਹੜੇ ਨੇ ਇਹਨਾਂ ਦੀ ਅਸਲੀ ਹਾਲਤ ਇਹ ਹੈ ਕਿ ਗਲੀਆਂ ਵਿੱਚ ਇਹ ਬਗਲ ਵਿੱਚ ਕਿਤਾਬਾਂ ਚੁੱਕ ਕੇ ਫਿਰ ਰਹੇ ਨੇ। ਤੇ ਉਹ ਮਤਲਬ ਜਿਵੇਂ ਜਿਵੇਂ ਇਹ ਫੇਰੀ ਵਾਲੇ ਨਹੀਂ ਹੁੰਦੇ ਜਿਹੜੇ ਸਿਰ ਤੇ ਚੁੱਕ ਕੇ ਚੀਜ਼ਾਂ ਤੇ ਜਾਂ ਰੇੜੇ ਤੇ ਰੱਖ ਕੇ ਵੇਚਦੇ ਨੇ, ਤੇ ਇਹ ਉਸ ਤਰ੍ਹਾਂ ਦੇ ਬੰਦੇ ਨੇ ਕਿ ਇਹਨਾਂ ਦਾ ਇਲਮ ਦੇ ਨਾਲ ਕੋਈ ਤਾਲੁਕ ਨਹੀਂ ਹੈ, ਸਿਰਫ ਉਸ ਇਲਮ ਨੂੰ ਸਿੱਖ ਕੇ ਇਹਨਾਂ ਨੂੰ ਵੇਚਣ ਦੇ ਵਿੱਚ ਦਿਲਚਸਪੀ ਹੈ। ਜਿੱਥੇ ਵੇਖਣ ਚੰਗਾ ਚੋਖਾ, ਜਿੱਥੇ ਵੀ ਇਹ ਚੰਗਾ ਚੋਖਾ ਦਾ ਮਤਲਬ ਹੈ ਪਲੰਟੀਫੁਲ, ਕੁਆਲਿਟੀ 'ਚ ਬਹੁਤ ਬਿਹਤਰ। ਚੰਗਾ ਦਾ ਮਤਲਬ ਹੈ ਬਿਹਤਰ, ਤੇ ਚੋਖਾ ਦਾ ਮਤਲਬ ਹੈ ਬਹੁਤਾ। ਜਿੱਥੇ ਇਹ ਬਹੁਤਾ ਖਾਣਾ, ਇਹਨੇ ਦੇ ਵਿੱਚ ਜਿਹੜਾ ਅਸਿਊਮਡ ਲਫ਼ਜ਼ ਹੈ ਉਹ ਖਾਣਾ ਹੈ, ਕਿ ਇਹ ਜਿੱਥੇ ਵੀ ਚੰਗਾ ਚੋਖਾ ਖਾਣਾ ਵੇਖਦੇ ਨੇ, ਪੜ੍ਹਨ ਕਲਾਮ ਸਵਾਈ ਹੋ, ਉੱਥੇ ਇਹ ਕਲਾਮ ਨੂੰ 1/4 ਯਾਨੀ ਦੁਗਣਾ ਤਕਰੀਬਨ ਸਮਝ ਲਓ ਤੁਸੀਂ ਪੜ੍ਹ ਦਿੰਦੇ ਨੇ। ਤੇ ਇਹਦਾ ਤੁਹਾਨੂੰ ਲਤੀਫਾ ਵੀ ਇੱਕ ਸੁਣਾ ਦਿਆਂ, ਇਸ ਮਿਸਰੇ ਦੀ ਜਿਹੜੀ ਤਸ਼ਰੀਹ ਕਰਦਾ ਹੈ। ਉਹ ਇਹ ਕਹਿੰਦਾ ਹੈ ਕਿ ਜੀ ਮੁੰਡਾ ਗਿਆ ਆਪਣਾ ਹਾਫਿਜ਼ ਸਾਹਿਬ ਕੋਲ ਮਸੀਤੇ, ਤੇ ਉਹਨੇ ਕਿਹਾ ਜੀ ਖਤਮ ਦਵਾਉਣਾ। ਤੁਹਾਨੂੰ ਪਤਾ ਹੈ ਖਤਮ ਕੀ ਹੁੰਦਾ ਹੈ? ਨੂਰ ਸਾਹਿਬ ਤੁਹਾਨੂੰ ਪਤਾ ਹੈ, ਤੁਸੀਂ ਆਪਣਾ ਅਮਰਜੀਤ ਤੁਹਾਨੂੰ ਪਤਾ ਹੈ ਖਤਮ ਕੀ ਹੁੰਦਾ ਹੈ? ਜੀ ਡਾਕਟਰ ਸਾਹਿਬ ਨਹੀਂ ਮੈਨੂੰ ਪਤਾ। ਇਲਮ ਨਹੀਂ ਜੀ। ਨਹੀਂ ਪਤਾ ਜੀ। ਖਤਮ ਹੁੰਦਾ ਹੈ ਕਿ ਤੁਹਾਡੇ ਨੂੰ ਕੀ ਕਹਿੰਦੇ ਨੇ, ਅਰਦਾਸ ਕਰਾਉਣਾ ਹੁੰਦਾ ਹੈ, ਜਿਹੜਾ ਕਿ ਆਪਣਾ ਖਾਣੇ ਦੇ ਉੱਤੇ ਕੁਰਾਨ ਪੜ੍ਹਿਆ ਜਾਂਦਾ ਹੈ। ਹਾਂਜੀ, ਅਰਦਾਸ। ਹਾਂਜੀ, ਉਹ ਤੁਹਾਡੇ ਹਾਂ ਅਰਦਾਸ ਉਹਨੂੰ ਕਹਿੰਦੇ ਨੇ। ਤੇ ਇਹ ਕਹਿੰਦਾ ਹੈ, ਇਹ ਮਿਸਰਾ ਇਹ ਕਹਿ ਰਿਹਾ ਕਿ ਜਿੱਥੇ ਤੇ ਤੁਹਾਨੂੰ, ਅੱਛਾ ਹਾਂ ਉਹ ਮੈਂ ਦੱਸ ਰਿਹਾ ਸੀ, ਮੁੰਡਾ ਗਿਆ ਹਾਫਿਜ਼ ਜੀ ਕੋਲ ਮਸੀਤੇ, ਤੇ ਉਹਨੇ ਕਿਹਾ ਹਾਫਿਜ਼ ਜੀ ਖਤਮ ਦੁਆ ਦੇ ਜਾਓ ਕਿ ਅਰਦਾਸ ਕਰ ਜਾਓ। ਤੇ ਹਾਫਿਜ਼ ਜੀ ਨੇ ਕਿਹਾ ਤੇਰਾ ਘਰ ਕਿੱਥੇ ਹੈ? ਨਹੀਂ, ਉਹਨੇ ਪਹਿਲੇ ਕਿਹਾ ਤੁਸੀਂ ਪਕਾਇਆ ਮੰਗਵਾਉਣਾ, ਕੀ ਸ਼ੈ ਪਕਾਈ ਹੈ? ਤੇ ਉਹਨੇ ਕਿਹਾ ਜੀ ਦਾਲ ਹੈਗੀ ਹੈ। ਤੇ ਉਹਨੇ ਕਿਹਾ ਤੇਰਾ ਘਰ ਕਿੱਥੇ ਹੈ? ਕਹਿੰਦਾ ਤੁਹਾਡੇ ਮਸੀਤ ਦੇ ਪਿਛਲੀ ਗਲੀ 'ਚ ਹੈ। ਉਹ ਪਿਛਲੀ ਗਲੀ ਐਡੀ ਦੂਰ, ਬਈ ਮੈਂ ਨਹੀਂ ਜਾ ਸਕਦਾ। ਉਹ ਚਲਾ ਗਿਆ ਤੇ ਇੱਕ ਹੋਰ ਆਇਆ, ਤੇ ਉਹਨੇ ਕਿਹਾ ਹਾਫਿਜ਼ ਜੀ ਖਤਮ ਦੇ ਜਾਓ। ਤੇ ਉਹਨੇ ਕਿਹਾ ਪਕਾਇਆ ਕੀ ਹੈ ਤੁਸੀਂ? ਉਹਨੇ ਕਿਹਾ ਜੀ ਕੁੱਕੜ ਪਕਾਇਆ ਹੈ, ਚਿਕਨ ਪਕਾਇਆ ਹੈ। ਕਹਿੰਦੇ ਕਿੱਥੇ ਰਹਿਣਾ, ਕਿੱਥੇ ਤੁਹਾਡਾ ਘਰ? ਉਹ ਜੀ ਆਖਰੀ ਗਲੀ 'ਚ ਹੈ। ਇਹ ਆਖਰੀ ਗਲੀ, ਮੈਂ ਹੁਣੇ ਆਇਆ। ਇਹ ਹੈਗਾ ਚੰਗਾ ਚੋਖਾ ਵੇਖਣ, ਜਿੱਥੇ ਵੇਖਣ ਚੰਗਾ ਚੋਖਾ, ਪੜ੍ਹਨ ਕਲਾਮ ਸਵਾਈ ਹੂ, ਦੋਈ ਜਹਾਨੀ ਮੁੱਠੇ ਬਾਹੂ। ਉਹ ਦੋਵਾਂ ਜਹਾਨਾਂ 'ਚ, ਯਾਨੀ ਇਹ ਜ਼ਿੰਦਗੀ 'ਚ ਔਰ ਇਸ ਜ਼ਿੰਦਗੀ ਤੋਂ ਬਾਅਦ ਵਾਲੇ ਜਹਾਨ 'ਚ ਮੁੱਠੇ ਮਤਲਬ ਉਹਨਾਂ they are deprived of, cheated of, ਖਾਦੀ ਵੇਚ ਕਮਾਈ ਹੋ। ਕਿਉਂਕਿ ਉਹ ਜਿਹੜੀ ਕਮਾਈ ਉਹਨਾਂ ਦੀ ਹੈ ਉਹ ਪੜ੍ਹਾਈ ਸੀਗੀ, ਉਹਨਾਂ ਚੂੰਕਿ ਉਹਨੂੰ ਵੇਚ ਕੇ ਖਾਧਾ ਹੈ, ਤੇ ਇਸ ਲਈ ਉਹ ਦੋਵਾਂ ਜਹਾਨਾਂ ਦੇ ਵਿੱਚ ਹੀ ਜਿਹੜੇ ਹੈ ਉਹ ਸਮਝ ਲਓ ਕਿ ਉਹਨਾਂ ਦਾ they are deprived। ਅੱਛਾ ਜੀ, ਅੱਗੇ ਜੀ, ਪੜ੍ਹ ਇਲਮ ਮੁਸ਼ਾਇਖ ਸਦਾਵਣ, ਕਰਨ ਇਬਾਦਤ ਦੋਹਰੀ ਹੋ, ਅੰਦਰ ਝੁਗੀ ਪਈ ਲੁਟੀਵੇ, ਤਨ ਮਨ ਖਬਰ ਨ ਮੋਰੀ ਹੋ, ਮੌਲਾ ਵਾਲੀ ਸਦਾ ਸੁਖਾਲੀ, ਦਿਲ ਤੋਂ ਲਾਗਤ ਕੋਰੀ ਹੋ, ਬਾਹੂ ਰੱਬ ਤਿਨਾਂ ਨੂੰ ਹਾਸਿਲ, ਜਿਨ੍ਹਾਂ ਜੱਗ ਨਾ ਚੋਰੀ ਹੋ। ਪੜ੍ਹ ਇਲਮ ਮੁਸ਼ਾਇਖ, ਇਹ ਵੀ ਦਾ ਮਤਲਬ ਸਕਾਲਰਸ ਐਂਡ ਵੈਲ ਰੈਡ ਪੀਪਲ। ਪੜ੍ਹ ਇਲਮ ਮੁਸ਼ਾਇਖ ਸਦਾਵਣ, ਪੜ੍ਹ ਕੇ ਜਿਹੜੇ ਇਲਮ ਨੂੰ ਪੜ੍ਹ ਕੇ ਤੇ ਆਪਣੇ ਆਪ ਨੂੰ ਸ਼ੇਖ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਮੁਸ਼ਾਇਖ ਦਾ ਮਤਲਬ ਸ਼ੇਖ ਦਾ ਮਤਲਬ ਬਹੁਤ ਜਿਹੜਾ ਵੱਡੇ ਦਰਜੇ ਦਾ ਪੀਰ ਹੈ। ਕਰਨ ਇਬਾਦਤ ਦੋਹਰੀ ਹੋ, ਤੇ ਇਹ ਪ੍ਰੇਅਰ ਜਿਹੜੀਆਂ ਨੇ ਇਹ ਦੂਜਿਆਂ ਨਾਲ ਡਬਲ ਕਰਦੇ ਨੇ। ਮਤਲਬ ਇਹ ਵੀ ਨਹੀਂ ਹੈ ਇਹਨੂੰ ਕਰਦੇ ਨਹੀਂ, ਇਹ ਡਬਲ ਇਬਾਦਤ ਕਰਦੇ ਨੇ, ਪ੍ਰੇਅਰ ਕਰਦੇ ਨੇ। ਲੇਕਿਨ ਅੰਦਰ ਝੁੱਗੀ ਪਈ ਲੁਟੀਵੇ, ਉਹਨਾਂ ਦੇ ਅੰਦਰ
ਦਿਲ ਦੇ ਅੰਦਰ ਜਿਹੜੀ ਜਿਹੜੀ ਝੁੱਗੀ ਹੈ, ਝੁੱਗੀ ਦਾ ਮਤਲਬ ਹੱਟ, ਉਹਨੂੰ ਲੁੱਟਿਆ ਜਾ ਰਿਹਾ ਹੈ, ਉਹ ਹਰਦਮ ਲੁੱਟੀ ਜਾ ਰਹੀ ਹੈ। ਤਨ ਮਨ ਖਬਰ ਨਾ ਮੋਰੀ ਹੋ, ਲੇਕਿਨ ਤਨ ਮਨ ਦੀ ਖਬਰ ਸਾਹਮਣੇ ਨਹੀਂ, ਮੋਰੀ ਦਾ ਮਤਲਬ ਅੱਗੇ ਸਾਹਮਣੇ, ਲੇਕਿਨ ਤਨ ਮਨ ਦੀ ਉਹਨਾਂ ਨੂੰ ਕੋਈ ਖਬਰ ਨਹੀਂ ਹੁੰਦੀ। ਮੌਲਾ ਵਾਲੀ ਸਦਾ ਸੁਖਾਲੀ, ਜਿਹੜੀ ਰੱਬ ਵਾਲੀ ਹੈ ਉਹ ਹਮੇਸ਼ਾ ਹੀ ਸੌਖੀ ਹੁੰਦੀ ਹੈ। ਦਿਲ ਤੋਂ ਲਾਤ ਕੋਰੀ ਹੋ, ਇਹ ਦਿਲ ਤੋਂ ਪਰਦਾ ਜਿਹੜਾ ਹੈ ਉਹ ਚੁੱਕ ਦੇ। ਬਾਹੂ ਰੱਬ ਤਿਨਾਂ ਨੂੰ ਹਾਸਲ, ਬਾਹੂ ਰੱਬ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਜੱਗ ਨਾ ਚੋਰੀ ਹੋ, ਜਿਹੜੇ ਦੁਨੀਆ ਦੇ ਕੋਲੋਂ ਚੀਟ ਨਹੀਂ ਕਰਦੇ, ਚੋਰੀ ਨਹੀਂ ਕਰਦੇ, ਜਿਹੜੇ ਥੀਫ ਨਹੀਂ ਹੈਗੇ। ਤੇ ਇਹ ਮਤਲਬ ਹੈ ਕਿ ਜਿਹੜਾ ਆਰਗੇਨਾਈਜ਼ਡ ਰਿਲੀਜਨ ਦੇ ਉੱਤੇ ਇਸ ਤੋਂ ਵੱਧ ਕੇ ਔਰ ਇੰਨੀ ਕਲੀਅਰ ਕੱਟ ਦੀ ਜਿਹੜੀ ਕ੍ਰਿਟਿਸਿਜ਼ਮ ਹੈ ਉਹ ਸੁਲਤਾਨ ਬਾਹੂ ਤੋਂ ਇਲਾਵਾ ਕਿਸੇ ਨੇ ਵੀ ਨਹੀਂ ਕੀਤੀ। ਮਤਲਬ ਇਹ ਹੈ ਕਿ ਬੁੱਲੇ ਸ਼ਾਹ ਨੇ ਵੀ ਕਾਫੀ ਕੀਤੀ ਹੈ, ਵਾਰਿਸ ਸ਼ਾਹ ਨੇ ਵੀ ਕਾਫੀ ਕੀਤੀ ਹੈ, ਬਾਬਾ ਗੁਰੂ ਨਾਨਕ ਜੀ ਨੇ ਵੀ ਬਹੁਤ ਕੀਤੀ ਹੈ, ਲੇਕਿਨ ਸੁਲਤਾਨ ਬਾਹੂ ਜਿੰਨੇ ਆਸਾਨ ਲਫ਼ਜ਼ਾਂ 'ਚ ਆਰਗੇਨਾਈਜ਼ਡ ਰਿਲੀਜਨ ਨੂੰ ਰਿਜੈਕਟ ਕਰਦੇ ਨੇ, ਉਹ ਮੇਰਾ ਖਿਆਲ ਹੈ ਕਿ ਉਹ ਬਹੁਤ ਯੂਨੀਕ ਹੈ। ਇਹਦੇ 'ਚ ਤਾਂ ਤੁਸੀਂ ਜਿਹੜੇ ਹੁਣ ਪਿਛਲੀ ਅਸੀਂ ਪੜ੍ਹੇ ਨੇ ਉਹਨਾਂ 'ਚ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਇਹ ਫਿਰ ਉਹ ਹੀ ਹੈ, ਉਸ ਤਰ੍ਹਾਂ ਦੇ ਬੰਦ ਹੈ, ਬੈਤ ਹੈ। ਪੜ ਪੜ ਇਲਮ ਮਲੂਕ ਰਿਝਾਵਣ, ਕਿਆ ਹੋਇਆ ਇਸ ਪੜ੍ਹਿਆ ਹੂ, ਹਰਗਿਜ਼ ਮੱਖਣ ਮੂਲ ਨਾ ਆਵੇ, ਫੱਟੇ ਦੁੱਧ ਦੇ ਕੜਿਆ ਹੂ। ਆਖ ਚੰਡੋਰਾ ਹੱਥ ਕੀ ਆਇਓ, ਇਸ ਅੰਗੂਰੀ ਫੜਿਆ ਹੂ। ਹਿੱਕ ਦਿਲ ਖਸਤਾ ਰੱਖੀ ਬਾਹੂ, ਲਈ ਇਬਾਦਤ ਵਰਿਆ ਹੂ। ਪੜ ਪੜ ਇਲਮ ਮਲੂਕ ਰਿਝਾਵਣ, ਮਲੂਕ ਦਾ ਮਤਲਬ ਹੈ ਐਮਪਰਰਸ, ਬਾਦਸ਼ਾਹ। ਇਹ ਇਲਮ ਇਸ ਲਈ ਪੜ੍ਹਦੇ ਨੇ, ਪੜ ਇਲਮ ਹਾਸਲ ਕਰਕੇ, ਤੇ ਇਹ ਜਿਹੜੇ ਬਾਦਸ਼ਾਹ ਨੇ ਉਹਨਾਂ ਨੂੰ ਰਾਜ਼ੀ ਕਰਦੇ ਨੇ। ਰਿਝਾਉਣ ਦਾ ਮਤਲਬ ਹੈ ਉਹਨਾਂ ਨੂੰ ਰਾਜ਼ੀ ਕਰਦੇ ਨੇ। ਕਿਆ ਹੋਇਆ ਇਸ ਪੜ੍ਹਿਆ ਹੋ, ਇਹੋ ਜਿਹੀ ਪੜ੍ਹਾਈ ਦਾ ਫਾਇਦਾ ਕੀ ਹੈ ਕਿ ਤੁਸੀਂ ਪੜ੍ਹ ਕੇ ਸਿਰਫ ਬਾਦਸ਼ਾਹਾਂ ਨੂੰ ਰਾਜ਼ੀ ਰੱਖਣ ਲਈ ਪੜ੍ਹਦੇ ਹੋ, ਤੇ ਉਸ ਪੜ੍ਹਾਈ ਦਾ ਕੀ ਫਾਇਦਾ ਹੈ। ਅੱਛਾ, ਹੁਣ ਇਹਦਾ ਅੱਗੇ ਮਿਸਾਲ ਦਿੰਦੇ ਨੇ, ਹਰਗਿਜ਼ ਮੱਖਣ ਮੂਲ ਨਾ ਆਵੇ, ਫੱਟੇ ਦੁੱਧ ਦੇ ਕੜਿਆ ਹੋ। ਜਿਹੜਾ ਦੁੱਧ ਫਟ ਜਾਂਦਾ ਹੈ, ਤੁਹਾਨੂੰ ਇਹ ਤਾਂ ਪਤਾ ਹੀ ਹੈ ਫਟਦਾ ਕਿਵੇਂ ਦੁੱਧ, ਜਦੋਂ ਉਹਦੇ 'ਚ ਕੋਈ ਪੁਰਾਣਾ ਹੋ ਜਾਂਦਾ ਹੈ ਜਾਂ ਉਹਦੇ 'ਚ ਕੋਈ ਤੁਸੀਂ ਤੁਰਸ਼ ਚੀਜ਼ ਪਾ ਦਿਓ, ਜਿਵੇਂ ਨਿੰਬੂ ਹੈ, ਤੇ ਉਹ ਦੁੱਧ ਫਟ ਜਾਂਦਾ ਹੈ। ਤੇ ਦੁੱਧ ਜਿਹੜਾ ਹੈ ਜਦੋਂ ਫਟ ਜਾਂਦਾ ਹੈ, ਉਹਨੂੰ ਫਿਰ ਜਿੰਨਾ ਵੀ ਕਾੜਿਆ ਜਾਏ, ਜਿੰਨਾ ਮਰਜ਼ੀ ਉਬਾਲਿਆ ਜਾਏ, ਤੁਹਾਨੂੰ ਪਤਾ ਨਾ ਕਿ ਜਿਹੜਾ ਮੱਖਣ ਬਣਦਾ ਹੈ ਉਹ ਇੰਝ ਬਣਦਾ ਹੈ ਕਿ ਜਿਹੜਾ ਦੁੱਧ ਆਉਂਦਾ ਹੈ ਉਹਨੂੰ ਬੋਇਲ ਕੀਤਾ ਜਾਂਦਾ, ਕਾੜਿਆ ਜਾਂਦਾ ਹੈ। ਕਾੜ ਕੇ ਤੇ ਉਹਨੂੰ ਫਿਰ ਜਾਗ ਲਾਈ ਜਾਂਦੀ ਹੈ। ਜਾਗ ਲਾਉਣ ਦਾ ਮਤਲਬ ਹੈ ਉਹਨੂੰ ਜਿਹੜਾ ਦਹੀਂ ਹੈ ਥੋੜਾ ਜਿਹਾ ਉਹਦੇ 'ਚ ਦਹੀਂ ਪਾਇਆ ਜਾਂਦਾ ਹੈ, ਤੇ ਅਗਲੇ ਦਿਨ ਉਹ ਜੰਮ ਜਾਂਦਾ ਹੈ ਦੁੱਧ, ਤੇ ਫਿਰ ਉਹਨੂੰ ਰਿੜਕ ਕੇ ਮਧਾਣੀ ਨਾਲ ਜਾਂ ਮਧਾਣੀ ਨਾਲ ਹੀ, ਤੇ ਉਹਦੇ ਵਿੱਚੋਂ ਉਹਨੂੰ ਰਿੜਕਦੇ ਜਾਂਦੇ ਨੇ, ਤੇ ਮੱਖਣ ਜਿਹੜਾ ਉੱਤੇ ਆ ਜਾਂਦਾ ਹੈ, ਤੇ ਉਹ ਮੱਖਣ ਉਹ ਕੱਢ ਲੈਂਦੇ ਨੇ। ਤੇ ਇਹ ਇੱਥੇ ਕਹਿ ਰਹੇ ਨੇ ਬਾਹੂਰੀ ਕਿ ਜਿਹੜਾ ਫਟਿਆ ਦੁੱਧ ਹੈ ਉਹਨੂੰ ਜਿੰਨਾ ਮਰਜ਼ੀ ਉਬਾਲ ਲਓ, ਕਾੜ ਲਓ, ਉਹਦੇ ਉੱਤੇ ਮੱਖਣ ਨਹੀਂ ਆਉਣਾ ਕਦੀ ਵੀ। ਆਖ ਚੰਦੋਰਾ ਹੱਥ ਕੀ ਆਇਓ, ਚੰਦੋਰਾ ਜਿਹੜਾ ਇੱਕ ਛੋਟਾ ਜਿਹਾ ਬਰਡ ਹੈ, ਤੇਰੇ ਹੱਥ ਕੀ ਆਇਆ, ਤੈਨੂੰ ਕੀ ਫਾਇਦਾ ਹੋਇਆ, ਇਸ ਅੰਗੂਰੀ ਫੜਿਆ ਹੋ। ਅੰਗੂਰੀ ਹੁੰਦੀ ਹੈ ਜਿਹੜੀ ਬਡਿੰਗ ਸੀਡਸ, ਜਦੋਂ ਸੀਡ ਦੇ ਵਿੱਚੋਂ ਆਪਣਾ ਪਲਾਂਟ ਨੂੰ ਕੱਢਦਾ ਹੈ ਤੇ ਉਹਨੂੰ ਉਹ ਅੰਗੂਰੀ ਹੁੰਦੀ ਹੈ। ਤੇ ਅੰਗੂਰੀ ਦਾ ਮਤਲਬ ਅੰਗੂਰੀ ਇੰਜ ਵੀ ਹੈਗਾ, ਦੂਜਾ ਬਿਲਕੁਲ ਇਸ ਨਾਲ ਅਨਰਿਲੇਟਡ ਹੈ। ਉਹ ਇਹ ਵੀ ਹੈਗਾ ਕਿ ਜਦੋਂ ਜ਼ਖਮ ਦੇ ਉੱਤੇ ਤੁਹਾਨੂੰ ਕੋਈ ਜ਼ਖਮ ਹੋ ਜਾਵੇ ਨਾ, ਤੇ ਉਹਦੇ ਉੱਤੇ ਜਦੋਂ ਸਖਤ ਹੈ ਲੇਅਰ ਜਿਹੜੀ ਆ ਉਹ ਪਹਿਲੀ ਆਉਂਦੀ ਹੈ, ਤੇ ਉਹ ਕਹਿੰਦੇ ਨੇ ਕਿ ਜੀ ਇਹ ਅੰਗੂਰੀ ਹੋ ਗਿਆ ਹੁਣ ਪਾਠ ਜਿਹੜਾ ਹੈ। ਇੱਕ ਦਿਲ ਖਸਤਾ ਰੱਖੀ ਬਾਹੂ, ਖਸਤਾ ਦਾ ਮਤਲਬ ਹੈ ਟੁੱਟਿਆ ਹੋਇਆ, ਖਰਾਬ। ਆਪਣੇ ਦਿਲ ਨੂੰ ਖਰਾਬ ਰੱਖੀ, ਲਈ ਇਬਾਦਤ ਵਰਿਆ ਹੋ,
ਤੇ ਤੈਨੂੰ ਵਰਿਆਂ ਦੀ ਆਵਾਜ਼ ਮਿਲ ਜਾਏਗੀ ਜੇ ਤੂੰ ਦਿਲ ਨੂੰ ਖਸਤਾ ਰੱਖੇ ਤੇ। ਅੱਛਾ ਜੀ, ਅਗਲਾ ਬੰਦ ਆ ਗਿਆ। ਪੰਜੇ ਮਹਿਲ ਪੰਜਾਂ ਵਿੱਚ ਚਾਨਣ, ਦੀਵਾ ਕਿਤ ਵੱਲ ਧਰੀਏ ਹੂ। ਪੰਜੇ ਮਹਿਰ ਪੰਜੇ ਪਟਵਾਰੀ, ਹਾਸਲ ਕਿਤ ਵੱਲ ਭਰੀਏ ਹੂ। ਪੰਜ ਇਮਾਮ ਤੇ ਪੰਜੇ ਕਿਬਲੇ, ਸਜਦਾ ਕਿਤ ਵੱਲ ਕਰੀਏ ਹੂ। ਸਾਹਿਬ ਜੇ ਸਰਬ ਸਿਰ ਮੰਗੇ ਬਾਹੂ, ਹਰਗਿਜ਼ ਢਿੱਲ ਨਾ ਕਰੀਏ ਹੂ। ਇੱਥੇ ਹੁਣ ਪੰਜ ਦਾ ਆਇਆ ਹੈ ਲਫ਼ਜ਼। ਇਹ ਪੰਜ ਦਾ ਲਫ਼ਜ਼ ਜਿਹੜਾ ਹੈ ਇਹ ਪੰਜ ਔਰ ਸੱਤ, ਲੇਕਿਨ ਖਾਸ ਤੌਰ ਤੇ ਪੰਜ ਦਾ ਜਿਹੜਾ ਲਫ਼ਜ਼ ਹੈ ਇਹ ਪੂਰੀ ਕਲਾਸਿਕਲ ਪੋਇਟਰੀ ਦੇ ਵਿੱਚ ਹੈਗਾ। ਬਾਬਾ ਨਾਨਕ ਦੇ ਵਿੱਚ ਤੇ ਕਈ ਪੌੜੀਆਂ ਨੇ ਪੰਜ ਦੇ ਉੱਤੇ। ਤੇ ਇਹ ਹੁਣ ਮਸਲਾ ਇਹ ਹੈਗਾ ਕਿ ਪੰਜ ਕੀ ਚੀਜ਼ਾਂ ਨੇ। ਇਹ ਮੈਂ ਆਪਣੀ ਨਹੀਂ, ਮੈਂ ਇਹ ਵਾਰਿਸ ਸ਼ਾਹ ਦੀ ਤਫਸੀਰ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹਨੂੰ ਕੋਟ ਕਰਨਾ ਹੈ ਕਿ ਵਾਰਿਸ ਸ਼ਾਹ ਨੇ ਜਿਹੜੇ ਪੰਜ ਪੀਰ ਦੱਸੇ ਸਨ ਤੇ ਅਖੀਰ ਦੇ ਉੱਤੇ ਜਿਹੜੇ ਉਹਨੇ ਮਤਲਬ ਦੱਸਿਆ ਕਿ ਕਿਸ ਕਰੈਕਟਰ ਦਾ ਕੀ ਮਤਲਬ ਸੀ। ਤੇ ਉਹਨੇ ਕਿਹਾ ਜੀ ਇਹ ਜਿਹੜੇ ਪੰਜ ਪੀਰ ਨੇ, ਪੰਜ ਪੀਰ ਇਹ ਪੰਜ ਹਵਾਸ ਤੇ ਨੇ। ਯਾਨੀ ਪੰਜ ਪੀਰ ਜਿਹੜੇ ਨੇ ਇਹ ਤੇਰੇ ਪੰਜ ਹਵਾਸ ਨੇ। ਹਵਾਸ ਦਾ ਮਤਲਬ ਸੈਂਸਸ ਨੇ, ਸੁੰਘਣ ਦੀ, ਚੱਖਣ ਦੀ, ਸੁਣਨ ਦੀ ਵਗੈਰਾ ਵਗੈਰਾ। ਪੰਜੇ ਮਹਿਲ ਪੰਜਾਂ ਵਿੱਚ ਹਨ। ਇਹ ਪੰਜ ਮਹਿਲ ਦਾ ਮਤਲਬ ਹੈ ਪੈਲਸ। ਇਹ ਪੰਜੇ ਮਹਿਲ ਜਿਹੜੇ ਨੇ, ਪੰਜੇ ਜਿਹੜੇ ਨੇ ਇਹਨਾਂ ਦੇ ਵਿੱਚ ਚਾਨਣ ਹੈ, ਪੰਜਾਂ 'ਚ ਚਾਨਣ ਹੈ। ਦੀਵਾ ਕਿਤ ਵੱਲ ਧਰੀਏ ਹੋ। ਦੀਵੇ ਦਾ ਮਤਲਬ ਅਬੋਰਡ, ਦੀਵਾ ਮਤਲਬ ਦੀਵਾ ਕਿੱਥੇ ਰੱਖੀਏ, ਕਿਹਦੇ ਵਾਲੇ ਪਾਸੇ ਰੱਖੀਏ, ਕਿਹੜੇ ਮਾਲ 'ਚ ਰੱਖੀਏ। ਕਿਉਂਕਿ ਪੰਜੇ ਮਾਲ ਜਿਹੜੇ ਨੇ ਉਹ ਪੰਜਾਂ ਵਿੱਚ ਚਾਨਣ ਹੈ। ਪੰਜਾਂ ਰਾਹੀਂ ਮੁਖਤਲਿਫ ਤਰ੍ਹਾਂ ਦਾ ਚਾਨਣ ਹੁੰਦਾ ਹੈ। ਪੰਜੇ ਮਹਿਰ ਪੰਜੇ ਪਟਵਾਰੀ। ਪੰਜੇ ਮਹਿਰ ਦਾ ਮਤਲਬ ਹੈ ਜਿਹੜਾ ਆਪਣਾ ਲੈਂਡਲਾਰਡ ਹੈ। ਇਹ ਪੰਜ ਹੀ ਲੈਂਡਲਾਰਡਸ ਨੇ। ਪੰਜੇ ਪਟਵਾਰੀ, ਤੇ ਪੰਜ ਪਟਵਾਰੀ ਤੋਂ ਤੁਹਾਨੂੰ ਪਤਾ ਹੀ ਹੈ ਜਿਹੜਾ ਲੈਂਡ ਰੈਵਨਿਊ ਦਾ ਫੰਡਾਮੈਂਟਲ ਇੰਚਾਰਜ ਹੁੰਦਾ ਉਹਨੂੰ ਪਟਵਾਰੀ ਕਹਿੰਦੇ ਨੇ। ਪੰਜੇ ਮਹਿਰ ਪੰਜੇ ਪਟਵਾਰੀ, ਹਾਸਲ ਕਿਤ ਵੱਲ ਭਰੀਏ ਹੋ। ਹਾਸਲ ਦਾ ਮਤਲਬ ਟੈਕਸ, ਕਿ ਇਹ ਮਹਿਰ ਨੂੰ ਦਈਏ, ਪਟਵਾਰੀ ਨੂੰ ਦਈਏ, ਕਿੱਥੇ ਅਸੀਂ ਭਰੀਏ ਜਾ ਕੇ ਆਪਣੇ ਟੈਕਸ। ਪੰਜ ਇਮਾਮ ਤੇ ਪੰਜੇ ਕਿਬਲੇ। ਇਹ ਪੰਜ ਜਿਹੜੇ ਨੇ ਇਹ ਇਹੋ ਹੀ ਇਮਾਮ ਨੇ ਤੇ ਇਹੋ ਹੀ ਕਿਬਲੇ ਨੇ। ਅੱਛਾ, ਜਿਹੜੇ ਇਮਾਮ ਦਾ ਜਿਹੜਾ ਹੈਗਾ ਨਾ ਉਹ ਮੁਸਲਮਾਨਾਂ 'ਚ ਕਨਸੈਪਟ ਇਹ ਹੈ ਕਿ ਰਸੂਲ ਤੋਂ ਬਾਅਦ ਔਰ ਖ਼ਾਸ ਤੌਰ ਤੇ ਸ਼ੀਆ ਦੇ ਵਿੱਚ, ਸ਼ੀਆ ਸੈਕਟ ਦੇ ਵਿੱਚ 12 ਇਮਾਮ ਮੰਨੇ ਜਾਂਦੇ ਹਨ। ਔਰ ਇਹ ਕਿਹਾ ਜਾਂਦਾ ਹੈ ਕਿ 11 ਇਮਾਮ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਇੱਕ ਜਿਹੜਾ ਮਹਿਦੀ ਅਲੈਹਿਸਲਾਮ ਹੈ ਉਹਨੇ ਅਜੇ ਆਉਣਾ ਹੈ, ਉਹਦਾ ਇੰਤਜ਼ਾਰ ਹੈ। ਮਤਲਬ ਹਜ਼ਰਤ ਅਲੀ ਪਹਿਲੇ ਇਮਾਮ ਸਨ ਤੇ ਉਸ ਤੋਂ ਬਾਅਦ ਇਮਾਮ ਹੁਸੈਨ ਹੋਏ ਉਹਨਾਂ ਦੇ ਪੁੱਤਰ, ਫਿਰ ਇਮਾਮ ਹਸਨ ਉਹਨਾਂ ਦੇ ਦੂਜੇ ਪੁੱਤਰ, ਤੇ ਇਸ ਤਰ੍ਹਾਂ ਉਹ ਲੜੀ 11 ਦੀ ਆਉਂਦੀ ਹੈ। ਤੇ ਇਹ ਕਹਿ ਰਹੇ ਨੇ ਪੰਜ ਇਮਾਮ ਪੰਜੇ ਕਿਬਲੇ। ਕਿਬਲਾ ਮਤਲਬ ਕਿਬਲਾ ਕਾਬਾ, ਯਾਨੀ ਜਿਹੜੀ ਤੁਸੀਂ ਸਮਝ ਲਓ ਤੁਹਾਡੇ ਸਾਇੰਸ ਦੇ ਵਿੱਚ ਗੋਲਡਨ ਟੈਂਪਲ ਹੋ ਗਿਆ ਕਿਬਲਾ, ਜਿੱਧਰ ਨੂੰ ਮੂੰਹ ਕਰਕੇ ਮੁਸਲਮਾਨ ਨਮਾਜ਼ ਪੜ੍ਹਦੇ ਨੇ। ਸਜਦਾ ਕਿਤੋਂ ਵੱਲ ਕਰੀਏ ਹੋ। ਤੇ ਅਸੀਂ ਜਿਹੜਾ ਸਜਦਾ ਹੈ, ਸਜਦਾ ਹੁੰਦਾ ਮੱਥਾ ਟੇਕਣਾ, ਤੇ ਅਸੀਂ ਮੱਥਾ ਕਿਹਦੇ ਵਾਲੇ ਮੂੰਹ ਕਰਕੇ ਟੇਕੀਏ, ਕਿਉਂਕਿ ਇਹ ਪੰਜੇ ਇੱਕੋ ਜਿਹੇ ਨੇ। ਸਾਹਿਬ ਜੇ ਸਰ ਮੰਗੇ ਬਾਹੂ, ਜੇ ਬਾਹੂ ਸਾਹਿਬ ਜਿਹੜਾ ਤੇਰਾ ਹੈ ਉਹ ਜੇ ਤੇਰੇ ਕੋਲੋਂ ਸਿਰ ਵੀ ਮੰਗੇ ਤੇ ਹਰਗਿਜ਼ ਢਿੱਲ ਨਾ ਕਰੀਏ ਹੋ। ਤੇ ਬਿਲਕੁਲ ਕਦੀ ਵੀ ਹੈਜ਼ੀਟੇਟ ਨਹੀਂ ਕਰਨਾ ਚਾਹੀਦਾ ਆਪਣਾ ਸਿਰ ਦੇਣ ਤੋਂ। ਤਸਬੀਹ ਫਿਰੀ ਤੇ ਦਿਲ ਨਾ ਫਿਰਿਆ, ਲੈਣਾ ਤਸਬੀਹ ਫੜ ਕੇ ਹੂ। ਇਲਮ ਪੜਿਆ ਤੇ ਅਦਬ ਨਾ ਸਿੱਖਿਆ,
ਕੀ ਲੈਣਾ ਇਲਮ ਨੂੰ ਪੜ੍ਹ ਕੇ ਹੂ, ਚਿੱਲੇ ਕੱਟੇ ਤੇ ਕੁਝ ਨਾ ਖਟਿਆ, ਕੀ ਲੈਣਾ ਚਿੱਲਿਆਂ ਵੜ ਕੇ ਹੂ, ਜਾਗ ਬਿਨਾ ਦੁੱਧ ਜੰਮਦੇ ਨਾ ਬਾਹੂ, ਲਾਲ ਭਾਵੇਂ ਕੜ ਕੜ ਕੇ ਹੂ। ਇਹ ਹੁਣ ਦੇਖੋ ਤੁਸੀਂ ਤਸਬੀਹ ਫਰੀ, ਤਸਬੀਹ ਉਹ ਕੀ ਰੋਜ਼ਰੀ ਹੁੰਦੀ ਹੈ ਨਾ, ਉਹ ਰੋਜ਼ਰੀ ਜਿਹੜੀ ਹੈ ਜਿਹੜੀ ਨੂੰ ਘੁਮਾਉਂਦੇ ਰਹਿੰਦੇ ਨੇ। ਮਾਲਾ ਹਾਂਜੀ, ਮਾਲਾ ਮਾਲਾ ਤੇ ਉਹਨੂੰ ਮਾਲਾ ਮਾਲਾ ਤੇ ਉਹਨੂੰ ਜਿਹੜੇ ਇਸਲਾਮ ਦੇ ਮੁਸਲਮਾਨ ਨੇ ਉਹ ਮਾਲਾ ਨੂੰ ਤਸਬੀਹ ਕਹਿੰਦੇ ਨੇ। ਤੇ ਤਸਬੀਹ ਫਿਰੀ ਤੇ ਦਿਲ ਨਾ ਫਿਰਿਆ, ਕਿ ਤਸਬੀਹ ਤੇ ਫਿਰਦੀ ਰਹੀ, ਉਹਦੇ ਤੋਂ ਹਰ ਦਾਣੇ ਦੇ ਉੱਤੇ ਕੁਛ ਨਾ ਕੁਛ ਪੜਦਾ ਰਿਹਾ, ਪਰ ਤੇਰਾ ਦਿਲ ਨਹੀਂ ਬਦਲਿਆ, ਦਿਲ ਨਾ ਫਿਰਿਆ, ਉਹ ਤੇਰਾ ਦਿਲ ਨਹੀਂ ਬਦਲਿਆ ਉਹਦੇ ਨਾਲ। ਕੀ ਲੈਣਾ ਤਸਬੀਹ ਫੜ ਕੇ ਹੋ, ਫਿਰ ਇਹੋ ਜੀ ਤਸਬੀਹ ਨੂੰ ਫੜ ਕੇ ਲੈਣਾ ਹੀ ਕੀ ਹੈ? ਕੱਲ ਹੀ ਤਸਬੀਹ ਫੇਰੀ ਜਾ ਰਹੇ ਹੋ। ਇਲਮ ਪੜਿਆ ਤੇ ਅਦਬ ਨਾ ਸਿੱਖਿਆ, ਤੂੰ ਆਪਣਾ ਨੌਲੇਜ ਤੇ ਲੈ ਲਿਆ, ਪਰ ਤੂੰ ਜਿਹੜੀ ਓਬੀਡੀਐਂਸ ਹੈ ਉਹ ਨਹੀਂ ਸਿੱਖੀ। ਕੀ ਲੈਣਾ ਇਲਮ ਨੂੰ ਪੜ੍ਹ ਕੇ ਹੋ, ਇਹੋ ਜਿਹੇ ਇਲਮ ਦੇ ਪੜ੍ਹ ਕੇ ਲੈਣਾ ਕੀ ਹੈ ਕਿਸੇ ਨੇ? ਚਿੱਲੇ ਕੱਟੇ ਤੇ ਕੁਝ ਨਾ ਖਟਿਆ, ਚਿੱਲਾ ਤੇ ਕੱਟਣਾ ਤਾਂ ਤੁਹਾਨੂੰ ਪਤਾ ਨਾ, ਜਦੋਂ ਬੰਦਾ ਆਈਸੋਲੇਸ਼ਨ ਦੇ ਵਿੱਚ ਰਹਿੰਦਾ ਹੈ ਤੇ ਉਹ ਉਹਦੇ ਦੌਰਾਨ ਮੁਖਤਲਿਫ ਤਰ੍ਹਾਂ ਦੇ ਕਲਾਮ ਪੜ੍ਹਦਾ ਹੈ, ਉਹਨੂੰ ਚਿੱਲਾ ਕੱਟਣਾ ਕਹਿੰਦੇ ਨੇ। ਚਿੱਲੇ ਕੱਟੇ ਤੇ ਕੁਝ ਨਾ ਖਟਿਆ, ਖਟਿਆ ਦਾ ਮਤਲਬ ਹੈ ਮੁਨਾਫਾ ਲਿਆ। ਤੂੰ ਚਿੱਲੇ ਵੀ ਕੱਟੇ ਤੇ ਤੈਨੂੰ ਉਸ ਤੋਂ ਵੀ ਕੁਛ ਹਾਸਲ ਨਹੀਂ ਹੋਇਆ। ਕੀ ਲੈਣਾ ਚਿੱਲਿਆਂ ਵੜ ਕੇ, ਚਿੱਲਿਆਂ ਦੇ ਵਿੱਚ ਵੜ ਕੇ ਕੀ ਲੈਣਾ? ਇੱਥੇ ਮਤਲਬ ਇਹ ਹੈ ਕਿ ਜਿਹੜੇ ਚਿੱਲੇ ਜਿਹੜੇ ਨੇ ਇਹ ਆਮ ਤੌਰ ਤੇ ਮੁੱਲਾਂ ਤੇ ਆਰਗੇਨਾਈਜ਼ਡ ਰਿਲੀਜਨ ਵਾਲੇ ਨਹੀਂ ਕਰਦੇ, ਇਹ ਜਿਹੜੇ ਜਿਹੜੇ ਆਰਗੇਨਾਈਜ਼ਡ ਰਿਲੀਜਨ ਤੋਂ ਥੋੜੇ ਜਿਹੇ ਵੱਖ ਹੁੰਦੇ ਨੇ ਉਹ ਵੀ ਕਰਦੇ ਨੇ। ਤੇ ਇੱਥੇ ਉਹਨਾਂ ਦੇ ਵੀ ਟੋਕ ਮਾਰੀ ਗਈ ਹੈ। ਚਿੱਲੇ ਕੱਟੇ ਤੇ ਕੁਝ ਨਾ ਖਟਿਆ, ਲੈਣਾ ਕੀ ਲੈਣਾ ਚਿੱਲਿਆਂ ਵੜ ਕੇ ਹੂ, ਜਾਗ ਬਿਨਾ ਦੁੱਧ ਜੰਮਦੇ ਨਾ ਬਾਹੂ। ਇਹ ਤੁਹਾਨੂੰ ਜਿਹੜੀ ਪਹਿਲਾ ਸੀਗਾ ਆਇਆ ਜਿਹੜਾ ਜਿਹ ਫਟਿਆ ਦੁੱਧ ਤੇ ਉਹਨੂੰ ਜਿੰਨਾ ਮਰਜ਼ੀ ਕਾਢ ਲਓ ਤੇ ਉਹਦਾ ਮੱਖਣ ਨਹੀਂ ਆਉਂਦਾ। ਤੇ ਇੱਥੇ ਉਹ ਕਹਿ ਰਹੇ ਨੇ ਜਾਗ ਬਿਨਾ, ਜਾਗ ਉਹ ਹੁੰਦੀ ਹੈ ਜਿਹੜੀ ਦਹੀਂ ਥੋੜਾ ਜਿਹਾ ਜਿਹੜਾ ਕੜੇ ਹੋਏ ਦੁੱਧ ਚ ਪਾਇਆ ਜਾਂਦਾ ਹੈ ਜਿਹਦੇ ਨਾਲ ਉਹ ਜੰਮਦਾ ਹੈ। ਜਾਗ ਬਿਨਾ ਦੁੱਧ ਜੰਮਦੇ ਨਾ ਬਾਹੂ, ਬਿਨਾ ਜਾਗ ਦੇ, ਬਿਨਾ ਉਸ ਕੀ ਕਹਿੰਦੇ ਨੇ ਜਾਗ ਬਿਨਾ, ਜਾਗ ਜਿਹੜੀ ਹੈ ਜਿਹੜਾ ਉਹ ਪਾਉਂਦੇ ਨੇ ਵਿੱਚ ਉਹਦੇ ਦਹੀਂ, ਉਹਦੇ ਬਿਨਾ ਦੁੱਧ ਨਹੀਂ ਜੰਮਦਾ। ਲਾਲ ਹੋਣ ਭਾਵੇਂ ਕੱਢ ਕੇ, ਭਾਵੇਂ ਉਹ ਬੋਇਲ, ਜਦੋਂ ਦੁੱਧ ਬਹੁਤਾ ਕਾੜਿਆ ਜਾਂਦਾ ਨਾ, ਜਦੋਂ ਦੁੱਧ ਨੂੰ ਬਾਰ-ਬਾਰ ਬੋਇਲ ਕੀਤਾ ਜਾਂਦਾ ਹੈ ਤੇ ਉਹਦਾ ਰੰਗ ਜਿਹੜਾ ਹੈ ਉਹ ਰੈਡਿਸ਼ ਹੋ ਜਾਂਦਾ ਹੈ। ਤੇ ਇੱਥੇ ਕਹਿ ਰਹੇ ਨੇ ਕਿ ਭਾਵੇਂ ਜਿੰਨਾ ਮਰਜ਼ੀ ਕਾੜ ਕੇ ਉਹਦਾ ਰੰਗ ਬਦਲ ਲਓ, ਲਾਲ ਹੋ ਜਾਵੇ ਉਹਦਾ ਰੰਗ, ਫੇਰ ਵੀ ਜਿੰਨਾ ਚਿਰ ਜਾਗ ਨਹੀਂ ਲੱਗੇਗੀ ਉਹਨਾਂ ਚਿਰ ਦੁੱਧ ਨਹੀਂ ਜੰਮਣਾ, ਉਹਨਾਂ ਚਿਰ ਦਹੀਂ ਨਹੀਂ ਬਣਨਾ। ਡਾਕਟਰ ਸਾਹਿਬ ਇਹਦੇ ਚ ਜਿਹੜਾ ਇਹ ਜਾਗ ਦੀ ਗੱਲ ਕਰਦੇ ਨੇ, ਇਸ ਹੀ ਲੁਕਿੰਗ ਕਿ ਵੀ ਕੋਈ ਮੁਰਸ਼ਦ ਹੋਵੇ ਜਿਹੜਾ ਤੁਹਾਨੂੰ ਜਗਾਵੇ, ਉਹਦੇ ਤੇ ਇਸ਼ਾਰਾ ਹੈ? ਇਹਨੂੰ ਤੁਸੀਂ ਪਹਿਲੇ ਵਾਲੇ ਬੰਦ ਚ ਦੇਖੋ ਨਾ ਕਿ ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਵਿੱਚ ਲਾਈ ਹੋ, ਇਹ ਉਹਦੇ ਵੱਲ ਉਹਦੀ ਹੀ ਐਕਸਟੈਂਸ਼ਨ ਹੈ। ਅੱਛਾ ਜੀ, ਇਹ ਅਗਲਾ ਆ ਗਿਆ ਜੀ। ਤਸਬੀਹ ਦਾ ਤੂੰ ਕਸਬੀ ਹੋਇਓ, ਮਾਰੇ ਦਮ ਵਲੀਆਂ ਹੂ, ਮਨ ਦਾ ਮਣਕਾ ਹਿੱਕ ਨਾ ਫੇਰੇ, ਕਾਂਚ ਪਾਏ ਪੰਜ ਵੀਆਂ ਹੂ, ਦੇਣ ਲਗੇ ਗਲ ਘੋਟੂ ਆਵੇ, ਲੈਣ ਲਗੇ ਝੁੱਟ ਸ਼ੀਹਾਂ ਹੂ, ਪੱਥਰ ਚਿੱਤ ਦਿਨਾਂ ਦੇ ਬਾਹੂ, ਜ਼ਾਇਆ ਵਸਣਾ ਮੀਹਾਂ ਹੂ। ਤਸਬੀਹ ਦਾ ਤੂੰ ਕਸਬੀ ਹੋ, ਤਸਬੀਹ ਉਹ ਹੀ ਜਿਹੜੀ ਮਾਲਾ, ਉਹਦਾ ਤੂੰ ਪ੍ਰੋਫੈਸ਼ਨਲ ਹੋ ਗਿਆ। ਤਸਬੀਹ ਦਾ ਮਤਲਬ ਪ੍ਰੋਫੈਸ਼ਨਲ ਹੋ ਗਿਆ, ਉਹਦਾ ਤੂੰ ਪ੍ਰੋਫੈਸ਼ਨਲ ਹੋ ਗਿਆ। ਪਰ ਮਾਰੇ ਦਮ ਵਲੀਆਂ ਹੋ, ਵਲੀਆਂ ਦਾ ਮਤਲਬ ਫਜ਼ੂਲ ਕਿਸਮ ਦੀਆਂ ਗੱਲਾਂ, ਤੇ ਤੂੰ ਫਜ਼ੂਲ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਕਰਨਾ ਹੈ। ਮਨ ਦਾ ਮਣਕਾ ਹਿੱਕ ਨਾ ਫੇਰੇ, ਦੇਖੋ ਨਾ ਤਸਬੀਹ ਦੇ ਵਿੱਚ ਦਾਣੇ ਹੁੰਦੇ ਨੇ ਨਾ, ਮਣਕਾ ਹੁੰਦੇ ਨੇ ਨਾ, ਮਣਕੇ ਹੁੰਦੇ ਨੇ ਨਾ ਮਾਲਾ ਵਿੱਚ, ਤੇ ਤੇਰੇ ਤੂੰ ਦਿਲ ਦਾ ਇੱਕ ਵੀ ਮਣਕਾ ਜਿਹੜਾ ਕਦੀ ਨਹੀਂ ਫੇਰਿਆ। ਕਾਂਚ ਪਾਏ ਪੰਜ ਵੀਆਂ ਹੋ, ਤੇ ਤੂੰ ਕੱਚ ਦੇ ਬਣੇ ਹੋਏ ਪੰਜ ਵੀਆਂ
ਤੁਹਾਨੂੰ ਸਾਰਿਆਂ ਨੂੰ ਮੇਰਾ ਖਿਆਲ ਪਤਾ ਹੀ ਹੋਏਗਾ ਕਿ ਪਹਿਲੇ ਜਦੋਂ ਜਿਸ ਜ਼ਮਾਨੇ ਦੇ ਵਿੱਚ ਸੁਲਤਾਨ ਬਾਹੂਬਲੀ ਸਨ, ਬਲਕਿ ਸਾਡੇ ਬਚਪਨ ਤੱਕ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਨ, ਉਹਨਾਂ ਨੂੰ ਜਿਹੜੀ ਗਿਣਤੀ ਆ ਉਹ ਸਿਰਫ 20 ਤੱਕ ਆਉਂਦੀ ਸੀ, ਤੇ ਉਹ 100 ਦਾ ਮਤਲਬ ਹੈ 5 20, ਤੇ ਉਹ 20 ਚ ਹੀ ਗਿਣਦੇ ਸਨ, 20 ਤੋਂ ਵੱਧ ਉਹਨਾਂ ਨੂੰ ਗਿਣਤੀ ਨਹੀਂ ਸੀ ਆਉਂਦੀ। ਉਹਦਾ ਲਤੀਫਾ ਇਹ ਹੈਗਾ ਕਿ ਉਹ ਇੱਕ ਵਿਚਾਰਾ ਇਹੋ ਇਸ ਤਰ੍ਹਾਂ ਦਾ ਹੀ ਬੰਦਾ ਮੱਝ ਵੇਚਣ ਗਿਆ, ਤੇ ਉਹਨੇ ਜਾ ਕੇ ਕਿਹਾ ਕਿ ਇਹ ਮੱਝ ਵੇਚਣੀ ਹੈ, ਤੇ ਜਿਹੜੇ ਲੈਣ ਵਾਲੇ ਸਨ ਉਹਨਾਂ ਕਿਹਾ ਜੀ ਅਸੀਂ ਤੈਨੂੰ ਇਹਦੇ 150 ਦਿਆਂਗੇ, 150 ਦਿਆਂਗੇ। ਤੇ ਉਹ ਕਹਿਣ ਲੱਗਾ ਬਿਲਕੁਲ ਨਹੀਂ, ਮੈਂ 7 20 ਤੋਂ ਘੱਟ ਨਹੀਂ ਲੈਣੇ, ਤੇ 7 20 ਤੇ ਬਣਦੇ ਨੇ 140, ਯਾਨੀ 140। ਤੇ ਉਹ ਹੱਸਣ ਲੱਗ ਪਏ, ਉਹਨਾਂ ਕਿਹਾ ਠੀਕ ਆ ਤੈਨੂੰ 7 20 ਦੇ ਦਿੰਦੇ ਆ। ਤੇ ਇਹ ਜਿਹੜੀ ਤੂੰ 5 20 100 ਦੀ ਹੁੰਦੀ ਹੈ ਤਸਬੀਹ, ਤੂੰ 100 ਕੱਚ ਦੇ ਜਿਹੜੇ ਆਪਣਾ ਮਣਕੇ ਨੇ ਉਹਨਾਂ ਨੂੰ ਫੇਰਦਾ ਜਾਣਾ ਹੈ। ਦੇਣ ਲੱਗੇ ਗੱਲ ਗੋਟੂ ਆ ਗਈ, ਜਦੋਂ ਤੈਨੂੰ ਕਿਸੇ ਨੂੰ ਕੁਝ ਦੇਣਾ ਪੈਂਦਾ ਹੈ ਤੇ ਤੈਨੂੰ ਕਲਗੋਟੂ ਤੇਰਾ ਯਾਨੀ ਗਲ ਘੁੱਟਿਆ ਜਾਂਦਾ ਹੈ, ਤੂੰ ਸਫੋਕੇਟ ਹੋ ਜਾਂਦਾ ਹੈ। ਲੈਣ ਲੱਗੇ ਜੁੱਤੀਆਂ ਨੂੰ, ਤੇ ਜਦੋਂ ਤੂੰ ਕਿਸੇ ਕੋਲੋਂ ਲੈਣਾ ਹੁੰਦਾ ਹੈ ਤੇ ਤੂੰ ਛੀਆਂ ਦਾ ਮਤਲਬ ਹੈ ਸ਼ੇਰ, ਤੇ ਝੁੱਟ ਦਾ ਮਤਲਬ ਹੈ ਝਪੱਟਾ ਮਾਰਨਾ, ਸਨੈਚ ਕਰਨਾ, ਤੇ ਉਦੋਂ ਤੂੰ ਸ਼ੇਰਾਂ ਵਾਂਗੂ ਝਪੱਟੇ ਮਾਰਨਾ ਹੈ ਜਦੋਂ ਤੂੰ ਕੁਝ ਲੈਣਾ ਹੁੰਦਾ ਹੈ। ਤੇ ਦੇਣ ਲੱਗਿਆ ਤੈਨੂੰ ਕਲਗੋਟੂ ਆਉਂਦੇ ਨੇ। ਚਿੱਤ ਜਿਨ੍ਹਾਂ ਦੇ ਬਾਹੂ, ਜਿਨ੍ਹਾਂ ਦੇ ਜਿਹੜੇ ਦਿਲ ਨੇ ਉਹ ਪੱਥਰ ਦੇ ਹੋ ਜਾਂਦੇ ਨੇ, ਜ਼ਾਇਆ ਵਸਣਾ ਮੀਂਹਾਂ ਉਹਨਾਂ ਦੇ ਉੱਤੇ ਮੀਂਹ ਰੇਨ ਦਾ ਕੋਈ ਅਸਰ ਨਹੀਂ ਹੁੰਦਾ, ਬਾਰਿਸ਼ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਜਿਹੜੇ ਪੱਥਰ ਹੋ ਜਾਂਦੇ ਨੇ, ਪੱਥਰਾਂ ਨੂੰ ਬਾਰਿਸ਼ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜੀ ਜ਼ਮੀਨ ਆ ਉਹਨੂੰ ਤੇ ਫਰਕ ਪੈਂਦਾ ਹੈ, ਲੇਕਿਨ ਪੱਥਰਾਂ ਨੂੰ ਫਰਕ ਨਹੀਂ ਪੈਂਦਾ। ਅੱਛਾ ਜੀ, ਅਗਲਾ ਆ ਗਿਆ। ਜਿੰਨਾ ਸ਼ੌ ਅਲਫ ਥੀ ਪਾਇਆ ਫੋਲ ਕੁਰਾਨ ਨਾ ਪੜ੍ਹਦੇ ਹੂ, ਮਾਰਨ ਦਮ ਮੁਹੱਬਤ ਵਾਲਾ ਦੂਰ ਹੋਇਓ ਨੇ ਪਰਦੇ ਹੂ, ਦੋਜ਼ਖ ਬਹਿਸ਼ਤ ਗੁਲਾਮ ਤਿਨਾਂ ਦੇ ਚਾ ਕੀਤੋ ਨੇ ਬਰਦੇ ਹੂ, ਕੁਰਬਾਨ ਤਿਨਾਂ ਦੇ ਬਾਹੂ ਜਿਹੜੇ ਵਹਦਤ ਦੇ ਵਿੱਚ ਵੜਦੇ ਹੋ। ਜਿਨ੍ਹਾਂ ਸ਼ੌ ਅਲਫ ਥੀ ਪਾਇਆ, ਜਿਨ੍ਹਾਂ ਨੇ ਸ਼ੌ ਜਿਹੜਾ ਹੈ ਮਹਿਬੂਬ ਜਿਹੜਾ ਹੈ ਉਹ ਅਲਫ ਤੋਂ ਹਾਸਲ ਕੀਤਾ ਹੈ, ਫੋਲ ਕੁਰਾਨ ਨਾ ਪੜ੍ਹਦੇ ਹੋ, ਉਹਨਾਂ ਨੂੰ ਕੁਰਾਨ ਪੜ੍ਹਨ ਦੀ, ਫੋਲਣਾ ਮਤਲਬ ਹੁੰਦਾ ਵਰਕੇ ਫੋਲਣਾ, ਉਹ ਕੁਰਾਨ ਦੇ ਵਰਕੇ ਨਹੀਂ ਫੋਲਦੇ, ਉਹਨਾਂ ਨੂੰ ਕੋਈ ਲੋੜ ਨਹੀਂ ਉਹ ਕੁਰਾਨ ਦੇ ਵਰਕੇ ਫੋਲਣ ਦੀ। ਮਾਰਨ ਦਮ ਮੁਹੱਬਤ ਵਾਲਾ, ਉਹ ਲਵ ਦਾ ਜਿਹੜਾ ਦਮ ਹੈ, ਜਿਹੜਾ ਸਾਹ ਹੈ ਉਹ ਲੈਂਦੇ ਨੇ। ਦੂਰ ਹੋਏ ਨੇ ਪਰਦੇ ਹੋ, ਤੋਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪਰਦੇ ਹਟ ਜਾਂਦੇ ਨੇ, ਉਹਨਾਂ ਨੂੰ ਹਕੀਕਤ ਪਤਾ ਲੱਗ ਜਾਂਦੀ ਹੈ। ਦੋਜ਼ਖ ਬਹਿਸ਼ਤ ਜਿਨ ਗੁਲਾਮ ਤਿਨਾਂ ਦੇ, ਦੋਜ਼ਖ ਦਾ ਮਤਲਬ ਹੈ ਹੈਵਨ, ਤੇ ਬਹਿਸ਼ਤ ਦਾ ਮਤਲਬ ਹੈ ਦੋਜ਼ਖ ਜਿਹੜਾ ਹੈਲ ਹੈ ਤੇ ਬਹਿਸ਼ਤ ਜਿਹੜਾ ਹੈ ਉਹ ਹੈਵਨ ਹੈ। ਕਿ ਹੈਵਨ ਤੇ ਹੈਲ ਉਹਨਾਂ ਦੇ ਸਲੇਵ ਹੋ ਜਾਂਦੇ ਨੇ। ਗੁਲਾਮ ਦਾ ਮਤਲਬ ਸਲੇਵ, ਗੁਲਾਮ ਤਿਨਾਂ ਦੇ ਚਾ ਕੀਤੋਂ ਨੇ ਬਰਦੇ ਹੂ, ਉਹਨਾਂ ਦੇ ਬਰਦੇ ਦਾ ਮਤਲਬ ਹੈ ਸਲੇਵ। ਫਿਰ ਮਤਲਬ ਉਹਨਾਂ ਨੇ ਦੋਜ਼ਖ ਤੇ ਬਹਿਸ਼ਤ, ਹੈਵਨ ਤੇ ਹੈਲ ਨੂੰ ਆਪਣਾ ਗੁਲਾਮ ਕਰ ਲਿਆ ਹੈ। ਕੁਰਬਾਨ ਤਿਨਾਂ ਦੇ ਬਾਹੂ ਜਿਹੜੇ ਵਹਦਤ ਦੇ ਵਿੱਚ ਵੜਦੇ ਹੋ, ਅਸੀਂ ਉਹਨਾਂ ਦੇ ਕੁਰਬਾਨ ਜਾਈਏ ਬਾਹੂ ਜਿਹੜੇ ਵਹਦਤ ਮਤਲਬ ਏਕਤਾ ਦੇ ਵਿੱਚ ਵੜ ਜਾਂਦੇ ਨੇ, ਜਿਹੜੇ ਸਾਰੇ ਸੰਸਾਰ ਨੂੰ ਇੱਕ ਹੀ ਸਮਝਦੇ ਨੇ, ਯਾਨੀ ਮਤਲਬ ਹਰ ਸ਼ੈ ਜਿਹੜੀ ਹੈ ਉਹਦੀ ਮੁੱਢ ਇੱਕ ਹੀ ਹੈਗੀ ਹੈ, ਜਿਹੜੀ ਇਸ ਗੱਲ ਨੂੰ ਮੰਨਦੇ ਨੇ ਅਸੀਂ ਉਹਨਾਂ ਦੇ ਕੁਰਬਾਨ ਜਾਈਏ। ਅੱਛਾ ਜੀ, ਇਹ ਬੜਾ ਦਿਲਚਸਪ ਹੈਗਾ, ਇਹ ਕਾਫੀ ਪੜਿਆ ਵੀ ਜਾਂਦਾ ਹੈ। ਜੇ ਰੱਬ ਨਾਤਿਆਂ ਧੋਤਿਆਂ ਮਿਲਦਾ ਡਡੂਆਂ ਮੱਛੀਆਂ ਹੋ, ਜੇ ਰੱਬ ਮਿਲਦਾ ਮੋਹਨ ਮਨਾਇਆ ਮਿਲਦਾ ਭੇਡਾਂ ਸਸੀਆਂ ਹੋ, ਜੇ ਰੱਬ ਜਤੀਆਂ ਸਤੀਆਂ ਮਿਲਦਾ ਡਾਂਡਾਂ ਖਸੀਆਂ ਹੋ, ਰੱਬ ਉਹਨਾਂ ਨੂੰ
ਮਿਲਣਾ ਮਿਲਦਾ ਬਾਹੂ ਨਹੀਂ ਤਾਂ ਜਿਨ੍ਹਾਂ ਅੱਛੀਆਂ ਹੋ। ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ, ਜੇ ਤੁਹਾਨੂੰ ਨਹਾਉਣ ਧੋਣ ਦੇ ਨਾਲ, ਵਾਸ਼ਿੰਗ ਦੇ ਨਾਲ ਜੇ ਰੱਬ ਮਿਲ ਸਕਦਾ, ਆਪਣੇ ਆਪ ਨੂੰ ਜਿਸਮ ਨੂੰ ਸਾਫ਼ ਰੱਖਣ ਨਾਲ ਜੇ ਤੁਹਾਨੂੰ ਰੱਬ ਮਿਲ ਸਕਦਾ, ਮਿਲਦਾ ਡੱਡੂਆਂ ਮੱਛੀਆਂ ਨੂੰ, ਤੇ ਫਿਰ ਸਭ ਤੋਂ ਪਹਿਲੇ ਤੇ ਉਹ ਡੱਡੂਆਂ ਨੂੰ ਤੇ ਮੱਛੀਆਂ ਨੂੰ ਮਿਲਦਾ। ਤੇ ਡੱਡੂ ਤਾਂ ਤੁਹਾਨੂੰ ਪਤਾ ਨਾ ਕੀ ਹੁੰਦਾ ਹੈ। ਹਾਂਜੀ 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 ਜੀ ਸਰ। ਹਾਂਜੀ ਹਾਂਜੀ ਹਾਂਜੀ, ਚਲੋ ਠੀਕ ਹੈ। ਜੇ ਰੱਬ ਮਿਲਦਾ ਮੋਨ ਮਨਾਇਆ, ਤੇ ਜੇ ਰੱਬ ਵਾਲ ਮੁੰਨਣ ਨਾਲ ਮਿਲਦਾ ਭੇਡਾਂ ਸੱਸੀਆਂ ਹੋ। ਸੱਸੀ ਭੇਡ ਉਹ ਹੁੰਦੀ ਹੈ ਜਿਹਦੀ ਪਹਿਲੀ ਵਾਰੀ ਜਿਹਦੀ ਉੱਨ ਲਾਈ ਜਾਂਦੀ ਹੈ ਉਹਦੇ ਜਿਸਮ ਤੋਂ। ਮਿਲਦਾ ਭੇਡਾਂ ਸੱਸੀਆਂ ਹੋ, ਤੇ ਉਹ ਭੇਡਾਂ ਨੂੰ ਮਿਲਦਾ। ਜੇ ਰੱਬ ਮਿਲਦਾ ਜਤੀਆਂ ਸਤੀਆਂ, ਜੇ ਰੱਬ ਜਤੀਆਂ ਸਤੀਆਂ ਨੂੰ ਮਿਲਦਾ ਹੁੰਦਾ, ਜਤੀ ਸਤੀ ਉਹ ਨੇ ਜਿਹੜੇ ਸੈਕਸ ਨਹੀਂ ਕਰਦੇ, ਤੇ ਫਿਰ ਮਿਲਦਾ ਡਾਂਡਾਂ ਖੱਸੀਆਂ ਹੋ, ਤੇ ਫਿਰ ਉਹ ਉਹਨਾਂ ਢੱਗਿਆਂ ਨੂੰ, ਉਹਨਾਂ ਬੁੱਲਸ ਨੂੰ ਮਿਲ ਜਾਂਦਾ ਹੈ ਜਿਨ੍ਹਾਂ ਨੂੰ ਖੱਸੀ ਕਰ ਦਿੱਤਾ ਜਾਂਦਾ ਹੈ। ਰੱਬ ਉਹਨਾਂ ਨੂੰ ਮਿਲਦਾ ਬਾਹੂ ਨਹੀਂ ਤਾਂ ਜਿਨ੍ਹਾਂ ਅੱਛੀਆਂ ਹੋ। ਰੱਬ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੀ ਇੰਟੈਂਸ਼ਨ ਚੰਗੀਆਂ ਹੁੰਦੀਆਂ ਨੇ। ਤੇ ਇਹ ਜੇ ਬਾਕੀ ਨਹਾਤਿਆਂ ਧੋਤਿਆਂ, ਬਾੜ ਬਣਾਇਆ, ਜਤੀ ਸਤੀ ਹੋ ਤੇ ਕੇ, ਡਾਕਟਰ ਸਾਹਿਬ ਇਹ ਤੇ ਫਿਰ ਉਹਨੇ ਆਰਗੂਮੈਂਟ ਕੀਤਾ ਹੈਗਾ ਆ, ਡਿਬੇਟ ਕੀਤਾ ਹੈ ਵਿਦ ਜਿਹੜੇ ਬ੍ਰਾਹਮਣ ਸੀਗੇ, ਰਾਈਟ? ਹਾਂਜੀ ਉਹਨਾਂ ਨੂੰ ਰੱਦ ਕੀਤਾ, ਉਹਨਾਂ ਦੀ ਥਾਟ ਜੀ ਨੂੰ, ਰਾਈਟ? ਜੀ ਜੀ ਜੀ। ਅੱਛਾ ਜੀ, ਅਗਲਾ ਜੀ। ਜਿਉਂਦਿਆਂ ਮਰ ਰਹਿਣਾ ਹੋਵੇ, ਵੇਸ ਫਕੀਰਾਂ ਬਈਏ ਹੂ। ਜੇ ਕੋਈ ਸੁੱਟੇ ਗੁੱਦੜ ਕੂੜਾ, ਵਾਂਗ ਅਰੂੜੀ ਪਈਏ ਹੂ। ਗਿਲਾ ਉਲਾਮਾ ਭੰਡੀ ਖੁਆਰੀ, ਯਾਰ ਦੇ ਭਾਰੋਂ ਸਹੀਏ ਹੂ। ਕਾਦਰ ਦੇ ਹੱਥ ਡੋਰ ਸਾਡੀ, ਬਾਹੂ ਰੱਖੇ ਜਿਵੇਂ ਰੱਖੇ ਤਿਵੇਂ ਰਹੀਏ ਹੂ। ਜਿਉਂਦਿਆਂ ਮਰ ਰਹਿਣਾ ਹੋਵੇ, ਵੇਸ ਫਕੀਰਾਂ ਰਹੀਏ ਹੂ। ਜੇ ਤੁਸੀਂ ਜਿਉਂਦਿਆਂ ਹੀ ਮਰ ਕੇ ਰਹਿਣਾ ਹੈ, ਯਾਨੀ ਈਗੋ ਨੂੰ ਮਾਰ ਕੇ ਰਹਿਣਾ ਹੈ, ਤੇ ਫਿਰ ਫਕੀਰਾਂ ਵਾਲੇ ਰੂਪ ਵਿੱਚ ਰਹਿਣਾ ਚਾਹੀਦਾ ਹੈ। ਵੇਸ ਦਾ ਮਤਲਬ ਹੈ ਰੂਪ, ਵਿਖਾਲਾ। ਵੇਸ ਫਕੀਰਾਂ ਬਈਏ ਹੂ, ਫਕੀਰਾਂ ਵਾਂਗੂ ਫਿਰ ਬਹਿ ਜਾਣਾ ਚਾਹੀਦਾ ਹੈ। ਜੇ ਕੋਈ ਸੁੱਟੇ ਗੁੱਦੜ ਕੂੜਾ, ਜੇ ਕੋਈ ਤੁਹਾਡੇ ਦੇ ਉੱਤੇ ਟਰੈਸ਼ ਸੁੱਟੇ, ਗੁੱਦੜ ਕੂੜਾ ਦਾ ਮਤਲਬ ਹੈ ਟਰੈਸ਼। ਜੇ ਕੋਈ ਤੁਹਾਡੇ ਤੇ ਟਰੈਸ਼ ਸੁੱਟੇ, ਵਾਂਗ ਅਰੂੜੀ ਬਈਏ ਹੂ, ਤੇ ਤੁਸੀਂ ਫਿਰ ਵੀ ਅਰੂੜੀ ਵਾਂਗੂ ਬੈਠੋ। ਅਰੂੜੀ ਉਹ ਹੁੰਦੀ ਸੀਗੀ ਪੁਰਾਣੇ ਜ਼ਮਾਨੇ 'ਚ, ਜਿਹੜੀ ਹਰ ਘਰ ਦੀ ਆਪਣੀ ਅਰੂੜੀ ਹੁੰਦੀ ਸੀ, ਜਿਹਦੇ ਉੱਤੇ ਉਹ ਘਰ ਦਾ ਟਰੈਸ਼ ਸੁੱਟਦੇ ਸਨ, ਤੇ ਉਹਨੂੰ ਅਰੂੜੀ ਕਿਹਾ ਜਾਂਦਾ ਸੀ। ਆਮ ਤੌਰ ਤੇ ਉਹਦੇ 'ਚ ਜਿਹੜਾ ਗੋਬਰ ਹੈ, ਜਿਹੜੇ ਆਪਣਾ ਜਾਨਵਰਾਂ ਦਾ ਜਿਹੜਾ ਗੋਹਾ ਹੈ, ਉਹ ਸੁੱਟਿਆ ਜਾਂਦਾ ਸੀ, ਲੇਕਿਨ ਬਾਕੀ ਚੀਜ਼ਾਂ ਵੀ ਸੁੱਟੀਆਂ ਜਾਂਦੀਆਂ ਸੀ। ਤੇ ਫਿਰ ਤੁਸੀਂ ਅਰੂੜੀ ਬਣ ਕੇ ਰਹੋ, ਤੇ ਗੁੱਦੜ ਕੂੜਾ ਜੇ ਕੋਈ ਸੁੱਟਦਾ ਤਾਂ ਸੁੱਟਦਾ ਰਹੇ। ਗਿਲਾ ਉਲਾਂਬਾ ਭੰਡੀ ਖਾਰੀ। ਗਿਲੇ ਦਾ ਮਤਲਬ ਹੈ ਸ਼ਿਕਾਇਤ, ਜੇ ਕੋਈ ਸ਼ਿਕਾਇਤ ਕਰਦਾ ਹੈ। ਉਲਾਮਾ ਵੀ ਜਿਹੜਾ ਹੁੰਦਾ ਉਹ ਵੀ ਸ਼ਿਕਾਇਤ ਹੀ ਹੈ। ਭੰਡੀ, ਭੰਡਣੀ ਦਾ ਮਤਲਬ ਹੈ ਕਿ ਤੁਹਾਨੂੰ ਡਿਗਰੇਡ ਕੀਤਾ ਜਾਂਦਾ, ਤੁਹਾਡਾ ਨਾਂ ਖਰਾਬ ਕੀਤਾ ਜਾਂਦਾ, ਤੁਹਾਡੇ ਖਿਲਾਫ ਲੋਕਾਂ ਦੇ ਵਿੱਚ ਪੁੱਠੀਆਂ ਗੱਲਾਂ ਜਿਹੜੀਆਂ ਧੁਮਾਈਆਂ ਜਾਂਦੀਆਂ ਨੇ। ਭੰਡੀ ਖਾਰੀ, ਖਾਰੀ ਦਾ ਮਤਲਬ ਇਹੋ ਹੀ ਹੈ ਯਾਰ ਦੇ ਪਾਰੋਂ ਸਹੀਏ ਹੂ। ਯਾਰ ਦੀ ਖਾਤਰ ਗਿਲੇ ਉਲਾਮੇ ਭੰਡੀ ਖਾਰੀ ਸਹਿ ਲੈਣੀ ਚਾਹੀਦੀ ਹੈ। ਉਹ ਜਿਉਂਦਿਆਂ ਮਰ ਰਹਿਣਾ ਹੋਵੇ। ਕਾਦਰ ਦੇ ਹੱਥ ਡੋਰ ਸਾਡੀ, ਬਾਹੂ ਰੱਖੇ ਤਿਵੇਂ ਰਹੀਏ ਹੂ। ਕਾਦਰ ਜਿਹੜਾ ਹੈ, ਕਾਦਰ ਦਾ ਮਤਲਬ ਹੈ ਮਾਸਟਰ ਆਫ ਦਾ ਯੂਨੀਵਰਸ, ਜਿਹੜਾ ਹੈ ਉਹ, ਉਹਦੇ ਹੱਥ ਸਾਡੀ ਡੋਰ ਹੈ, ਮਤਲਬ ਸਾਡੀ ਬਾਗ, ਤੇ ਉਹ ਜਿਵੇਂ ਰੱਖੇ ਉਵੇਂ ਹੀ ਰਹਿਣਾ ਚਾਹੀਦਾ। ਇੱਥੇ ਹੁਣ ਕਾਦਰ ਦੇ ਮਾਇਨੇ ਟ੍ਰੈਡੀਸ਼ਨਲ ਤੇ ਜਿਹੜੇ ਹੈਗੇ ਨੇ, ਉਹ ਹੈਗਾ ਕਿ ਜਿਹੜਾ ਮੈਟਾਫਿਜ਼ੀਕਲ ਬੀਇੰਗ ਦੀ ਜਿਹੜੀ ਆਰਗੇਨਾਈਜ਼ਡ ਰਿਲੀਜਨ ਚ ਹੈ, ਲੇਕਿਨ ਜਿਹੜਾ ਨਾਨ ਆਰਗੇਨਾਈਜ਼ਡ ਮਾਨਤਾ ਹੈ, ਉਹਦੇ ਵਿੱਚ ਜਿਹੜਾ ਕਾਦਰ ਹੈ ਉਹ ਯੂਨੀਵਰਸਲ ਲਾ ਹੈ, ਜਿਹਦੇ ਤਹਿਤ ਹਰ ਚੀਜ਼ ਚੱਲ ਰਹੀ ਹੈ। ਅੱਗੇ ਜੀ, ਚੜ ਚੰਨਾ ਤੇ ਕਰ ਰੁਸ਼ਨਾਈ, ਜ਼ਿਕਰ ਕਰੇਂਦੇ ਤਾਰੇ ਹੂ।
ਗਲੀਆਂ ਦੇ ਵਿੱਚ ਫਿਰਨ ਨਮਾਣੇ ਲਾਲਾਂ ਦੇ ਬੰਜਾਰੇ ਹੂ ਸ਼ਾਲਾ ਮੁਸਾਫਰ ਕੋਈ ਨਾ ਥੀਵੇ ਕੱਖ ਜਿਨ੍ਹਾਂ ਤੋਂ ਭਾਰੇ ਹੂ ਤਾੜੀ ਮਾਰ ਉਡਾ ਨਾ ਬਾਹੂ ਆਪੇ ਉੱਡਣ ਹਾਰੇ ਹੂ ਚੜ ਚੰਨਾ ਤੇ ਕਰ ਰੁਸ਼ਨਾਈ ਚੰਨਾ ਦਾ ਮਤਲਬ ਮੂਨ ਚੰਦ ਚੰਨਾ ਤੂੰ ਚੜ ਤੇ ਰੁਸ਼ਨਾਈ ਲਾਈਟ ਦੇ ਜ਼ਿਕਰ ਕरेंगे ਤਾਰੇ ਹੂ ਜਿਹੜੇ ਤਾਰੇ ਨੇ ਸਿਤਾਰੇ ਨੇ ਜਿਹੜੇ ਸਟਾਰਸ ਨੇ ਉਹ ਤੇਰਾ ਵਿਰਦ ਕਰ ਰਹੇ ਨੇ ਉਹ ਤੈਨੂੰ ਪੂਜ ਰਹੇ ਨੇ ਗਲੀਆਂ ਦੇ ਵਿੱਚ ਫਿਰ ਨਵਾਣੇ ਗਲੀਆਂ ਵਿੱਚ ਜਿਹੜੇ ਨਮਾਣੇ ਨੇ ਸ਼ੋਧੇ ਲੋਕ ਨੇ ਨੀਵੇਂ ਲੋਕ ਨੇ ਲਾਲਾਂ ਦੇ ਬੰਜਾਰੇ ਹੂ ਬੰਜਾਰੇ ਦਾ ਮਤਲਬ ਹੈ ਟ੍ਰੇਡਰ ਸੁਦਾਗਰ ਤੇ ਲਾਲ ਦਾ ਮਤਲਬ ਹੈ ਡਾਇਮੰਡਸ ਉਹ ਜਿਹੜੇ ਡਾਇਮੰਡਸ ਦੇ ਟ੍ਰੇਡਰ ਨੇ ਉਹ ਗਲੀਆਂ ਵਿੱਚ ਇੰਜੀ ਫਿਰ ਰਹੇ ਨੇ ਜਿਵੇਂ ਨਿਮਾਣੇ ਹੁੰਦੇ ਨੇ ਸ਼ਾਲਾ ਮੁਸਾਫਰ ਕੋਈ ਨਾ ਮੇਰੀ ਬਹੁਤ ਫੇਵਰਟ ਲਾਈਨ ਹੈ ਸ਼ਾਲਾ ਮੁਸਾਫਰ ਕੋਈ ਨਾ ਥੀਵੇ ਕੱਖ ਜਿਨਾ ਥੀ ਭਾਰੇ ਹੋ ਕਿ ਸ਼ਾਲਾ ਦਾ ਮਤਲਬ ਹੈ ਖੁਦਾ ਨਾ ਕਰੇ ਕਿ ਕੋਈ ਮੁਸਾਫਰ ਹੋ ਜਾਵੇ ਮੁਸਾਫਰ ਦਾ ਮਤਲਬ ਹੈ ਉਹ ਆਪਣੇ ਘਰ ਤੋਂ ਬੇਘਰ ਹੋ ਜਾਵੇ ਤੇ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਰਹਿਣਾ ਸ਼ੁਰੂ ਕਰ ਦੇਵੇ ਜਾਂ ਚੱਲ ਰਿਹਾ ਹੋਵੇ ਤੇ ਇੱਥੇ ਇਹਦਾ ਮਿਸਰੇ ਦਾ ਮਤਲਬ ਇਹ ਹੈ ਕਿ ਅੱਲਾ ਕਰੇ ਕਿ ਕੋਈ ਮੁਸਾਫਰ ਨਾ ਹੋਵੇ ਕੱਖ ਜਿਨ੍ਹਾਂ ਤੀ ਭਾਰੇ ਹੋ ਕੱਖ ਦਾ ਮਤਲਬ ਹੈ ਤਿਨਕਾ ਇੱਕ ਤਿਨਕਾ ਵੀ ਉਹਨਾਂ ਤੋਂ ਭਾਰਾ ਹੁੰਦਾ ਹੈ ਇਹ ਕੱਖ ਦਾ ਕੀ ਅੰਗਰੇਜ਼ੀ ਹੁੰਦੀ ਹੈ ਜੀ ਸਾਰਾ ਜੀ ਦੱਸੋ ਸਟ੍ਰॉ ਜੀ ਹਾਂ ਮਤਲਬ ਸਟਰਾ ਵੀ ਜਿਹੜੀ ਹੈ ਉਹ ਵੀ ਉਹਨਾਂ ਤੋਂ ਭਾਰੀ ਹੁੰਦੀ ਹੈ ਮੁਸਾਫਰਾਂ ਤੋਂ ਤਾੜੀ ਮਾਰ ਉਡਾ ਨਾ ਬਾਹੋ ਇਹ ਹੁਣ ਮੁਸਾਫਰਾਂ ਦੇ ਸਿਲਸਿਲੇ 'ਚ ਕਿਹਾ ਗਿਆ ਹੈ ਕਿ ਜਦੋਂ ਆਪਣਾ ਪਰਿੰਦਿਆਂ ਨੂੰ ਬਰਡਸ ਨੂੰ ਉਡਾਉਣਾ ਹੁੰਦਾ ਹੈ ਤੇ ਉਹ ਤਾੜੀ ਮਾਰੀ ਜਾਂਦੀ ਹੈ ਦੋ ਹੱਥਾਂ ਦੇ ਨਾਲ ਇਸ ਤਰ੍ਹਾਂ ਤੇ ਉਹਦੇ ਨਾਲ ਫਿਰ ਉਹ ਉੱਡ ਜਾਂਦੇ ਨੇ ਤੇ ਇੱਥੇ ਉਹ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਉਡਾਉਣ ਲਈ ਤਾੜੀ ਵੀ ਨਾ ਮਾਰੋ ਅਸੀਂ ਆਪੇ ਉੱਡਣ ਹਾਰੇ ਹੋ ਅਸੀਂ ਆਪੇ ਉੱਡ ਜਾਵਾਂਗੇ ਇਹ ਵੀ ਬਹੁਤ ਮਸ਼ਹੂਰ ਹੈ ਤੁਸੀਂ ਸੁਣਿਆ ਵੀ ਹੋਣਾ ਮੈਂ ਕਾਫੀ ਯਕੀਨ ਹੈ ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੂ ਵਿੱਚੇ ਬੇੜੇ ਵਿੱਚੇ ਝੇਰੇ ਵਿੱਚੇ ਵੰਜ ਮੁਹਾਣੇ ਹੂ 14 ਤਬਕ ਦਿਲੇ ਦੇ ਅੰਦਰ ਤੰਬੂ ਵਾਂਗੂ ਤਾਣੇ ਹੂ ਦਿਲ ਦਾ ਮਹਿਰਮ ਹੋਵੇ ਬਾਹੂ ਸੋਈ ਰੱਬ ਪਛਾਣੇ ਦਿਲ ਦਰਿਆ ਸਮੁੰਦਰੋਂ ਡੂੰਘੇ ਦਿਲ ਜਿਹੜਾ ਹੈ ਉਹ ਦਰਿਆ ਤੇ ਸਮੁੰਦਰ ਨਾਲੋਂ ਵੀ ਬਹੁਤਾ ਡੂੰਘਾ ਹੈ ਕੌਣ ਦਿਲਾਂ ਦੀਆਂ ਜਾਣੇ ਹੋ ਦਿਲਾਂ ਦੀਆਂ ਗੱਲਾਂ ਨੂੰ ਕੌਣ ਸਮਝ ਸਕਦਾ ਹੈ ਵਿੱਚੇ ਬੇੜੇ ਵਿੱਚੇ ਝੇਰੇ ਇਹ ਜਿਹੜੇ ਦਿਲ ਦੇ ਸਮੁੰਦਰ ਨੇ ਦਿਲ ਦੇ ਡੂੰਘੇ ਜਿਹੜੇ ਦਰਿਆ ਨੇ ਇਹਨਾਂ ਦੇ ਵਿੱਚ ਬੋਟਸ ਵੀ ਚੱਲ ਰਹੀਆਂ ਨੇ ਵਿੱਚੇ ਉਹਦੇ ਬੋਟਸ ਨੇ ਵਿੱਚੇ ਝੇਰੇ ਹੁੰਦਾ ਉਹ ਖੂਹ ਉਹ ਵੈਲ ਜਿਹੜਾ ਦਰਿਆ ਦੇ ਜਿਹਦੇ ਉੱਤੇ ਦਰਿਆ ਵਗਣਾ ਸ਼ੁਰੂ ਹੋ ਜਾਂਦਾ ਉਹਨੂੰ ਝੇਰੇ ਕਹਿੰਦੇ ਨੇ ਝੇਰੇ ਵਿੱਚੇ ਵੰਝ ਮੁਹਾਣੇ ਹੂ ਤੇ ਵਿੱਚੇ ਵੰਝ ਦਾ ਮਤਲਬ ਹੈ ਉਹ ਜਿਹੜੀ ਬਾਂਸ ਹੁੰਦੇ ਨੇ ਜਿਹਦੇ ਨਾਲ ਬੇੜੀ ਨੂੰ ਚਲਾਉਂਦੇ ਨੇ ਮੱਲਾਹ ਬੋਟਸਮੈਨ ਤੇ ਉਹ ਵਿੱਚੇ ਹੀ ਵੰਝ ਮੁਹਾਣੇ ਉਹ ਵੰਝ ਵੀ ਤੇ ਮੁਹਾਣੇ ਦਾ ਮਤਲਬ ਹੈ ਬੋਟਸਮੈਨ ਉਹ ਦੋਵੇਂ ਜਿਹੜੇ ਨੇ ਉਹ ਵੀ ਦਿਲ ਦੇ ਅੰਦਰ ਹੀ ਨੇ 14 ਤਬਕ ਦਿਲੇ ਦੇ ਅੰਦਰ 14 ਜਿਹੜੇ ਯੂਨੀਵਰਸਸ ਤਬਕ ਦਾ ਮਤਲਬ ਹੈ ਯੂਨੀਵਰਸ ਕਿਹਾ ਜਾਂਦਾ ਕਿ 7 ਤਬਕ ਜਿਹੜੇ ਨੇ ਉਹ ਜ਼ਮੀਨ ਤੋਂ ਉੱਤੋਂ ਨੇ ਤੇ 7 ਜਿਹੜੇ ਨੇ ਉਹ ਥੱਲੇ ਨੇ ਤੇ ਇਹ 14 ਤਬਕ ਨੇ ਤੇ ਇੱਥੇ ਉਹ ਕਹਿ ਰਹੇ ਨੇ 14 ਤਬਕ ਦਿਲੇ ਦੇ ਅੰਦਰ ਤੰਬੂ ਵਾਂਗੂ ਤਾਣੇ ਹੋ ਤੰਬੂ ਦਾ ਮਤਲਬ ਹੈ ਆਪਣਾ ਖੈਮਾ ਕੀ ਕਹਿੰਦੇ ਨੇ ਜੀ ਉਹਨੂੰ ਕੈਨਪੀ ਹਾਂਜੀ ਕੈਨਪੀ
ਹਾਂ ਕੈਨਪੀ ਜਿਹੜਾ ਤੰਬੂ ਲਾਇਆ ਜਾਂਦਾ ਵੈਸੇ ਹੀ ਵਿਆਹਾਂ ਤੇ ਵੀ ਲਾਉਂਦੇ ਨੇ ਲੋਕ। ਅੱਛਾ ਤੇ ਟੈਂਟ ਟੈਂਟ ਹਾਂਜੀ ਟੈਂਟ ਹਾਂਜੀ ਹਾਂਜੀ, ਇਹ ਉਸ ਦੀ ਤਰ੍ਹਾਂ ਤਣੇ ਹੋਏ ਨੇ ਦਿਲ ਦੇ ਅੰਦਰ। ਦਿਲ ਦਾ ਮਹਿਰਮ ਹੋਵੇ ਬਾਹੂ ਸੋਈ ਰੱਬ ਪਛਾਣਿਓ, ਕਿ ਜਿਹੜਾ ਦਿਲ ਦਾ ਜਾਣਨ ਵਾਲਾ ਹੋਵੇ, ਮਹਿਰਮ ਮਤਲਬ ਜਾਣਨ ਵਾਲਾ ਹੋਵੇ, ਉਹੀ ਰੱਬ ਨੂੰ ਪਛਾਣਦਾ। ਜਿਹੜਾ ਦਿਲ ਦਾ ਮਹਿਰਮ ਨਹੀਂ, ਜਿਹੜਾ ਦਿਲ ਦੇ ਸੁਣਦਾ ਨਹੀਂ ਹੈ, ਉਹ ਰੱਬ ਨੂੰ ਨਹੀਂ ਪਛਾਣ ਸਕਦਾ। ਇਹਦਾ ਇਹ ਮਤਲਬ ਹੈ। ਡਾਕਟਰ ਸਾਹਿਬ ਇਹ ਸ਼ੇਰ ਦੀ ਤਾਂ ਬਹੁਤ ਹੀ ਜ਼ਿਆਦਾ ਗਹਿਰਾਈ ਹੈ। ਬਹੁਤ ਗਹਿਰਾਈ ਹੈ। ਸੁਲਤਾਨ ਬਹੁਤ ਗਹਿਰਾ ਸ਼ਾਇਰ ਹੈ। ਹਾਂਜੀ, ਇਹ ਜਿਹੜਾ ਨਾ ਆਪਣਾ ਜਿਹੜਾ ਪਹਿਲੇ ਮੈਂ ਪੜ੍ਹਿਆ ਹੈ, ਇਹ ਬਹੁਤ ਮਸ਼ਹੂਰ ਹੈ ਸੁਲਤਾਨ ਬਾਹੂ ਦਾ, ਬਹੁਤ ਜ਼ਿਆਦਾ। ਹਾਂਜੀ ਇਹ ਜੀ ਅਗਲਾ ਜੀ, ਮਜ਼ਬਾਂ ਦੇ ਦਰਵਾਜ਼ੇ ਉੱਚੇ, ਰਾਹ ਰਬਾਣਾ ਮੋਰੀ ਹੂ, ਪੰਡਤਾਂ ਤੇ ਮੁਲਵਾੜਿਆਂ ਕੋਲੋਂ ਚੁੱਪ ਲੰਘੀਏ ਚੋਰੀ ਹੂ, ਅੱਡੀਆਂ ਮਾਰਨ ਕਰਨ ਬਖੇੜੇ, ਦਰਦਮੰਦਾਂ ਦੇ ਖੋਰੀ ਹੂ, ਬਾਹੂ ਚੱਲ ਅਥਾਈ ਵਸੀਏ, ਦਾਵਾ ਕਿਸੇ ਨਾ ਹੋਰੀ ਹੂ। ਮਜ਼ਬਾਂ ਦੇ ਦਰਵਾਜ਼ੇ ਉੱਚੇ, ਜਿਹੜੇ ਆਰਗੇਨਾਈਜ਼ ਮਜ਼ਹਬ ਨੇ, ਇਹਨਾਂ ਦੇ ਜਿਹੜੇ ਗੇਟਸ ਨੇ ਉਹ ਬਹੁਤ ਉੱਚੇ ਨੇ, ਬਹੁਤ ਹਾਈ ਨੇ। ਰਾਹ ਰਬਾਣਾ ਮੋਰੀ ਹੂ, ਰੱਬ ਦਾ ਜਿਹੜਾ ਰਾਹ ਹੈ ਉਹ ਮੋਰੀ ਹੈ। ਮੋਰੀ ਦਾ ਮਤਲਬ ਹੈ, ਮੋਰੀ ਜਿਹੜੀ ਹੈ ਇੱਕ ਤੇ ਉਹ ਹੁੰਦੀ ਜਿੱਥੋਂ ਗੰਦ ਆਉਂਦਾ ਹੈ, ਤੇ ਇੱਕ ਉਹ ਵੀ ਹੁੰਦਾ ਜਿਹੜਾ ਕਿ ਅੰਡਰਗਰਾਉਂਡ ਜਿਹੜਾ ਰਸਤਾ ਬਣਿਆ ਹੁੰਦਾ ਹੈ, ਜਿਹੜੇ ਬਾਦਸ਼ਾਹ ਬਣਾਉਂਦੇ ਸਨ ਭੱਜਣ ਲਈ, ਤੇ ਉਹਨੂੰ ਵੀ ਮੋਰੀ ਕਹਿੰਦੇ ਸਨ। ਮਿਸਾਲ ਦੇ ਤੌਰ ਦੇ ਉੱਤੇ ਲਾਹੌਰ ਸ਼ਹਿਰ ਦੇ ਪਤਾ ਨਹੀਂ ਕਿੰਨੇ ਦਰਵਾਜ਼ੇ ਨੇ, 10 ਨਹੀਂ ਜਾਂ ਕਿੰਨੇ ਨੇ, ਤੇ ਉਹਦੇ ਵਿੱਚ 2 ਮੋਰੀਆਂ ਵੀ ਨੇ, ਅੰਡਰਗਰਾਉਂਡ ਪੈਸੇਜ। ਪੰਡਤਾਂ ਤੇ ਅੱਛਾ ਜੀ, ਰਾਹ ਰਬਾਣਾ ਮੋਰੀ ਹੂ, ਰੱਬ ਦਾ ਜਿਹੜਾ ਰਸਤਾ ਹੈ ਉਹ ਮੋਰੀ ਵਰਗਾ ਹੈ। ਉਹ ਉੱਚੇ ਦਰਵਾਜ਼ਿਆਂ ਵਰਗਾ ਨਹੀਂ ਹੈ ਜਿਹੜੇ ਦੌਲਤਮੰਦਾਂ ਦੇ ਹੁੰਦੇ ਨੇ। ਪੰਡਤਾਂ ਤੇ ਮਲਵਾਣਿਆਂ ਕੋਲੋਂ, ਇਹ ਜਿਹੜੇ ਪੰਡਤ ਤੇ ਮਲਵਾਣੇ ਨੇ, ਇਹਨਾਂ ਕੋਲੋਂ ਛੁਪ ਕੇ ਚੋਰੀ ਉਹਨਾਂ ਕੋਲੋਂ ਕਰਕੇ ਲੰਘਿਆ ਜਾਂਦਾ ਹੈ ਮੋਰੀ ਦੇ ਰਾਹ। ਅੱਡੀਆਂ ਮਾਰਨ ਕਰਨ ਬਖੇੜੇ, ਇਹ ਅੱਡੀਆਂ ਦਾ ਮਤਲਬ ਜਿਹੜਾ ਤੁਹਾਡੇ ਪੈਰ ਦਾ ਪਿਛਲਾ ਹਿੱਸਾ ਹੈ ਉਹ ਤੁਹਾਨੂੰ ਮਾਰਦੇ ਨੇ, ਤੇ ਬਖੇੜੇ ਕਰਨਾ ਮਤਲਬ ਤੁਹਾਡੇ ਨਾਲ ਫਜ਼ੂਲ ਦੀ ਬਹਿਸ ਕਰਦੇ ਨੇ। ਦਰਦਮੰਦਾਂ ਦੇ ਖੋਰੀ ਹੂ, ਤੇ ਉਹ ਜਿਹੜੇ ਦਰਦ ਵਾਲੇ ਲੋਕ ਨੇ ਉਹਨਾਂ ਦੀ ਦੁਸ਼ਮਣੀ ਕਰਦੇ ਨੇ। ਖੋਰੀ ਹੂ ਦੁਸ਼ਮਣੀ। ਬਾਹੂ ਚੱਲ ਉਥਾਈ ਵਸੀਏ, ਬਾਹੂ ਚੱਲ ਉੱਥੇ ਜਾ ਕੇ ਰਹੀਏ, ਦਾਵਾ ਕਿਸੇ ਨਾ ਹੋ ਰਹੀ ਹੋ, ਜਿੱਥੇ ਕੋਈ ਹੋਰ ਦਾਵਾ ਨਾ ਕਰ ਰਿਹਾ ਹੋਵੇ। ਮਤਲਬ ਜਿਹੜਾ ਪਹਿਲੇ ਆਇਆ ਸੀ ਨਾ ਇੱਕ ਵਾਲਾ ਕਨਸੈਪਟ, ਇਹ ਉਹਦੇ ਵਿੱਚ ਤੁਸੀਂ ਉਹਨੂੰ ਦੇਖੋ ਕਿ ਜਿੱਥੇ ਹੋਰ ਕਿਸੇ ਦਾ ਕੋਈ ਦਾਵਾ ਨਾ ਹੋਵੇ ਸਵਾਏ ਇੱਕ ਦੇ। ਅੱਛਾ ਜੀ ਅਗਲਾ, ਨਾਲ ਕੁਸੰਗੀ ਸੰਗ ਨਾ ਕਰੀਏ, ਕੁੱਲ ਨੂੰ ਲਾਜ ਨਾ ਲਾਈਏ ਹੂ, ਤੁਮੇ ਤਰਬੂਜ਼ ਮੂਲ ਨਾ ਹੁੰਦੇ, ਤੋੜ ਮੱਕੇ ਲੈ ਜਾਈਏ ਹੂ, ਕਾਵਾਂ ਦੇ ਬੱਚੇ ਹੰਸ ਨਾ ਥੀਂਦੇ, ਮੋਤੀ ਚੋਗ ਚੁਗਾਈਏ ਹੂ, ਖੂਹ ਨਾ ਮਿੱਠੇ ਹੁੰਦੇ ਬਾਹੂ, ਸੈ ਮਣਾ ਖੰਡ ਪਾਈਏ ਹੂ। ਨਾਲ ਕੁਸੰਗੀ, ਕੁਸੰਗੀ ਦਾ ਮਤਲਬ ਹੈ ਸੰਗੀ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਤੁਹਾਡਾ ਨਾਲ ਤੁਹਾਡਾ ਦੋਸਤ, ਤੇ ਜਿਹੜਾ ਕੁਸੰਗ ਹੈ ਉਹਦਾ ਮਤਲਬ ਉਹਦਾ ਉਲਟ ਹੈ, ਤੇ ਜਿਹੜਾ ਧੜਾ ਜਿਹੜਾ ਭੈੜ ਦੇ ਨਾਲ ਤੁਹਾਡੇ ਨਾਲ ਜੁੜਿਆ ਹੈ। ਨਾਲ ਕੁਸੰਗੀ ਸੰਗ ਨਾ ਕਰੀਏ, ਕੁਸੰਗੀ ਦਾ ਕਦੀ ਸਾਥ ਨਹੀਂ ਦੇਣਾ ਚਾਹੀਦਾ। ਜਿਹੜਾ ਭੈੜੀ ਰਾਹ ਤੇ ਚੱਲਣ ਵਾਲਾ ਜਾਂ ਭੈੜਾ ਹੈ ਉਹਦੇ ਨਾਲ ਕਦੀ ਉਹਦੇ ਨਾਲ ਨਹੀਂ ਹੋਣਾ ਚਾਹੀਦਾ। ਕੁੱਲ ਨੂੰ ਲਾਜ ਨਾ ਲਾਈਏ ਹੋ, ਕੁੱਲ ਦਾ ਮਤਲਬ ਹੈ ਕਬੀਲਾ, ਟਰਾਈਬ, ਟੱਬਰ, ਤੇ ਲਾਜ ਲਾਉਣਾ ਹੁੰਦਾ ਹੈ ਕਿ ਉਹਦੀ ਡਿਸਆਨਰ ਕਰਨਾ, ਤੇ ਆਪਣੇ ਕਬੀਲੇ ਨੂੰ ਡਿਸਆਨਰ ਨਹੀਂ ਕਰਨਾ ਚਾਹੀਦਾ ਇਸ ਤਰੀਕੇ ਨਾਲ ਕੁਸੰਗੀ ਨਾਲ ਸਾਥ ਕਰਕੇ। ਤੁਮੇ ਤਰਬੂਜ਼ ਮੂਲ ਨਾ ਹੁੰਦੇ। ਹੁਣ ਦੱਸੋ ਜੀ ਤੁਮੇ ਦਾ ਕੀ ਤਰਜਮਾ, ਮੈਨੂੰ ਨਹੀਂ ਆਉਂਦਾ ਅੰਗਰੇਜ਼ੀ ਚ,
ਦੱਸੋ ਜੀ, ਕਿਸੇ ਨੂੰ ਪਤਾ ਹੈ? ਸਰ ਅੰਗਰੇਜ਼ੀ ਦਾ ਤਾਂ ਨਹੀਂ ਪਤਾ ਜੀ, ਤੁਮੇ ਦਾ ਪਤਾ। ਤੁਮੇ ਦੱਸੋ, ਸਮਝਾਓ ਸਾਰਿਆਂ ਨੂੰ। ਤੁਮਾ ਜੀ ਇੱਕ ਐਸਾ ਕਹਿ ਲਵੋ ਕੁਦਰਤੀ ਇੱਕ ਬੇਲ ਹੈ ਤੇ ਉਹਦਾ ਫਲ ਹੈ ਜੀ, ਜਿਹੜਾ ਕਹਿ ਲਵੋ ਕਿ ਖਰਬੂਜ਼ੇ ਦੇ ਰੰਗ ਦਾ ਹੁੰਦਾ ਹੋਵੇ, ਛੋਟਾ ਖਰਬੂਜ਼ੇ ਤੇ ਸਾਈਜ਼ ਤੋਂ ਛੋਟਾ ਹੁੰਦਾ ਹੈ, ਲੇਕਿਨ ਬਹੁਤ ਹੀ ਕੜਵਾ ਹੁੰਦਾ ਹੈ, ਇੰਨਾ ਕੜਵਾ ਹੁੰਦਾ ਕਿ ਅਸੀਂ ਇਮੇਜਿਨ ਨਹੀਂ ਕਰ ਸਕਦੇ ਕਿ, ਔਰ ਇਹ ਕੁਝ ਹਿਕਮਤ ਕੇ ਦਾ ਇਸਤੇਮਾਲ ਹੈ ਜੀ, ਹਿਕਮਤ ਕੇ ਹਕੀਮ ਲੋਕ ਜਿਹੜੇ ਨੇ ਉਹ ਇਹਨੂੰ ਇਸਤੇਮਾਲ ਕਰਦੇ। ਇੱਕ ਨੈਚੁਰਲ ਬੇਲ ਹੈ ਜੀ, ਉਸ ਬੇਲ ਨਾਲ ਇਹ ਫਲ ਲੱਗਦਾ ਹੈ। ਹਾਂਜੀ, ਇਹ ਜਿਹੜੀ ਵੈਸੇ ਤੁਮੇ ਕੋ ਬੀਜ ਦਾ ਤੇ ਨਹੀਂ ਸੀ ਹੁੰਦਾ, ਇਹ ਵਾਈਲਡ ਫਰੂਟ ਹੈਗਾ ਸੀ ਜਿਹੜਾ ਬੱਲਾਂ ਨੂੰ ਲੱਗਦਾ ਸੀ। ਤੁਮੇ ਤਰਬੂਜ, ਤਰਬੂਜ ਦਾ ਮਤਲਬ ਵਾਟਰਮੈਲਨ, ਜਿਹੜੇ ਤੁਮੇ ਉਹ ਤਰਬੂਜ ਨਹੀਂ ਹੋ ਸਕਦੇ, ਉਹ ਵਾਟਰਮੈਲਨ ਨਹੀਂ ਬਣਦੇ। ਤੋੜ ਮੱਕੇ ਲੈ ਜਾਈਏ, ਭਾਵੇਂ ਉਹਨਾਂ ਤੁਮਿਆਂ ਨੂੰ ਮੱਕੇ ਵੀ ਲੈ ਜਾਓ, ਜਿਹੜਾ ਸਭ ਤੋਂ ਵੱਡਾ ਮੁਕਾਮ ਮੁਸਲਮਾਨਾਂ ਦਾ, ਉੱਥੇ ਵੀ ਤੁਮਿਆਂ ਨੂੰ ਲੈ ਜਾਓ, ਤੇ ਉਹ ਉਹਨਾਂ ਨੇ ਤਰਬੂਜ ਵਾਂਗੂ ਮਿੱਠੇ ਨਹੀਂ ਹੋਣਾ। ਮਤਲਬ ਇਹਦੇ 'ਚ ਇਹ ਤੁਸੀਂ ਕੱਢੋ ਕਿ ਜਿਹੜਾ ਨੇਚਰ ਦਾ ਕੋਰਸ ਹੈ ਉਹਨੇ ਉਹ ਨਹੀਂ ਬਦਲਦਾ, ਭਾਵੇਂ ਤੁਸੀਂ ਜਿੰਨੀ ਮਰਜ਼ੀ ਵੱਡੀਆਂ ਥਾਵਾਂ 'ਤੇ ਲੈ ਜਾਓ, ਜਿਹੜਾ ਬੇਸਿਕ ਨੇਚਰ ਦਾ ਅਸੂਲ ਹੈ ਉਹ ਇੱਕ ਹੀ ਰਹਿਣਾ ਹੈ। ਕਾਵਾਂ ਦੇ ਬੱਚੇ ਹੰਸ ਨਾ ਥੀਂਦੇ, ਕਾਵਾਂ ਦੇ ਜਿਹੜੇ ਬੱਚੇ ਨੇ ਉਹ ਹੰਸ ਨਹੀਂ ਬਣਦੇ। ਮੋਤੀ ਚੋ, ਭਾਵੇਂ ਤੁਸੀਂ ਉਹਨਾਂ ਨੂੰ ਮੋਤੀਆਂ ਦਾ ਵੀ ਖੁਰਾਕ ਚੁਗਾਓ ਤੇ ਫੇਰ ਵੀ ਕਾਵਾਂ ਦੇ ਪੁੱਤਰਾਂ ਨੇ ਹੰਸ ਨਹੀਂ ਬਣਨਾ। ਖੂਹ ਨਾ ਮਿੱਠੇ ਹੁੰਦੇ ਬਾਹੂ, ਜਿਹੜੇ ਵੈਲਦ ਨੇ, ਕੌੜੇ ਵੈਲਦ ਨੇ, ਉਹ ਮਿੱਠੇ ਨਹੀਂ ਹੁੰਦੇ। ਸੈ ਮਣਾ ਖੰਡ ਪਾਈਏ ਹੂ, ਭਾਵੇਂ 100 ਮਣ ਖੰਡ ਵੀ ਪਾ ਦਈਏ ਕੌੜੇ ਖੂਹ 'ਚ, ਉਹਨੇ ਫੇਰ ਵੀ ਮਿੱਠਾ ਨਹੀਂ ਹੋਣਾ। ਤੇ ਉਹ ਮੈਂ ਇੱਕ ਨਜ਼ਮ ਵੀ ਹੈ ਮੇਰੀ, ਮੈਨੂੰ ਯਾਦ ਨਹੀਂ ਹੈਗੀ, ਉਹ ਸਾਡੇ ਪਿੰਡ ਚੌਕ ਦੇ ਵਿੱਚ ਇੱਕ ਖੂਹ ਕੱਢਿਆ ਆਇਆ ਸੀ। ਮੇਰਾ ਖਿਆਲ ਹੈ ਕਿ ਉਹ ਖੂਹ ਜਿਹੜਾ ਹੈ ਉੱਤੇ ਕਾਫੀ ਆਪਣੇ ਜ਼ਮਾਨੇ ਦੇ ਲਿਹਾਜ਼ ਨਾਲ ਪੈਸਾ ਲੱਗਾ ਹੋਏਗਾ, ਕਿਉਂਕਿ ਉਹਦੀਆਂ ਸਾਰੀਆਂ ਕੰਧਾਂ ਜਿਹੜੀਆਂ ਨੇ ਉਹ ਪੱਕੀਆਂ ਇੱਟਾਂ ਦੀਆਂ ਸਨ, ਤੇ ਉਹ ਖੂਹ ਜਿਹੜਾ ਹੈ ਉਹਦਾ ਪਾਣੀ ਤੇ ਕੌੜਾ ਸੀ। ਤੇ ਮੈਨੂੰ ਨਹੀਂ ਸਮਝ ਆਈ ਕਿ ਪਿੰਡ ਵਾਲਿਆਂ ਨੇ, ਜਦੋਂ ਇਹ ਵੀ ਪਤਾ ਸੀ ਕਿ ਖੂਹ ਦਾ ਪਾਣੀ ਕੌੜਾ ਹੈ, ਤੇ ਉਹਨਾਂ ਨੇ ਕਾਹਦੇ ਲਈ ਉਹਨੂੰ ਕੱਢਿਆ। ਲੇਕਿਨ ਇਹ ਕੋਈ ਸਾਡੀ ਹੋਸ਼ ਦੇ ਵਿੱਚ ਉਹਨੂੰ ਕਹਿੰਦੇ ਸੀ ਅੰਨਾ ਖੂਹ। ਅੰਨਾ ਖੂਹ ਦਾ ਮਤਲਬ ਹੈ ਕਿ ਜਿਹਦੇ ਵਿੱਚ ਤੁਸੀਂ ਨਾ ਦੇਖ ਸਕਦੇ ਹੋ ਨਾ ਵੜ ਸਕਦੇ ਹੋ। ਤੇ ਉਹ ਸਾਡੀ ਤਾਂ ਪੂਰੀ ਹੋਸ਼ ਸੀ, ਉਹ ਅੰਨਾ ਖੂਹ ਜਿਹੜਾ ਸੀ ਚੌਕ ਦਾ ਉਹ ਰਿਹਾ। ਤੇ ਜਦੋਂ ਮੈਂ ਕੋਈ 89 'ਚ ਵਾਪਸ ਗਿਆ ਤੇ ਉਦੋਂ ਮੈਂ ਦੇਖਿਆ ਕਿ ਉਹ ਪੂਰਿਆ ਗਿਆ, ਉਹਨੂੰ ਉਸ ਤੋਂ ਮਿੱਟੀ ਸੁੱਟ ਕੇ ਪੂਰ ਦਿੱਤਾ ਗਿਆ। ਲੇਕਿਨ ਇਹ ਹੈ ਕਿ ਉਹ ਜਿਹੜਾ ਖੂਹ ਸੀ ਉਹਨੇ ਮਿੱਠਾ ਨਹੀਂ ਸੀ ਹੋ ਸਕਣਾ, ਭਾਵੇਂ ਸਾਰਾ ਪਿੰਡ ਆਪਣੇ ਘਰਾਂ ਦੀ ਖੰਡ ਜਿਹੜੀ ਹੈ, ਸ਼ੱਕਰ ਜਿਹੜੀ ਹੈ ਉਹਦੇ ਵਿੱਚ ਪਾ ਦਿੰਦਾ। ਅੱਛਾ ਜੀ, ਅਗਲਾ ਬੰਦ ਤੇ ਆਖਰੀ। ਇਹ ਡਾਕਟਰ ਸਾਹਿਬ ਮੈਂ ਕਹਿਣਾ ਸੀਗਾ ਕਿ ਦੇਖੋ ਦੁਨੀਆ ਦੀ ਔਰ ਇਸ ਯੂਨੀਵਰਸ ਦੀ ਹਕੀਕਤਨ ਚੀਜ਼ਾਂ ਨੂੰ ਕਿੱਦਾਂ ਲਾਈਨ ਬਾਈ ਲਾਈਨ ਬਿਆਨ ਕੀਤਾ ਇਹਨਾਂ ਨੇ। ਬਿਲਕੁਲ ਬਿਲਕੁਲ ਬਿਲਕੁਲ, ਸ਼ਾਇਰੀ ਦਾ ਤਾਂ ਕਮਾਲ ਹੈ। ਕਮਾਲ ਹੈ ਜੀ, ਸੁਲਤਾਨ ਬਹੁਤ ਕਮਾਲ ਦਾ ਸ਼ਾਇਰ। ਅੱਛਾ, ਨਫਲ ਨਮਾਜ਼ਾਂ ਕਮ ਜ਼ਨਾਨਾ, ਰੋਜ਼ੇ ਸਰਫਾ ਰੋਟੀ ਹੂ, ਮੱਕੇ ਦੇ ਵੱਲ ਸੋਈ ਜਾਂਦੇ, ਜਿਨ੍ਹਾਂ ਘਰੋਂ ਤਰੋਟੀ ਹੂ, ਉੱਚੀਆਂ ਬਾਂਗਾਂ ਸੋਈ ਦੇਵਣ, ਨੀਅਤ ਜਿਨ੍ਹਾਂ ਦੀ ਖੋਟੀ ਹੂ, ਕੀ ਪਰਵਾਹ ਤਿਨਾਂ ਨੂੰ ਬਾਹੂ, ਜਿਨ੍ਹਾਂ ਘਰ ਵਿੱਚ ਬਹੁਤੀ ਹੋ। ਨਫਲ ਨਮਾਜ਼ਾਂ, ਨਫਲ ਜਿਹੜੇ ਨੇ ਉਹ ਹੁੰਦੇ ਨੇ ਜਿਹੜੇ ਕਿ ਆਪਸ਼ਨਲ ਪ੍ਰੇਅਰਸ ਹੁੰਦੀਆਂ ਨੇ, ਤੇ ਨਮਾਜ਼ ਜਿਹੜੀ ਹੈ ਉਹ ਹੈਗੀ ਹੈ, ਉਹ ਜ਼ਰੂਰੀ ਹੈ, ਉਹ ਫਰਜ਼ ਹੈਗੀ ਹੈ, ਯਾਨੀ ਉਹਨੂੰ ਪੂਰਾ ਕਰਨ, ਨਮਾਜ਼ ਪੜ੍ਹਨਾ ਜਿਹੜਾ ਉਹ ਤੁਹਾਡੇ ਲਈ ਜ਼ਰੂਰੀ ਹੈ। ਨਫਲ ਜਿਹੜੇ ਨੇ ਉਹ ਉਸ ਤੋਂ ਵੱਧ ਨੇ, ਆਪਸ਼ਨਲ ਨੇ। ਤੇ ਇਹ ਨਫਲ ਵੀ ਤੇ ਨਮਾਜ਼ਾਂ ਕੰਮ ਜ਼ਨਾਨਾ, ਇਹ ਤੇ ਔਰਤਾਂ ਦੇ ਕੰਮ ਨੇ। ਰੋਜ਼ੇ ਸਰਫਾ ਰੋਟੀ ਹੂ, ਤੇ ਇਹ ਜਿਹੜੀ ਲੋਕੀ ਰੋਜ਼ੇ ਰੱਖਦੇ ਨੇ ਇਹ ਸਿਰਫ ਰੋਟੀ ਦਾ ਬਚਾਅ ਕਰਦੇ ਨੇ, ਮਤਲਬ ਇਹਦੇ ਨਾਲ ਉਹਨਾਂ ਨੂੰ ਕੁਛ ਹਾਸਲ ਨਹੀਂ ਹੁੰਦਾ। ਰੋਜ਼ੇ ਸਰਫਾ ਰੋਟੀ ਹੂ, ਤੇ ਜਿਹੜੀ ਰੋਜ਼ੇ ਨੇ ਉਹਨਾਂ ਦੇ ਫਾਸਟਿੰਗ ਜਿਹੜੀ ਹੈ ਉਹ ਸਿਰਫ ਰੋਟੀ ਦੇ ਬਚਾਉਣ ਲਈ ਹੁੰਦੀ ਹੈ। ਮੱਕੇ ਦੇ ਵੱਲ ਸੋਈ ਜਾਂਦੇ,
ਮੱਕੇ ਨੂੰ ਹੱਜ ਕਰਨ ਲਈ ਉਹੀ ਲੋਕ ਜਾਂਦੇ ਨੇ ਜਿਨ੍ਹਾਂ ਘਰੋਂ ਤਰੋਟੀ ਹੋ, ਜਿਨ੍ਹਾਂ ਦੇ ਘਰਾਂ ਦੇ ਵਿੱਚ ਡਿਸਟਰਕਸ਼ਨ ਹੋਵੇ, ਤਰੋਟੀ ਦਾ ਮਤਲਬ ਨਹੀਂ ਸਕੇਅਰਸਿਟੀ ਹੋਵੇ, ਉਹੀ ਮੱਕੇ ਨੂੰ ਜਾਂਦੇ ਨੇ। ਉੱਚੀਆਂ ਬਾਂਗਾਂ ਸੋਈ ਦੇਵਣ, ਲਾਊਡਲੀ ਜਿਹੜੀ ਅਜ਼ਾਨ ਹੈ, ਬਾਂਗ ਜਿਹੜੀ ਮੁਸਲਮਾਨ ਦਿੰਦੇ ਨੇ ਨਮਾਜ਼ ਤੇ ਸੱਦਣ ਲਈ, ਇਹ ਉਹ ਹੀ ਦਿੰਦੇ ਨੇ ਨਹੀਂ ਜਿਨ੍ਹਾਂ ਦੀ ਖੋਟੀ, ਜਿਨ੍ਹਾਂ ਦੀਆਂ ਇੰਟੈਂਸ਼ਨਸ ਭੈੜੀਆਂ ਨੇ, ਉਹ ਹੀ ਬਹੁਤੀਆਂ ਉੱਚੀਆਂ ਬਾਂਗਾਂ ਦਿੰਦੇ ਨੇ। ਕੀ ਪਰਵਾਹ ਤਿਨਾਂ ਨੂੰ ਬਾਹੂ, ਜਿਨ੍ਹਾਂ ਘਰ ਵਿੱਚ ਬਹੁਤੀ ਹੋ, ਉਹਨਾਂ ਨੂੰ ਇਹਦੀ ਕੋਈ ਪਰਵਾਹ ਨਹੀਂ ਬਾਹੂ, ਜਿਨ੍ਹਾਂ ਦੇ ਬਹੁਤੀ ਜਿਹੜੀ ਇਹ ਇੱਕ ਤਵੀਜ਼ ਹੁੰਦਾ ਹੈ ਜਿਹੜਾ ਕਿ ਲੋਕੀ ਆਪਣੇ ਬਾਜ਼ੂ ਤੇ ਬੰਨ੍ਹਦੇ ਨੇ ਭੈੜੀਆਂ ਸ਼ਾਵਾਂ ਤੋਂ ਬਚਣ ਲਈ, ਉਹਨੂੰ ਬਹੁਤੀ ਕਹਿੰਦੇ ਨੇ। ਕੀ ਪਰਵਾਹ ਤਿਨਾਂ ਨੂੰ ਬਾਹੂ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਜਿਨ੍ਹਾਂ ਘਰ ਵਿੱਚ, ਯਾਨੀ ਜਿਨ੍ਹਾਂ ਦੇ ਘਰ ਦੇ ਵਿੱਚ ਹੀ ਸਾਰੀਆਂ ਈਵਲਸ ਨੂੰ ਮੁਕਾਉਣ ਦਾ ਜਾਣਕਾਰੀ ਹੋਵੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਕਿਉਂਕਿ ਇਹ ਜਿਹੜੇ ਨਫਲ ਨਮਾਜ਼, ਮੱਕੇ ਜਾਣਾ, ਉੱਚੀਆਂ ਬਾਂਗਾਂ ਦੇਣਾ, ਇਹ ਸਭ ਜਿਹੜੇ ਨੇ ਇਹ ਤੁਹਾਡੀ ਡੈਫੀਸ਼ੀਐਂਸੀਜ਼ ਤੋਂ ਪੈਦਾ ਹੁੰਦੇ। ਲਓ ਜੀ, ਇਹ 17 ਕੋਈ 16-17 ਅਸੀਂ ਪੜ੍ਹੇ ਨੇ। ਤੇ ਪਿਛਲੀ ਵਾਰੀ ਜਦੋਂ ਇੱਕ ਹੋਰ ਮਜਲਿਸ ਪੜ੍ਹੇ ਸਨ ਤੇ ਉਹਨਾਂ ਨੇ ਕਿਹਾ ਸੀ ਕਿ ਹੋਰ ਵੀ ਪੜ੍ਹਨੇ ਚਾਹੀਦੇ ਨੇ ਸੁਲਤਾਨ ਬਾਹੂ ਦੇ, ਤੇ ਬਹਰਹਾਲ ਅੱਜ ਆਖਰੀ ਕਲਾਸ ਹੋਰ ਤੇ ਅਸੀਂ ਪੜ੍ਹ ਨਹੀਂ ਸਕਦੇ, ਤੇ ਜੇ ਤੁਸੀਂ ਅਗਲੀ ਕਲਾਸ 'ਚ ਆਏ ਤੇ ਤੁਸੀਂ ਕਿਹਾ ਤੇ ਫਿਰ ਹੋਰ ਵੀ ਅਸੀਂ ਪੜ੍ਹ ਲਾਂਗੇ। ਤੇ ਇੰਝ ਆ ਗੱਲ। ਤੇ ਹੁਣ ਕੋਈ ਸਵਾਲ ਹੋਵੇ ਤਾਂ ਉਹ ਕਰ ਲਓ। ਡਾਕਟਰ ਸਾਹਿਬ, ਇਹ ਆਖਰੀ ਬੈਤ ਜਿਹੜੇ ਤੁਸੀਂ ਪੜਿਆ ਵੇ, ਇਹ ਉਹ ਸਪੈਸੀਫਾਈ ਥੋੜਾ ਜਿਹਾ ਪਿੱਛੇ ਨਹੀਂ ਜਾਂਦਾ ਕਿ ਜਿਸ ਲਈ ਉਹਨਾਂ ਕਿਹਾ ਕਿ ਇਨਸਾਨ ਨੂੰ ਆਪਣਾ ਆਪ ਸਵਾਰਨਾ ਹੈ। ਜਿੰਨੇ ਵੀ ਉੱਚੀਆਂ ਬਾਂਗਾਂ ਦੇਣ ਵਾਲੇ ਮੱਕੇ ਜਾਣ ਵਾਲੇ ਜਿਹੜੇ ਨੇ, ਉਹ ਜਿਸ ਤਰ੍ਹਾਂ ਸਾਡੇ ਹੁਣ ਹਰ ਸਾਲ ਤੁਰ ਜਾਂਦੇ ਨੇ, ਮੈਂ ਅੱਜ ਕਰ ਆਇਆ, ਹਾਂਜੀ, ਇਹ ਉਹ ਇੱਕ ਖਾਸ ਤਬਕਾ ਜਾਂ ਇੱਕ ਇਨਸਾਨੀ ਰਵੱਈਆ ਜਿਹੜਾ ਵੀ ਮਜ਼ਹਬ ਨੂੰ ਮਤਲਬ ਇਹ ਆਪਣੀ ਲੋੜਾਂ ਦੇ ਤਹਿਤ ਹੀ ਵਰਤਣਾ, ਉਹਦੇ ਵੱਲ ਇਸ਼ਾਰਾ ਮੈਨੂੰ ਲੱਗਦਾ ਹੈ। ਨਹੀਂ ਗੱਲ ਵਾਲੀ ਇਸ਼ਾਰਾ ਹੈ ਜਿਹੜੇ ਕਿ ਮਜ਼ਹਬ ਦੀਆਂ ਰਿਚੁਅਲਸ ਦੇ ਉੱਤੇ ਜਾਂਦੇ ਨੇ ਤੇ ਉਹਦੀ ਹਕੀਕਤ ਵੱਲ ਨਹੀਂ ਜਾਂਦੇ, ਇਹ ਉਹਨਾਂ ਵੱਲ ਇਸ਼ਾਰਾ। ਹਾਂਜੀ, ਹੋਰ ਸਵਾਲ? ਡਾਕਟਰ ਸਾਹਿਬ, ਪਹਿਲਾਂ ਇਹ ਕਹਿੰਦੇ ਸੀ ਨਾ ਸੁਲਤਾਨ ਬਾਹੂ ਦੇ ਬਾਰੇ, ਇਹ ਵੀ ਉਹਨਾਂ ਨੇ ਆਈ ਗੈਸ ਝੂਠੀ ਗੱਲ ਹੀ ਹੈ ਕਿ ਬੜੇ ਰਿਲੀਜੀਅਸ ਸੀਗੇ, ਤੇ ਉਹ ਤਾਂ ਬਿਲਕੁਲ ਹੀ ਨਹੀਂ ਸੀ, ਉਹ ਤਾਂ ਬਿਲਕੁਲ ਹੀ ਅਗੇਂਸਟ ਸੀਗੇ। ਹਾਂ, ਉਹਨਾਂ ਦੀ ਉਹ ਜਿਹੜੇ ਸਨ ਨਾ ਸੁਲਤਾਨ ਬਾਹੂ, ਉਹ ਪੀਰ ਸਨ, ਬੜੇ ਵੱਡੇ ਪੀਰ ਸਨ ਆਪਣੇ ਦੌਰ ਦੇ, ਤੇ ਉਹਨਾਂ ਦੇ ਉੱਤੇ ਇਲਜ਼ਾਮ ਇਹੋ ਹੀ ਹੈ ਕਿ ਉਹ ਬਹੁਤ ਰਿਲੀਜੀਅਸ ਸਨ। ਲੇਕਿਨ ਮੇਰੇ ਖਿਆਲ ਦੇ ਵਿੱਚ, ਮੈਂ ਜਿੰਨਾ ਪੜ੍ਹਿਆ ਉਹਨਾਂ ਦਾ ਕਲਾਮ, ਮੈਨੂੰ ਤਾਂ ਲੱਗਦਾ ਉਹਨਾਂ ਜਿੰਨਾ ਐਂਟੀ ਆਰਗੇਨਾਈਜ਼ਡ ਰਿਲੀਜਨ ਹੋਰ ਕੋਈ ਪੋਇਟ ਹੈ ਹੀ ਨਹੀਂ ਸੀ। ਔਰ ਇਹ ਤੁਸੀਂ ਜਿਹੜੇ ਮੈਂ ਪੜ੍ਹੇ ਨੇ ਬੈਤ ਉਹਨਾਂ ਦੇ, ਤੁਸੀਂ ਵੀ ਇਹਨਾਂ ਤੋਂ ਦੇਖ ਲਿਆ ਹੋਵੇਗਾ। ਸਰ, ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ, ਸੌਰੀ ਪਲੀਜ਼ ਕੰਟੀਨਿਊ। हाँ सारा हेलो सारा बोलो ਜੀ ਸਰ, ਮੈਂ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਰਿਐਕਸ਼ਨਰੀ ਪੋਇਟਰੀ ਹੁੰਦੀ ਹੈ, ਕਿ ਇੱਕ ਬਿਲਕੁਲ ਉਹਨਾਂ ਦਾ ਰਿਐਕਸ਼ਨ ਹੈ ਉਸ ਸੋਚ ਤੋਂ, ਉਸ ਥਾਟ ਪ੍ਰੋਸੈਸ ਨੂੰ ਜਿਹੜਾ ਮਜ਼ਹਬ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ, ਜਾਂ ਆਰਗੇਨਾਈਜ਼ਡ ਰਿਲੀਜਨ ਨੂੰ ਹਰ ਜ਼ਿੰਦਗੀ ਦੇ ਸ਼ੋਬੇ ਦੇ ਅੰਦਰ ਐਡ ਕਰਦਾ ਹੈ। ਸੋ ਮੇਰੇ ਤੇ ਜੋ ਸਮਝ ਆਈ ਉਹ ਹੈ ਕਿ ਇਟਸ ਰਿਐਕਸ਼ਨਰੀ ਪੋਇਟਰੀ। ਮਤਲਬ ਇਹ ਹੈ ਕਿ ਹੋਰ ਜੇ ਕੋਈ ਬੰਦਾ ਆਰਗੇਨਾਈਜ਼ਡ ਮਜ਼ਹਬ ਨੂੰ ਨਿਗੇਟ ਕਰ ਰਿਹਾ ਹੋਵੇ ਤੇ ਉਹਨੂੰ ਤੁਸੀਂ ਰਿਐਕਸ਼ਨ ਵੀ ਕਹਿ ਸਕਦੇ ਹੋ, ਤੇ ਉਹਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਉਹ ਆਰਗੇਨਾਈਜ਼ਡ ਰਿਲੀਜਨ ਦੀਆਂ ਬੇਸਿਸ ਨੂੰ ਨਹੀਂ ਮੰਨਦਾ। ਯਾਨੀ ਆਰਗੇਨਾਈਜ਼ਡ ਰਿਲੀਜਨ ਜਿਹੜਾ ਹੈ ਉਹ ਰਿਚੁਅਲਸ ਦੇ ਉੱਤੇ ਕੰਪਰਾਈਜ਼ਸ ਹੈ, ਰਿਚੁਅਲ ਦੇ ਨਾਲ ਰਿਚੁਅਲਸ ਰਹਿ ਗਈਆਂ ਨੇ, ਤੇ ਉਹ ਜੇ ਉਹਨਾਂ ਨੂੰ ਨਿਗੇਟ ਕਰ ਰਿਹਾ ਹੋਵੇ ਤੇ ਉਹਨੂੰ ਤੁਸੀਂ, ਤੁਹਾਡੀ ਮਰਜ਼ੀ ਹੈ, ਉਹਨੂੰ ਰਿਐਕਸ਼ਨਰੀ ਕਹਿ ਲਓ ਜਾਂ ਮਰਜ਼ੀ ਹੈ ਤੁਹਾਡੀ ਉਹਨੂੰ ਕ੍ਰੀਏਟਿਵ ਕਹਿ ਲਓ। ਮੈਂ ਕੋਈ ਟਾਈਟਲ ਇੱਥੇ ਨਹੀਂ ਲੈਂਦਾ। ਜੀ ਹਾਂਜੀ, ਹੋਰ ਕੋਈ?
कोई सवाल, कोई जवाब? ਡਾਕਟਰ ਸਾਹਿਬ ਕਹਿੰਦੇ ਸੀ ਨਾ ਕਿ ਫਸਟ ਟੀਚਰ ਇਹਨਾਂ ਦੀ ਮਦਰ ਸੀਗੇ, जी ਇਹਨਾਂ ਦੇ ਫਸਟ ਮੁਰਸ਼ਿਦ ਇਹਨਾਂ ਦੀ ਮਦਰ ਸੀਗੇ। ਕਹਿੰਦੇ ਨੇ ਨਾ ਕਿ ਉਹਨਾਂ ਨੇ ਕਾਫੀ ਵਗੈਰਾ ਪੜਾਇਆ ਇਹਨਾਂ ਨੂੰ। ਤੁਹਾਡੀ ਆਵਾਜ਼ ਗੂੰਜ ਰਹੀ ਹੈ ਕਿਉਂਕਿ ਮੇਰੇ ਖਿਆਲ ਤੁਸੀਂ ਦੋ ਜਗ੍ਹਾ ਤੋਂ ਲੌਗ ਆਨ ਕੀਤਾ ਹੈ। ਜਾਨੀ ਤੁਸੀਂ ਬੰਦ ਕੀਤਾ? ਹੁਣ ਦੱਸੋ। ਅੱਛਾ, ਉਹ ਕਹਿ ਰਹੇ ਨੇ ਹਾਂਜੀ। ਜੀ ਕਿ ਸੁਲਤਾਨ ਬਾਹੂ ਸਾਹਿਬ ਦੀ ਜਿਹੜੀ ਇਨੀਸ਼ੀਅਲ ਐਜੂਕੇਸ਼ਨ ਸੀ ਉਹਨਾਂ ਦੀ ਵਾਲਦਾ ਸਾਹਿਬਾ ਨੇ ਕੀਤੀ, ਅਮਰ ਆਸਤੀ ਨੇ। ਇਹ ਰੈਫਰੈਂਸ ਤੇ ਹੈ ਵੀ ਸਰ ਇਸ ਤਰ੍ਹਾਂ ਕਿ ਪਹਿਲੀ ਉਹਨਾਂ ਦੀ ਜਿਹੜੀ ਤਾਲੀਮ ਸੀ ਕਿ ਉਹ ਖੁਦ ਅਮਰ ਆਸਤੀ ਬਹੁਤ ਪੜ੍ਹੇ ਲਿਖੇ ਔਰਤ ਸਨ, ਬਹੁਤ ਹੀ ਆਲਮ ਫਾਜ਼ਲਾ। ਹਾਂਜੀ, ਇਹ ਵੀ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੜ੍ਹਨ ਲਈ ਉਹਨਾਂ ਨੇ ਰਾਵੀ ਭੇਜਿਆ ਜੀ। ਰਾਵੀ ਦੇ ਉੱਤੇ ਇੱਕ ਪਿੰਡ ਸੀ, ਉੱਥੇ ਭੇਜਤਾ। ਫਿਰ ਉਹਨਾਂ ਨੂੰ ਉੱਥੋਂ ਦਿੱਲੀ ਭੇਜਿਆ ਗਿਆ ਪੜ੍ਹਨ ਲਈ। ਫਿਰ ਉਹ ਦਿੱਲੀੋਂ ਪੜ੍ਹ ਕੇ ਆਏ ਤੇ ਇਹ ਉਹਨਾਂ ਦੀ ਪਰਸਨਲ ਹਿਸਟਰੀ ਦੇ ਵਿੱਚ ਤੁਸੀਂ ਪੜ੍ਹ ਲਓਗੇ। ਅੱਛਾ ਜੀ, ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਅੱਜ ਜਿਹੜੀ ਸੀ ਇਹ ਆਖਰੀ ਇਸ ਸਮੈਸਟਰ ਦੀ ਕਲਾਸ ਸੀਗੀ ਤੇ ਹੁਣ ਅਗਲਾ ਸਮੈਸਟਰ ਜਿਹੜਾ ਹੈ ਕਲਾਸੀਕਲ ਪੋਇਟਰੀ ਦਾ ਉਹ ਸ਼ੁਰੂ ਹੋਣਾ ਹੈ ਮੇਰੇ ਖਿਆਲ 15 ਮੈਂ ਕਿਹਾ ਹੈ 15 ਤਾਰੀਖ 15 ਨੂੰ ਸ਼ਾਇਦ ਜੁਮਾ ਹੈ। ਲੇਕਿਨ ਮੈਂ ਉਹਦੇ ਵਿੱਚ ਤੁਸੀਂ ਮੈਨੂੰ ਇਹ ਤੁਸੀਂ ਆਪਣਾ ਆਪਣਾ ਰਿਸਪੌਂਸ ਲਿਖ ਕੇ ਭੇਜ ਦੇਣਾ ਕਿ ਮੈਂ ਸੋਚ ਰਿਹਾ ਕਿ ਜਾਂ ਤੇ ਇਹ ਮੈਂ ਕਰ ਸਕਦਾ ਫਰਾਈਡੇ ਨੂੰ ਯਾਨੀ 12 ਵਜੇ ਦਿਨ ਦੇ ਇੱਥੇ ਜਦੋਂ US ਹੁੰਦੇ ਨੇ ਤੇ ਸਾਰਾ ਮੇਰੇ ਖਿਆਲ ਰਹਿੰਦੀ ਹੈ ਕੈਲੀਫੋਰਨੀਆ ਤੇ ਉੱਥੇ ਤੇ 9 ਵਜੇ ਹੁੰਦੇ ਨੇ। ਤੇ ਮੈਂ ਇਹ ਸੋਚਣਾ ਕਿ ਜਾਂ ਤੇ ਜਿਹੜੀ ਕਲਾਸੀਕਲ ਪੋਇਟਰੀ ਦੀ ਕਲਾਸ ਹੈ ਉਹਨੂੰ ਫਰਾਈਡੇ ਦੀ ਸ਼ਾਮ ਨੂੰ ਰਾਤ ਨੂੰ ਕਰੀਏ ਤੇ ਜਾਂ ਫਿਰ ਸੰਡੇ ਦੀ ਬਹੁਤ ਸਵੇਰ ਨੂੰ ਯਾਨੀ ਇੱਥੋਂ ਦੇ 10:30 ਵਜੇ ਯਾਨੀ ਕੈਲੀਫੋਰਨੀਆ ਦੇ 7:30 ਵਜੇ ਤੇ ਪਾਕਿਸਤਾਨ 'ਚ ਵੀ 7:30 ਵਜੇ। ਤੇ ਤੁਸੀਂ ਹੁਣ 12 ਵਜੇ ਜੁਮੇ ਨੂੰ ਤੇ ਸਰ ਥੋੜਾ ਜਿਹਾ ਜੁਮੇ ਦੀ ਪ੍ਰੇਅਰ ਨਾਲ ਕੋਇਨਸਾਈਡ ਹੋ ਜਾਏਗਾ ਕਿ ਤਾਰੀਖ ਤੇ ਹੈ ਜਿਹੜੀ ਤੁਸੀਂ ਦੂਸਰੇ ਦੋ ਟਾਈਮ ਕਹਿ ਰਹੇ ਹੋ ਇਹ ਬਿਹਤਰ ਨਹੀਂ। ਯਾਨੀ ਸੰਡੇ ਵਾਲਾ ਬਿਹਤਰ ਹੈ। ਹਾਂਜੀ, ਉਹ ਸੰਡੇ ਨੂੰ ਵੀ ਰੱਖ ਸਕਦੇ ਹੋ ਜਾਂ ਤੁਸੀਂ ਤੁਹਾਡੇ ਲਈ ਤਾਂ ਠੀਕ ਹੈ, ਲੇਕਿਨ ਉਹ ਲੋਕ ਜਿਹੜੇ ਕੈਲੀਫੋਰਨੀਆ ਔਰ ਇਹਨਾਂ ਇਲਾਕਿਆਂ ਵਿੱਚ ਰਹਿੰਦੇ ਨੇ ਉੱਥੇ ਬਹੁਤ ਸਵੇਰ ਹੁੰਦੀ ਹੈ ਉਸ ਵੇਲੇ। ਮਤਲਬ ਦੇਖ ਲਓ ਕਿ ਫਰਾਈਡੇ ਨੂੰ ਸਰ ਥੋੜਾ ਜਿਹਾ 12 ਵਜੇ ਜਾਂ 12:30 ਵਜੇ ਫਿਰ ਉਹ ਜੁਮਾ ਪ੍ਰੇਅਰ ਦੇ ਸਾਰੀ ਸੀ ਜਿਹੜੀਆਂ ਓਬਲੀਗੇਸ਼ਨਸ ਨੇ ਜਾਂ ਪ੍ਰੈਪਰੇਸ਼ਨ। ਨਹੀਂ, ਤੁਹਾਡੇ ਜਿਹੜਾ ਫਰਾਈਡੇ ਹੈ ਤੁਹਾਡੇ ਤੇ ਰਾਤ ਦੇ 9 ਵਜੇ ਹੋਣੇ ਨੇ। ਜੀ ਸਰ ਤੁਸੀਂ ਕਹਿ ਰਹੇ ਹੋ ਨਾ ਕਿ ਫਰਾਈਡੇ 12 ਵਜੇ। ਨਹੀਂ 12 ਵਜੇ ਸਾਡੇ ਤੁਹਾਡੇ ਰਾਤ 9 ਵਜੇ ਠੀਕ ਹੈ ਸਰ। 9 ਵਜੇ ਤੇ 9 ਵਜੇ ਇਹ ਤਾਂ ਕੋਈ ਮੁਸ਼ਕਲ ਨਹੀਂ ਸਰ। ਹਾਂਜੀ, ਤੁਹਾਡੇ 9 ਵਜੇ ਹੋਣਗੇ ਤੇ ਇੱਥੇ ਵੀ ਆਪਣਾ ਯਾਨੀ ਸਾਡੇ ਇੱਥੇ ਵਾਸ਼ਿੰਗਟਨ 'ਚ 12 ਵਜੇ ਹੋਣਗੇ ਤੇ ਕੈਲੀਫੋਰਨੀਆ ਦੇ ਵਿੱਚ 9 ਵਜੇ ਹੋਣਗੇ। ਤੇ ਮੇਰਾ ਖਿਆਲ ਸਾਡੇ ਵਾਸਤੇ ਵੀ ਠੀਕ ਹੈ ਡਾਕਟਰ ਸਾਹਿਬ, ਸਾਡੇ ਵਾਸਤੇ ਬਿਲਕੁਲ ਠੀਕ ਹੈ, ਸਾਡੇ ਵਾਸਤੇ ਬਿਲਕੁਲ ਠੀਕ ਹੈ। ਤੁਹਾਡੇ ਲਈ ਵੀ ਸਹੀ ਆ, ਉਹ ਤੁਸੀਂ ਵੀ 11 ਵਜੇ ਤੁਹਾਡੇ ਹੋਣਗੇ ਉਸ ਵੇਲੇ। ਤੇ ਆਪਣਾ ਜਿਹੜਾ ਹੈ ਹੁਣ ਇਹਦੇ ਲਈ ਅਗਲੇ ਸੈਚਰਡੇ ਨੂੰ ਮੈਂ ਕਲਾਸ ਸ਼ੁਰੂ ਕਰਨੀ ਹੈ ਬਾਬਾ ਗੁਰੂ ਨਾਨਕ ਜੀ ਦੇ ਜਪਜੀ ਤੇ ਜਿੰਨੇ ਵੀ ਪੜ੍ਹਨਾ ਹੈ ਉਹਦੇ ਵਿੱਚ ਰਜਿਸਟਰ ਹੋ ਜਾਵੇ। ਤੇ ਜੇ ਐਸ ਕਲਾਸੀਕਲ ਪੰਜਾਬੀ ਪੋਇਟਰੀ 2 ਉਹਦੇ ਵਿੱਚ ਵੀ ਜਿੰਨੇ ਅੱਗੇ ਪੜ੍ਹਨਾ ਹੈ ਉਹ ਦਾਖਲ ਹੋ ਜਾਵੇ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦਾ ਮੈਥਡ ਕੀ ਹੈ। ਹੋਰ ਕੋਈ ਸਵਾਲ ਇਸ ਦੇ ਬਾਰੇ 'ਚ ਹੈ ਜੀ? ਮੈਨੂੰ ਲੱਗਦਾ ਕੋਈ ਸਵਾਲ ਨਹੀਂ ਹੈ ਤੇ ਇਸ ਲਈ ਅਸੀਂ ਇਹਨੂੰ ਹੁਣ ਬਹੁਤ ਵਧੀਆ ਸੀ ਡਾਕਟਰ, ਫੇਵਰਿਟ ਹਾਂਜੀ ਇੱਕ ਦੂਸਰੇ ਨੂੰ ਰੱਬ ਰਾਖਾ ਆਖੀਏ ਸਰ ਤੇ ਤੁਹਾਡੀ ਬੜੀ ਮੁਹੱਬਤ ਇਨਸ਼ਾਅੱਲਾ ਉੱਥੇ ਤੁਹਾਡੇ ਨਾਲ ਹੁਣ ਮੁਲਾਕਾਤ ਹੁੰਦੀ ਹੈ ਜਾਫੀ ਸਾਹਿਬ। ਬਿਲकुल। चलो बहुत अच्छा लगा डॉक्टर साहब, आज की क्लास में तो बहुत ही मजा आया। थैंक यू सो मच, गॉड ब्लेस। ओके जी, बाय बाय।
ਓਕੇ ਜੀ, ਬਾਏ ਬਾਏ ਖਤਰਾ ਡਾਕਟਰ ਸਾਹਿਬ। ਅੱਛਾ ਜੀ।